ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜਮਾਹ ਤੁਹਾਡੀ ਹੋਸਟ ਅਨਿਲ ਮੁਖਰਤ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम अलैकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 28 ਫਰਵਰੀ 2025 17 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੋਂ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੇ ਇੱਕ ਪ੍ਰਮੁੱਖ ਪੱਤਰਕਾਰ ਤੇ ਲਿਖਾਰੀ ਰਾਜਾ ਨੁਸਰਤ ਅਲੀ ਜੀ ਦਾ ਇੱਕ ਲੇਖ ਜਿਹੜਾ ਹੈ ਪਾਕਿਸਤਾਨ ਦੇ ਪ੍ਰਮੁੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ ਔਰ ਜਿਸ ਦਾ अनुमान है खालिस्तान इज इन द मेकिंग। सो यानी कि पाकिस्तान बन रहा है। सो इस लेख में उन्होंने टीवी 84 के रोल की भी शलाघा की है। सो ये लेख आप साझा करन जा रहे हैं। सो असं चाहांगे कि तुम इसी तरह बने रहना देखने सुनने लिए तुहाडा सब का बहुत बहुत शुक्रिया। जी डॉक्टर साहब की कहना चाहोगे? सब तो पहला तो अज के प्रोग्राम ਨੂੰ स्पॉन्सर करने लिए ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਅਕਸਰ ਮੈਂ ਇਹ ਮੈਂਸ਼ਨ ਕਰਦਾ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਜਿਹੜੇ ਵੀਰ ਨਾਲ ਆ ਕੇ ਖਲੋਤੇ ਜਿਨ੍ਹਾਂ ਨੇ ਇਹ ਐਦ ਲਿਆ ਪ੍ਰਣ ਕੀਤਾ ਕਿ ਡਾਕਟਰ ਸਾਹਿਬ ਦਾ ਲਾਇਆ ਇਹ ਬੂਟਾ ਟੀਵੀ 84 ਦਾ ਇਸ ਨੂੰ ਅਸੀਂ ਫਲਦੇ ਫੁੱਲਦੇ ਰੱਖਣਾ। ਉਹਨਾਂ ਦੇ ਵਿੱਚ ਮੋਢੀਆਂ ਚੋਂ ਭਾਈ ਗੋਵਿੰਦਰ ਸਿੰਘ ਨੇ ਉਹਨਾਂ ਵੱਲੋਂ ਪੱਕੇ ਤੌਰ ਦੇ ਉੱਤੇ ਮਹੀਨੇ ਦੇ ਵਿੱਚ ਇੱਕ ਉਹਨਾਂ ਦੀ ਸਪਾਂਸਰਸ਼ਿਪ ਹੁੰਦੀ ਹੈ। ਨਾਈਸ। ਔਰ ਇੱਕ ਸਮਾਗਮ ਜਿਹੜਾ ਕਿ ਡਾਕਟਰ ਸਾਹਿਬ ਦੇ ਵਿਛੜਨ ਦੇ ਮੌਕੇ ਸਾਲਾਨਾ ਅਸੀਂ ਡਾਲਸ ਟੈਕਸਸ ਦੇ ਵਿੱਚ ਕਰਦੇ ਹਾਂ। ਇਸ ਵਾਰੇ ਵੀ ਮਈ ਦੇ ਮਹੀਨੇ 'ਚ ਅਸੀਂ ਉਸ ਨੂੰ ਲਿਖਾਂਗੇ ਅਵੇਲੇਬਲ ਡੇਟਾਂ ਦੇ ਮੁਤਾਬਕ ਔਰ ਉਸ ਦੇ ਵਿੱਚ ਉਹ ਲੋਕਲ ਡਾਲਸ ਦੀਆਂ ਸੰਗਤਾਂ ਨੂੰ ਪ੍ਰੇਰ ਕੇ ਆਪਣੇ ਕਨੈਕਸ਼ਨਸ ਰਾਹੀਂ ਵੀ ਔਰ ਪੰਥਕ ਪਲੇਟਫਾਰਮ ਤੋਂ ਵੀ ਟੀਵੀ 84 ਲਈ ਇੱਕ ਚੰਗਾ ਫੰਡ ਰੇਜ਼ਿੰਗ ਕਰਦੇ ਨੇ। ਔਰ ਇਸ ਤੋਂ ਇਲਾਵਾ ਵੀ ਨਿੱਜੀ ਤੌਰ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ 1-to-1 ਸਪਾਂਸਰਸ਼ਿਪ ਲਈ ਵੀ ਸਾਰਿਆਂ ਨੂੰ ਪ੍ਰੇਰਨ ਸਾਡੇ ਨਾਲ ਰੈਗੂਲਰ ਰਾਬਤੇ 'ਚ ਰਹਿੰਦੇ ਨੇ। ਜੇ ਕਿਤੇ ਐਬਸੈਂਸ ਹੋਏ ਤਾਂ ਉਹਨਾਂ ਨੂੰ ਫਿਕਰ ਹੋ ਜਾਂਦਾ ਹੈ ਔਰ ਅਸੀਂ ਸ਼ੁਕਰਗੁਜ਼ਾਰ ਔਰ ਮੈਂ ਸਮਝਦਾ ਵੀ ਇਹ ਸਾਰੇ ਹੀ ਸਾਡੇ ਲਈ ਰੱਬ ਦੇ ਤੋਹਫੇ ਨੇ, ਗਿਫਟਸ ਆਫ ਦਾ ਗॉड। ਬਿਲਕੁਲ। ਔਰ ਇਹ ਗੱਲ ਸਾਡੇ ਮਿੱਤਰ ਸ਼ੇਖ ਸਾਹਿਬ ਜਿਹਨਾਂ ਨਾਲ 18 ਸਾਲ ਦੀ ਸਾਂਝ ਰਹੀ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਨ, ਅੰਮ੍ਰਿਤਸਰ ਦੇ ਜੰਪਲ ਸਨ, ਪਾਕਿਸਤਾਨ ਦੀ ਫੌਜ ਕਾਕੁਲ ਅਕੈਡਮੀ 'ਚ ਉਹਨਾਂ ਦੀ ਟ੍ਰੇਨਿੰਗ ਹੋਈ ਸੀ ਔਰ ਆਫਿਸਰ ਦੇ ਤੌਰ ਤੇ ਜਿਹੜਾ ਉਹ ਛੱਡ ਕੇ ਫਿਰ ਬਾਹਰ ਆ ਗਏ ਸੀ। ਤੇ ਉਹਨਾਂ ਦਾ ਅਕਸਰ ਇਹ ਕਹਿਣਾ ਸੀ ਜਦੋਂ ਵੀ ਪੰਥ ਪ੍ਰਸਤ ਸਾਡੇ ਵੀਰਾਂ ਨੂੰ ਥਾਂ ਥਾਂ ਮਿਲਦੇ ਤੇ ਉਹਨਾਂ ਨੇ ਕਹਿਣਾ ਕਿ ਡਾਕਟਰ ਸਾਹਿਬ ਤੁਹਾਡੇ
ਮਿੱਤਰ ਜਾਂ ਤੁਹਾਡੇ ਨਾਲ ਜਿਹੜੇ ਲੱਗੇ ਨੇ ਬਹੁਤ ਸਚਿਆਰੇ ਲੋਕ ਨੇ। ਤੇ ਮੈਂ ਉਹਨਾਂ ਨੂੰ ਕਿਹਾ ਜੀ ਸਾਡੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਚੋਰਾਂ ਲਈ ਚੋਰ ਬੜੇ ਨੇ, ਸਾਧਾਂ ਲਈ ਸਾਧ ਬੜੇ ਨੇ, ਉਸ ਕਿਸਮ ਦੇ ਹੀ ਇੱਕ ਦੂਸਰੇ ਪ੍ਰਤੀ ਅਟਰੈਕਟ ਹੁੰਦੇ ਨੇ। ਸੋ ਭਾਈ ਗੋਬਿੰਦਰ ਸਿੰਘ ਵੀ ਪਿਛਲੇ ਆਲਮੋਸਟ 1990 ਤੋਂ ਹੀ, ਜਦੋਂ ਪਹਿਲੀ ਵਾਰ ਮੇਰਾ ਨਿਊਯਾਰਕ ਆਉਣਾ ਹੋਇਆ, ਡਾਕਟਰ ਰਣਜੀਤ ਸਿੰਘ ਨਾਲ ਮੁਲਾਕਾਤ ਹੋਈ ਔਰ ਉਹ ਹਮੇਸ਼ਾ ਦੇ ਲਈ ਇੱਕ ਵਜੂਦ ਦਾ ਹਿੱਸਾ ਬਣੇ। ਔਰ ਉਦੋਂ ਭਾਈ ਗੋਬਿੰਦਰ ਸਿੰਘ ਡਾਕਟਰ ਸਾਹਿਬ ਦੇ ਨਾਲ ਹੀ ਕੰਮ ਕਰਦੇ ਸੀ ਗੈਸ ਸਟੇਸ਼ਨ ਦੇ ਉੱਤੇ। ਔਰ ਇਹਨਾਂ ਦਾ ਜਿਹੜਾ ਭਾਵੁਕਤਾ ਵਾਲਾ ਪਿਆਰ ਹੈ ਕੌਮ ਪ੍ਰਤੀ ਵੀ, ਇਹਨਾਂ ਦੇ ਭਰਾਤਾ ਵੀ ਸ਼ਹੀਦ ਨੇ ਸੰਘਰਸ਼ ਦੇ, ਔਰ ਹੁਣ ਈਵਨ ਤੀਸਰੀ ਜਨਰੇਸ਼ਨ ਨੂੰ ਵੀ ਇਹ ਕਮਿਟ ਕਰਵਾਉਂਦੇ ਨੇ ਕਿ ਭਾਈ ਇਸੇ ਪਾਸੇ ਤੁਰਨਾ ਹੈ। ਇਹਨਾਂ ਦਾ ਬੇਟਾ ਵੀ ਜਗਮੀਤ ਸਿੰਘ, ਬੇਟੀ ਬਹੁਤ ਹੀ ਡੈਡੀਕੇਟਿਡ ਸਿੱਖੀ ਭਾਵਨਾ ਔਰ ਪੰਥਕ ਖਾਲਿਸਤਾਨੀ ਜਜ਼ਬੇ ਨਾਲ ਓਤਪ੍ਰੋਤ ਨੇ। ਸੋ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਅੱਛਾ, ਖਾਲਿਸਤਾਨ ਇਜ਼ ਇਨ ਦਾ ਮੇਕਿੰਗ, ਖਾਲਿਸਤਾਨ ਬਣ ਰਿਹਾ ਹੈ, ਖਾਲਿਸਤਾਨ ਆ ਰਿਹਾ। ਹੁਣ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਬੇਸ਼ੱਕ ਅੱਜ ਲੀਡ ਟੌਪਿਕ ਤਾਂ ਜਿਹਦੀ ਚਰਚਾ ਦੁਨੀਆ ਭਰ 'ਚ ਹੈ, ਜੋ ਕੁਝ ਵਾਈਟ ਹਾਊਸ ਦੇ ਵਿੱਚ ਹੋਇਆ, ਉਹ ਸਾਡਾ ਫੋਲੋਇੰਗ ਟੌਪਿਕ ਹੋਏਗਾ। ਬਿਲਕੁਲ। ਪਰ ਮੈਂ ਸਾਡੇ ਖਾਸ ਤੌਰ ਤੇ ਪਾਕਿਸਤਾਨੀ ਪੱਤਰਕਾਰਾਂ ਦੇ ਵਿੱਚ ਪ੍ਰਮੁਖਤਾ ਦੇ ਨਾਲ ਜਿਨ੍ਹਾਂ ਦਾ ਸਿੱਖ ਇਸ਼ੂਜ਼ ਦੇ ਉੱਤੇ ਜਿਹੜਾ ਹੈ ਉਹ ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਹੌਸਲਾ ਵੀ ਰੱਖਦੇ ਨੇ, ਕਿਉਂਕਿ ਜਦੋਂ ਅਸੀਂ ਇਹ ਸਫ਼ਰ ਲਗਭਗ 40 ਵਰ੍ਹੇ ਪਹਿਲਾਂ ਸ਼ੁਰੂ ਕੀਤਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁੱਢਲੇ ਵਰ੍ਹਿਆਂ ਦੇ ਵਿੱਚ 84 ਤੋਂ ਇੱਕਦਮ ਬਾਅਦ, ਕਿਉਂਕਿ ਉਦੋਂ ਅਜੇ ਕੋਈ ਤਾਰ ਨਹੀਂ ਸੀ ਲੱਗੀ ਹੋਈ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ ਦੇ ਜ਼ਿਲ੍ਹੇ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਸੀ ਔਰ ਖੁੱਲ੍ਹੇ ਤੌਰ ਦੇ ਉੱਤੇ ਖੇਤਾਂ ਰਾਹੀਂ, ਦੂਜਿਆਂ ਰਾਹੀਂ, ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਜੂਨ 84 ਤੋਂ ਬਾਅਦ ਇਸ ਭਾਵਨਾ ਨਾਲ ਕਿ ਭਾਈ ਅਸੀਂ ਲੜਨਾ ਹੈ ਕੌਮ ਦੇ ਲਈ, ਕੌਮੀ ਘਰ ਖਾਲਿਸਤਾਨ ਦੇ ਲਈ, ਉਹ ਉਹਨਾਂ ਨੇ ਸਰਹੱਦ ਟੱਪੀ। ਪਰ ਮੱਧੇ ਭਾਗਾਂ ਨੂੰ ਨਾ ਪਾਕਿਸਤਾਨ ਦੀ ਉਸ ਵੇਲੇ ਦੀ ਹਕੂਮਤ ਤਿਆਰ ਸੀ ਕਿ ਭਾਈ ਇਹ ਕੀ ਹੈ, ਬਹੁਤ ਸਾਰਿਆਂ ਨੂੰ ਜੇਲ੍ਹ 'ਚ ਹੀ ਰੱਖਿਆ ਗਿਆ ਔਰ ਕੁਝ ਜਿਹੜੇ ਨੇ ਨਿਰਾਸ਼ ਹੋ ਕੇ ਵਾਪਸ ਵੀ ਪਰਤੇ। ਔਰ ਇਹ ਗੱਲ ਸਿਰਫ ਮੇਰਾ ਕਹਿਣਾ ਨਹੀਂ ਹੈ, ਇਹ ਉਸ ਵੇਲੇ ਦੇ ਪਾਕਿਸਤਾਨ ਦੇ ਖੁਫੀਆ ਏਜੰਸੀ ਦੇ ਮੁਖੀ ਜਿਨ੍ਹਾਂ ਨੇ, ਸ਼ਾਇਦ ਹਮੀਦ ਗੁਲ ਉਹਨਾਂ ਦਾ ਨਾਂ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਸਟੇਜ ਤੇ ਸਾਡੇ ਕੋਲ 5 ਤੋਂ 6 ਹਜ਼ਾਰ ਜਿਹੜੇ ਨੌਜਵਾਨ ਨੇ ਉਹ ਮੌਜੂਦ ਸੀ। ਸੋ ਕੁਛ ਉਹਨਾਂ ਚੋਂ ਜਿਹੜੇ ਨੇ ਉਹ ਫੌਰਨ ਵਾਪਸ ਆਏ, ਕੁਛ ਬਾਅਦ 'ਚ ਨਿਰਾਸਤਾ ਜਾਏ। ਜਦੋਂ ਤੱਕ ਪਾਕਿਸਤਾਨ ਨੂੰ ਸਮਝ ਆਈ ਕਿ ਵੀ ਇਹ ਕਿੰਨਾ ਵੱਡਾ ਇਸ਼ੂ ਉਹਨਾਂ ਦੇ ਨੈਸ਼ਨਲ ਇੰਟਰਸਟ ਵੀ ਸੀ, ਸਿੱਖਾਂ ਦਾ ਵੀ ਨੈਸ਼ਨਲ ਇੰਟਰਸਟ ਸਰਵ ਹੁੰਦਾ ਸੀ, ਲੇਕਿਨ ਉਹ ਵਕਤ ਗਵਾਚਿਆ। ਫਿਰ ਉਹਦੇ ਵੱਖਰੇ ਦੌਰ ਨੇ ਕਿ ਬੇਨਜ਼ੀਰ ਭੁੱਟੋ ਦੇ ਪੀਰੀਅਡ ਦੇ ਵਿੱਚ ਜਿਹੜੀ ਗੱਲ ਖੁਦ ਬੇਨਜ਼ੀਰ ਨੇ ਆਪਣੇ ਮਾਰੇ ਜਾਣ ਤੋਂ ਕੁਝ ਦਿਨ ਪਹਿਲਾਂ ਇੱਕ ਭਾਰਤ ਦੇ ਪ੍ਰੋਮੀਨੈਂਟ, ਸ਼ਾਇਦ ਇੰਡੀਆ ਟੁਡੇ ਜਾਂ ਆਊਟਲੁੱਕ, ਉਹਨੂੰ ਇੰਟਰਵਿਊ 'ਚ ਕਹੀ ਸੀ ਕਿ ਜੀ ਅਸੀਂ ਰਾਜੀਵ ਗਾਂਧੀ ਦੇ ਨਾਲ ਜਿਹੜਾ ਸਾਡੀ ਅੰਡਰਸਟੈਂਡਿੰਗ ਸੀ ਕਿ ਉਹ ਸਿਆਚਨ ਗਲੇਸ਼ੀਅਰ ਤੋਂ ਪਿੱਛੇ ਹਟਣਗੇ, ਅਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਲਈ ਜਿਹੜਾ ਹੈ ਉਹਨੂੰ ਸਪਰੈਸ ਕਰਨ ਲਈ ਮਦਦ ਕਰਾਂਗੇ, ਅਸੀਂ ਆਪਣਾ ਪਾਰਟ ਕੀਤਾ, ਲੇਕਿਨ ਉਹਨਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਔਰ ਇਸ ਦੇ ਉੱਤੇ ਹੀ ਜਿਹੜੀ ਇੱਕ ਪਪੂਲਰ ਕਹਾਣੀ ਉਸ ਪੀਰੀਅਡ ਦੀ ਚਲੀ ਆਉਂਦੀ ਹੈ ਕਿ ਭਾਈ ਉਹਨਾਂ ਨੇ ਜਿਹੜੇ ਜੁਝਾਰੂ ਸਿੰਘ ਸੀ ਉਹਨਾਂ ਦੀਆਂ ਲਿਸਟਾਂ ਦਿੱਤੀਆਂ, ਇਹ ਕਿੰਨਾ ਠੀਕ ਹੈ ਨਹੀਂ ਹੈ, ਬੋਸਟ ਕੀਤਾ ਜਾਂ ਨਹੀਂ, ਲੇਕਿਨ ਇਹ ਔਨ ਰੈਕਟ ਹੈ ਕਿ ਇਸ ਕਿਸਮ ਦਾ ਬਿਆਨ ਉਹਨਾਂ ਨੇ ਦਿੱਤਾ ਵੀ ਔਰ ਪਾਕਿਸਤਾਨ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਵੀ ਹੋਈ। ਪਰ ਬਾਈ ਐਂਡ ਲਾਰਜ ਪਾਕਿਸਤਾਨ ਦੇ ਪ੍ਰੋਮੀਨੈਂਟ ਜਿਹੜੇ ਇੰਟੈਲੈਕਚੁਅਲ ਨੇ ਜਾਂ ਇੱਕ ਤਾਂ ਤਬਕਾ ਰਿਹਾ ਆਮ ਆਵਾਮ ਦੇ ਵਿੱਚ ਸਿੱਖਾਂ ਦੇ ਨਾਲ ਹਮਦਰਦੀ ਵੀ ਸੀ, ਅੱਜ ਵੀ ਹੈ। ਬਹੁਤ ਸਾਰੇ ਜਿਹੜੇ ਈਵਨ ਤੁਹਾਨੂੰ ਆਮ ਲੋਕ, ਸਟ੍ਰੇਂਜਰ ਜਿਨ੍ਹਾਂ ਨੂੰ ਤੁਸੀਂ ਕਹੋ ਮਿਲਣਗੇ, ਉਹ ਵੀ ਇਹ ਕਹਿਣਗੇ ਖਾਲਿਸਤਾਨ ਕਦੋਂ ਬਣਾ ਰਹੇ ਹੋ ਉਹਨਾਂ ਦੇ ਵਿੱਚ। ਲੇਕਿਨ ਕਦੇ ਵੀ ਜਿਹੜਾ ਪਾਕਿਸਤਾਨ ਦਾ ਇੰਟੈਲੈਕਚੁਅਲ ਵਰਗ ਹੈ ਜਾਂ ਈਵਨ ਉਹਨਾਂ ਦੇ ਪ੍ਰੋਮੀਨੈਂਟ ਜਰਨਲਿਸਟ ਨੇ ਜਾਂ ਰਾਈਟਰਸ ਨੇ, ਉਹਨਾਂ ਵਿਰਲੇ ਨੇ ਜਿਹੜੇ ਹਮਦਰਦੀ ਜਾਂ ਜਿਨ੍ਹਾਂ ਨੇ ਲਿਖਿਆ ਵੀ, ਲੇਕਿਨ ਕਦੇ ਵੀ ਉਹਨਾਂ ਦੇ ਲਈ ਇਹ ਕੋਈ ਬਹੁਤੀ ਅਹਿਮੀਅਤ ਵਾਲਾ ਮੁੱਦਾ ਨਹੀਂ ਰਿਹਾ। ਪਤਾ ਨਹੀਂ ਇਹਦੇ ਡਿਫਰੈਂਟ ਕਾਰਨ ਹੋ ਸਕਦੇ ਨੇ। ਇੱਕ ਸ਼ਾਇਦ 47 ਦੌਰ ਦਾ ਜਿਹੜਾ ਸਿਵਲ ਵਾਰ ਔਰ ਜਿਸ ਕਿਸਮ ਦੀ ਆਪਸੀ ਕਤਲੋਗਾਰਦ, ਉਸ ਦਾ ਵੀ ਹਿੱਸਾ, ਹਾਲਾਂਕਿ ਉਹ ਜਨਰੇਸ਼ਨ ਤਾਂ ਬਹੁਤ ਹੀ ਹੁਣ ਤੁਰ ਗਈ,
ਦੂਸਰਾ ਪਾਕਿਸਤਾਨ ਆਪਣੀਆਂ ਹੀ ਪੋਲਿਟਿਕਸ ਦੇ ਵਿੱਚ ਇੰਨਾ ਕੁ ਅਬਸੈਸਡ ਹੈ ਅੱਜ ਵੀ ਪਹਿਲਾਂ ਵੀ ਕਿ ਉਹਨਾਂ ਦੇ ਲਈ ਉਸ ਦਾਇਰਾ ਲੇਕਿਨ ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੇ ਕਸ਼ਮੀਰ ਸੋਲੀਡੈਰਿਟੀ ਡੇ ਪਾਕਿਸਤਾਨ 'ਚ ਯਾਦ ਕੀਤਾ ਜਾਂਦਾ ਹੈ, ਕਾਇਦੇ ਆਜ਼ਮ ਨੇ ਕਸ਼ਮੀਰ ਨੂੰ ਸ਼ਾਹ ਰਗ ਪਾਕਿਸਤਾਨ ਦੀ ਕਿਹਾ ਔਰ ਅੱਜ ਵੀ ਪਾਕਿਸਤਾਨ ਉਸ ਮੁੱਦੇ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਖਾਲਿਸਤਾਨ ਦੀ ਮੂਵਮੈਂਟ ਦੀ ਇੰਪੋਰਟੈਂਸ ਦਾ ਵੀ ਅਹਿਸਾਸ ਹੋਣਾ ਚਾਹੀਦਾ ਸੀ। ਭਾਵੇਂ ਅਪਰ ਲੈਵਲ ਤੇ ਜਦੋਂ ਤੱਕ ਉੱਥੇ ਪਾਲਿਸੀ ਮੇਕਰਸ ਨੂੰ ਮਾੜਾ ਮੋਟਾ ਸਿੱਖ ਫੈਕਟਰ ਦਾ ਅਹਿਸਾਸ ਹੋਇਆ, ਉਹਦੇ ਚੋਂ ਬਹੁਤ ਕੁਝ ਬਦਲਿਆ। ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦੇਖਦੇ ਹਾਂ। ਫਿਰ 5 ਅਗਸਤ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਔਰ ਇਸ ਵੇਲੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਗਿਣਤੀ ਦੇ ਵਿੱਚ ਡਾਇਸਪੋਰਾ ਸਿੱਖ ਪਾਕਿਸਤਾਨ 'ਚ ਵਿਜ਼ਿਟ ਵੀ ਕਰਦੇ ਨੇ ਔਰ ਇਹ ਉਹਨਾਂ ਦੇ ਲਈ ਜਿੱਥੇ ਦੋਨਾਂ ਕੌਮਾਂ ਦੀ ਸਾਂਝ ਦਾ ਇੱਕ ਪ੍ਰਤੀਕ ਵੀ ਹੈ, ਉੱਥੇ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਟੂਰਿਜ਼ਮ ਦੇ ਐਂਗਲ ਤੋਂ, ਉਹਨਾਂ ਦੇ ਕਾਰੋਬਾਰੀ ਸਿਲਸਿਲੇ ਦੇ ਐਂਗਲ ਤੋਂ ਵੀ ਜਿਹੜਾ ਇਹ ਇੱਕ ਉਹਨਾਂ ਲਈ ਵੀ ਅਸੈਟ ਹੈ ਤੇ ਸਾਡੇ ਲਈ ਵੀ, ਕਿਉਂਕਿ ਸਾਡਾ ਵੱਡਾ ਵਿਰਸਾ ਇਤਿਹਾਸਕ ਗੁਰਦੁਆਰਿਆਂ ਦਾ ਵੀ ਔਰ ਸਾਡੇ ਵਿਰਾਸਤ ਦਾ ਵੀ ਉਹ ਪਾਕਿਸਤਾਨ 'ਚ ਮੌਜੂਦ ਹੈ। ਸਾਡਾ ਮੱਕਾ ਮਦੀਨਾ ਪਾਕਿਸਤਾਨ 'ਚ ਹੈ। ਇਸ ਲਈ ਮੈਂ ਇਹ ਲੀਡ ਸੈਗਮੈਂਟ 'ਚ ਜੇ ਰਾਜ਼ਾ ਨੁਸਰਤ ਅਲੀ ਉਹਨਾਂ ਪ੍ਰੋਮੀਨੈਂਟ ਜਰਨਲਿਸਟ ਰਾਈਟਰਸ 'ਚੋਂ ਨੇ ਜਿਨ੍ਹਾਂ ਦੀ ਸਿੱਖ ਕੇਸ ਦੇ ਵਿੱਚ ਖਾਲਿਸਤਾਨ ਦੇ ਵਿੱਚ ਦਿਲਚਸਪੀ ਹੈ, ਸਾਡੇ ਨਾਲ ਵੀ ਉਹ ਰਾਬਤੇ 'ਚ ਰਹਿੰਦੇ ਨੇ। ਹਾਲਾਂ ਮੈਂ ਇਸ ਗੱਲ ਦੇ ਲਈ ਸ਼ਰਮਿੰਦਾ ਹੈ ਕਿ ਉਹ ਮੇਰਾ ਇੰਟਰਵਿਊ ਕਰਨਾ ਚਾਹੁੰਦੇ ਨੇ ਫॉर ਅ ਲੌਂਗ ਟਾਈਮ। ਉਹਨਾਂ ਦੀ ਰਿਕੁਐਸਟ ਵੀ ਸੀ, ਮੈਂ ਇਕਰਾਰ ਵੀ ਕੀਤਾ, ਬਟ ਕੋਈ ਇਸ ਕਿਸਮ ਦਾ ਵਕਤ ਬਣ ਨਹੀਂ ਪਾਇਆ ਹੈ। ਔਰ ਲੇਕਿਨ ਉਹਨਾਂ ਨੇ ਜੋ ਉਹਨਾਂ ਦੀ ਕਨਵਿਕਸ਼ਨ ਹੈ ਉਹਦੇ ਥੱਲੇ ਜਦੋਂ ਵੀ ਕੋਈ ਇਸ਼ੂ ਜਿਹਦੇ ਤੇ ਕੋਈ ਇੰਟਰਨੈਸ਼ਨਲ ਕੋਈ ਐਕਟੀਵਿਟੀ ਹੁੰਦੀ ਹੈ ਤੇ ਉਹਨਾਂ ਦਾ ਪਰਸਨਲ ਕਮੈਂਟ ਵੀ ਹੁੰਦਾ ਹੈ, ਉਹ ਪ੍ਰੋਗਰਾਮ ਨੂੰ ਵੀ ਦੇਖਦੇ ਨੇ, ਉਸ ਦੇ ਉੱਤੇ ਜਿਹੜੀ ਹੈ ਪੋਜ਼ਿਟਿਵ ਟਿੱਪਣੀ ਵੀ ਕਰਦੇ ਨੇ। ਔਰ ਉਹਨਾਂ ਦਾ ਇੱਕ ਆਰਟੀਕਲ ਜਿਹੜਾ ਹੈ ਉਹ ਬਹੁਤ ਸਾਰੀਆਂ ਪਬਲੀਕੇਸ਼ਨ, 2 ਪਬਲੀਕੇਸ਼ਨਸ ਦੇ ਤਾਂ ਲਿੰਕ ਵੀ ਮੈਂ ਦੇਖੇ ਨੇ, ਪ੍ਰਕਾਸ਼ਿਤ ਹੋਇਆ। ਇਹ ਜਿੱਥੇ ਇਸ ਗੱਲ ਨੂੰ ਸ਼ੋਅ ਕਰਦਾ ਹੈ ਵੀ ਸਾਡੇ 'ਚ ਵੀ ਇੱਕ ਤਬਕਾ ਜਿਹੜਾ ਕਈ ਵਾਰ ਨਿਰਾਸ਼ਤਾ ਦਾ ਸ਼ਿਕਾਰ ਹੁੰਦਾ ਹੈ ਜਾਂ ਕਈਆਂ ਨੂੰ ਸਿਰਫ ਆਪਣੀਆਂ ਖਾਮੀਆਂ ਹੀ ਨਜ਼ਰ ਆਉਂਦੀਆਂ ਨੇ। ਸੋ ਇਹ ਇੱਕ ਉਸ ਪਾਕਿਸਤਾਨੀ ਜਰਨਲਿਸਟ ਜਾਂ ਆਥਰ ਦੇ ਲੈਂਸ ਤੋਂ ਹੈ, ਉਹਨਾਂ ਦੀ ਤੱਕਣੀ ਤੋਂ ਹੈ, ਜਿਹੜੇ ਕਿਉਂਕਿ ਕਈ ਵਾਰ ਜਦੋਂ ਤੁਸੀਂ ਕਿਸੇ ਦਾ ਵਿੱਚ ਹਿੱਸਾ ਬਣੇ ਹੁੰਦੇ ਹੋ, ਤੁਸੀਂ ਕਿਸੇ ਚੀਜ਼ ਬਾਰੇ ਸ਼ਾਇਦ ਉਨੀ ਚੰਗੀ ਤਰ੍ਹਾਂ ਨਹੀਂ ਸਮਝ ਪਾ ਰਹੇ ਹੁੰਦੇ ਜਾਂ ਤੁਸੀਂ ਉਸ ਦੇ ਹੀ ਜਿਹੜਾ ਆਲੇ ਦੁਆਲੇ ਪਲੱਸ ਮਾਈਨਸ ਗਿਣ ਰਹੇ ਹੁੰਦੇ ਹੋ, ਪਰ ਐਟ ਏ ਡਿਸਟੈਂਸ ਜਿਹੜੇ ਦੇਖ ਰਹੇ ਹੁੰਦੇ ਨੇ ਉਹਨਾਂ ਦੇ ਕੋਲ ਕਈ ਵਾਰ ਜ਼ਿਆਦਾ ਵਿਜ਼ਨ ਹੁੰਦਾ। ਸੋ ਉਹਨਾਂ ਨੇ, ਮੈਂ ਇਹਨੂੰ ਐਸਾ ਅੰਗਰੇਜ਼ੀ 'ਚ ਵੀ ਪੜ੍ਹਾਂਗਾ ਪਹਿਲਾਂ ਔਰ ਪੰਜਾਬੀ ਵੀ ਨਾਲ ਨਾਲ ਕਰਾਂਗਾ। ਹਾਲਾਂ ਮੈਂ ਸਿੱਧਾ ਪੰਜਾਬੀ ਵੀ ਕਰ ਸਕਦਾ, ਪਰ ਇਹਨਾਂ ਨੇ ਬੜੇ ਖੂਬਸੂਰਤ ਅੰਦਾਜ਼ 'ਚ ਇਹ ਸਾਰਾ ਕੇਸ ਬਿਲਟ ਹੀ ਨਹੀਂ ਕੀਤਾ। ਉਹਨਾਂ ਨੇ ਉਸ ਲੈਂਸ ਤੋਂ ਦੇਖਿਆ ਕਿ ਕਿਉਂ ਜਿਹੜਾ ਉਹਨਾਂ ਨੇ ਉਹ ਇਸ ਸਿੱਟੇ ਤੇ ਪਹੁੰਚੇ ਨੇ ਕਿ ਖਾਲਿਸਤਾਨ ਬਣ ਰਿਹਾ। ਉਹਨਾਂ ਨੇ ਕਿਹਾ ਕਿ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਾਡੀ ਤਾਰੀਫ ਤੇ ਲਫ਼ਜ਼ ਵੀ ਨੇ ਔਰ ਵੈਸੇ ਤਾਰੀਫ ਕਿਹਨੂੰ ਮਾੜੀ ਲੱਗਦੀ ਹੈ, ਸੋ ਉਹਦੇ ਨਾਲ ਵੀ ਅਸੀਂ ਜਸਟਿਸ ਕਰਾਂਗੇ ਜੋ ਉਹਨਾਂ ਦੀ ਆਬਜ਼ਰਵੇਸ਼ਨ। ਉਹਨਾਂ ਨੇ ਕਿਹਾ ਗਿਵਨ ਦਾ ਸਿੱਖ ਡਾਇਸਪੋਰਾਜ਼ ਐਕਟੀਵਿਟੀਜ਼ ਐਂਡ ਇਟਸ ਆਊਟਰੀਚ ਇਨ ਦਾ ਪਾਵਰ ਕੋਰੀਡੋਰਸ ਆਫ ਲੀਡਿੰਗ ਡੈਮੋਕ੍ਰੇਸੀਜ਼ ਆਫ ਦਾ ਵਰਲਡ, it seems Khalistan is going to be on the agenda of international forums soon. The Sikhs have not only outdone the Hindu diaspora with wide range influence in the West, but also they have foiled the machinations of the Indian deep state. उन्होंने कहा भी जड़ियाँ सिख डायस्पोरा दियाँ कार्रवाइयाँ ने और उन्होंने दी आउटरीच है, पहुँच है लीडिंग डेमोक्रेसीज ऑफ द वर्ल्ड, दुनिया दे जमहूरीतां दे पावर दे कॉरीडोर दे विच गलियारियां दे विच, इस तो ये नज़र आंदा है कि इस वेले इंटरनेशनल फोरम दे उत्ते जिहड़ा खालिस्तान उन्हां दे राडार दे उत्ते है, उन्हां दे एजेंडे च है। और इस मामले च सिखां ने जिहड़ा हिंदू डायस्पोरा है जिन्हां दा बहुत वड्डा इन्फ्लुएंस ही वैस्ट, उन्हां नूं आउटडन कीता कि उन्हां नूं मात दित्ती है। और ईवन इंडियन डीप स्टेट उन्हां दियां एजेंसियां दी नूं भी चित कीता है। और ज़ाहिर है ट्रांसनैशनल रिप्रैशन का मुद्दा उभारण च जस्टिन ट्रूडो का बहुत वड्डा रोल है, पर इसने गेम पलटी है। On various occasions and religious festivals, the echoes of tragedy of 1984 and Sikh genocide are shaping the international public opinion
in favor of the Sikhs ਕਿ ਇਹ ਜਦੋਂ ਅੱਡ-ਅੱਡ ਧਾਰਮਿਕ ਸਮਾਗਮ ਹੁੰਦੇ ਨੇ ਔਰ ਦੂਸਰੇ ਮੌਕੇ ਹੁੰਦੇ ਨੇ 1984 ਦੇ ਇਹ ਦੁਖਾਂਤ ਘੱਲੂਘਾਰ ਹੈ ਔਰ ਸਿੱਖ ਨਸਲਕੁਸ਼ੀ ਇਹ ਸਾਰੇ ਮੁੱਦੇ ਜਿਹੜੇ ਨੇ ਸਿੱਖਾਂ ਦੇ ਹੱਕ ਦੇ ਵਿੱਚ ਜਿਵੇਂ ਉੱਠਦੇ ਨੇ ਉਹ ਇੰਟਰਨੈਸ਼ਨਲ ਪਬਲਿਕ ਓਪੀਨੀਅਨ ਨੂੰ ਪ੍ਰਭਾਵਿਤ ਕਰਦੇ ਨੇ although the Sikhs are very small minority of India but they are exceptionally endowed with the courage not to surrender their rights, deny accepting the Hindu dominance and stand against the coercion. In the West, their image is quite different from that of India and Pakistan. उन्होंने कहा भावें सिख बहुत एक घट गिनती च ने पर उन्हां दे विच जिहड़ी एक एक्सैप्शनल क्वालिटी है जिहड़ा हौसला है और अपने हक्कां लई खलोना है और किसी अगे जिहड़ा झुकना नहीं है और उन्होंने जिवें हिंदू डोमीनेंस नूं चैलेंज कीता है उन्हां दे दबाव और जुल्म दे सामने उन्हें सिखां दा इमेज पश्चिमी दुनिया दे विच डिफरेंट बनाया है जो जिहा इंडिया जां पाकिस्तान दे विच उस नालों बिल्कुल अड दे आर सिविलाइज्ड law abiding and role model political activists in conformity with their special appearance bearded and turbaned. Their pro-Khalistan activities abroad are not only instilling hope and strength in their own community in Indian Punjab but also heartening the Kashmiri and Indian Muslims and other suppressed minorities of India to rise against the oppression. उन्होंने कहा कि भाई उन्हों का जोड़ा इमेज है वो वखरा है वैस्ट दे विच वो बहुत सिविलाइज्ड ने कानून नूं मनण वाले ने और उन्हों का एक जोड़ा मॉडल पोलिटिकल एक्टिविस्ट के तौर के उत्ते उन्होंने अपनी वक्री होंद दस्तार और दाड़ियां नूं भी कायम रखा है और जड़ियां ने उन्हों दी जिहड़ी खास तौर पर बाहर प्रो खालिस्तान एक्टिविटीज़ ने ये सिर्फ उन्हों की कम्यूनिटी लई जिहड़ी पंजाब च है उहदे लई एक हौसला ही नहीं है बल्कि ये कश्मीरी और भारतीय मुसलमान जिहड़े दूसरे भारती हिंदूत्वियां दे जुल्म दे दा शिकार घट गिणतियां ने उन्हां नूं भी हौसला दिंदे ने The Sikh diaspora's protest rallies have uncovered the Indian real face to a greater extent and invigorate the Sikhs of Punjab who are constrained to be reticent because of the fear of severe reaction of the Indian security agencies. कि जिहड़ी सिख डायस्पोरा दे बाहर प्रोटेस्ट रैलीज़ ने उन्हें भारत दे जिहड़े असली चेहरे नूं बेनकाब कीता है उन्हां दीआं सुरक्षा दस्तियां नूं भी क्योंकि पंजाब दे विच जिहड़ा वो अपनी आवाज़ नहीं चुक सकते उस तरह सिक्योरिटी उन्हां दे दस्तियां दे जुल्मां करके और फिर उन्होंने जिहड़ा खास ट्रिब्यूट दित्ती है उन्होंने कहा कि भी ये जड़ा इट्स आल्सो मेकिंग द बेस्ट यूज ऑफ इट्स सोल वैपन्स TV84 एंड Satluj TV to give vent to the agonies the Sikhs are suffering under the tyrannical Hindu rule and provide very appropriate and effective feedbacks to its community. कि बाहरले सिखां ने TV84 और Satluj TV राही उन्हां दा बेस्ट यूज जिहड़ा कीता है जिथे वो सिखां दी सफरिंग दुखांत नूं हाईलाइट करते हैं हिंदुआं दे टिरनी वाला जिहड़ा जुल्म वाला रूल है और ये कम्यूनिटी नूं भी इस चों जिहड़ी है एप्रोप्रीएट फीडबैक मिलती है although the Sikh diaspora doesn't receive any financial support from any country and is struggling for freedom on self-help basis, however the community is lucky to have very sane minds in its ranks like Dr. Amarjit Singh, who is ideologically very consistent, eloquent and conscious and has made TV84 as mainstream TV channel of the world because of his effective commentaries on current affairs more relevant to the Sikh cause. So, बहुत बहुत शुक्रिया राजा नुसरत अली जी जो तुसी साढ़े बारे सोचते हो असी तो जागते रहो कहण वाला ही पर उन्होंने TV84 नूं वर्ल्ड क्लास TV चैनल दे नाल जोड़िया कि भाई ये जिहड़ी आवाज़ है कल्ली यही आवाज़ नहीं है इस दे उत्ते जिहड़ियां ने करंट अफेयर्स जिहड़ियां हैं उस दे उत्ते भी जिहड़ी टिप्पणियां वर्ल्ड क्लास है आल्सो हिज नॉलेज बेस्ड पावरफुल स्पीचेस ऑन डिफरेंट फोरम्स are heard by the audience with great interest and curiosity. He presents the Sikh community as religiously tolerant,
accommodative and capable to add to regional and international peace if freed। ਕਿ ਵੀ ਸਾਡੀ ਜਿਹੜੀ ਪਹੁੰਚ ਹੈ ਉਹ ਉਦਾਰਵਾਦੀ ਹੈ, ਉਸ ਦੇ ਥੱਲੇ ਅਸੀਂ ਸਿੱਖ ਧਰਮ ਨੂੰ ਜਾਂ ਖਾਲਿਸਤਾਨ ਸਟੇਟ ਨੂੰ ਧਾਰਮਿਕ ਤੌਰ ਤੇ ਟੋਲਰੈਂਟ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਔਰ ਇੰਟਰਨੈਸ਼ਨਲ ਪੀਸ ਦੀ ਜ਼ਾਮਨ ਦੇ ਤੌਰ ਤੇ ਜਿਹੜਾ ਉਹ ਪ੍ਰੈਜ਼ੈਂਟ ਕਰਦੇ। ਸੋ ਉਹਨਾਂ ਨੇ ਇਨਫੈਕਟ the Khalistan movement is based on very strong footings and the grievances of the Sikhs against the Hindu elite are very genuine and agonizing। कि खालिस्तान ਦੀ मूवमेंट बड़ी फर्म स्ट्रॉन्ग फुटिंग ਦੇ ਉੱਤੇ बड़े मजबूत ठोस आधार ਦੇ ਉੱਤੇ खड़ी है जी। ਕਿਉਂਕਿ ਜਿਹੜੇ ਸਿੱਖਾਂ ਦੇ ਦੀਆਂ ਗ੍ਰੀਵੈਂਸਿਸ ਨੇ, ਸ਼ਿਕਾਇਤਾਂ ਨੇ, ਉਹਨਾਂ ਦੇ ਉੱਤੇ ਹੋਏ ਜ਼ੁਲਮ ਨੇ ਹਿੰਦੂ ਐਲੀਟ ਵੱਲੋਂ, ਉਹ ਬੜੇ ਜੈਨੂਨ ਨੇ ਔਰ ਉਹ ਬੜੇ ਤਕਲੀਫ ਦੇ ਵੀ ਨੇ ਕਿਉਂਕਿ ਜਿਸ ਚੋਂ ਸਿੱਖ ਗੁਜ਼ਰੇ ਨੇ। Most of the leading Sikh scholars are not reluctant to admit that Sikh leadership's decision to accede to India in 1947 was not correct, and turning down Quaid-e-Azam Muhammad Ali Jinnah's offer to live in Pakistan on their terms without the division of Punjab was also the wrong decision। The leadership was beguiled and betrayed by Hindu supremacists। Not only the Sikhs were not given their due rights after the partition in 1947, but also they suffered from problems like Sikh identity, language, and control of resources। Jarnail Singh Bhindranwale's demand for autonomy was so repugnant to the Hindu elite that he didn't take long to decide to eliminate Bhindranwale permanently। So ਉਹਦੇ 'ਚ ਇਹਨਾਂ ਨੇ 1947 ਦੌਰ ਦੀ ਸਿੱਖ ਲੀਡਰਸ਼ਿਪ ਦੀ ਅਹਿਮਕਾਨਾ ਪਹੁੰਚ ਦੀ ਗੱਲ ਕੀਤੀ ਹੈ ਕਿ ਅੱਜ ਬਹੁਤ ਸਾਰੇ ਸਿੱਖ ਇਸ ਗੱਲ ਨਾਲ ਸਹਿਮਤ ਨੇ ਸਿੱਖ ਲੀਡਰਸ਼ਿਪ ਕਿ ਭਾਈ ਉਹ ਬੜੀ ਵੱਡੀ ਗਲਤੀ ਸੀ। ਔਰ ਈਵਨ ਜਿਵੇਂ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਸਿੱਖਾਂ ਨੂੰ ਆਪਣੀ ਟਰਮਸ ਦੇ ਉੱਤੇ ਪਾਕਿਸਤਾਨ 'ਚ ਰਹਿਣ ਦਾ ਜਿਹੜਾ ਹੈ ਉਹ ਆਫਰ ਕੀਤੀ ਸੀ, ਉਹਨੂੰ ਵੀ ਠੁਕਰਾ ਦਿੱਤਾ ਉਹਨਾਂ ਨੇ। ਔਰ ਨਤੀਜੇ ਦੇ ਤੌਰ ਤੇ ਜੋ 47 ਦਾ ਦੁਖਾਂਤ ਤਾਂ ਨਿਕਲਿਆ ਹੀ ਨਿਕਲਿਆ, ਪਰ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਸਿੱਖ ਹਿੰਦੂਆਂ ਦੀ ਗੁਲਾਮੀ 'ਚ ਆਏ। ਔਰ ਉਹਨਾਂ ਨੇ ਕਿਹਾ ਕਿ ਫਿਰ ਸਿੱਖਾਂ ਨੇ ਜੋ ਕੁਝ ਫੇਸ ਕੀਤਾ ਉਹ ਆਪਣੀ ਸ਼ਨਾਖਤ, ਆਪਣੀ ਜ਼ਬਾਨ ਤੇ ਆਪਣੇ ਸਾਧਨ, ਕੁਦਰਤੀ ਸਾਧਨ ਵਾਟਰ, ਉਸ ਦੇ ਲਈ ਸਟਰਗਲ। ਔਰ ਜੇ ਖੁਦ ਮੁਖਤਾਰੀ ਦੀ ਮੰਗ, ਅੰਦਰੂਨੀ ਖੁਦ ਮੁਖਤਾਰੀ ਦੀ ਸੰਤ ਪਿੰਡਾਂ ਵਾਲਿਆਂ ਨੇ ਕੀਤੀ ਤੇ ਹਿੰਦੂ ਇੰਨੇ ਭੂਤਰੇ ਹੋਏ ਸੀ ਕਿ ਉਹਨਾਂ ਨੂੰ ਵੀ ਜਿਹੜਾ ਪਿੰਡਾਂ ਵਾਲਿਆਂ ਨੂੰ ਐਲੀਮੀਨੇਟ ਕਰ ਦਿੱਤਾ ਪੱਕੇ ਤੌਰ ਤੇ। Two major reasons seem to lead the Indian authorities to attack the Golden Temple. Firstly, Jarnail Singh Bhindranwale was uncompromising and popular, and his dynamic leadership could endanger the Indian Union. Secondly, not less important was the Bhindranwale's companionship with ex-Major General Shahbeg Singh, which had scared the Indian authorities because the military veteran could well manage the Sikh militancy। ਕਿ ਦੋ ਰੀਜ਼ਨ ਉਹਨਾਂ ਦੇ ਲਈ, ਇੱਕ ਤਾਂ ਇਹ ਸੀ ਕਿ ਜੇ ਪਿੰਡਾਂ ਵਾਲੇ ਉਹ ਕਿਸੇ ਨਾਲ ਜਿਹੜੇ ਝੁਕਣ ਵਾਲੇ ਨਹੀਂ ਸੀ, ਉਹ ਸਮਝੌਤਾ ਉਹਨਾਂ ਨੇ ਨਹੀਂ ਸੀ ਕਰਨਾ, ਵਿਕਣਾ ਨਹੀਂ ਸੀ ਕਹਿਣਾ, ਉਹ ਇਹ ਚਾਹੁੰਦੇ ਨੇ, ਉਹਨਾਂ ਦੀ ਡਾਇਨਾਮਿਕ ਲੀਡਰਸ਼ਿਪ ਸੀ। ਔਰ ਦੂਸਰਾ, ਜਿਸ ਕਦਰ ਜਨਰਲ ਸੁਬੇਗ ਸਿੰਘ, ਕਿਉਂਕਿ ਉੱਥੇ ਬਹੁਤੀ ਪਾਕਿਸਤਾਨ 'ਚ ਸ਼ਾਹ ਬੇਗ ਹੀ ਕਹਿੰਦੇ ਨੇ, ਅਸੀਂ ਇੱਧਰ ਜਨਰਲ ਸੁਬੇਗ ਸਿੰਘ, ਕਿ ਉਹਨਾਂ ਦੇ ਨਾਲ ਉਹਨਾਂ ਦਾ ਮਿੱਤਰਾਨਾ। ਔਰ ਇਸ ਤੋਂ ਵੀ ਭਾਰਤੀ ਅਥਾਰਟੀਜ਼ ਘਬਰਾਉਂਦੀਆਂ ਸੀ ਕਿ ਇਹ ਜਿਹੜਾ ਫੌਜੀ ਜਰਨਲ ਹੈ ਇਹ ਸਿੱਖ ਮਿਲੀਟੈਂਸੀ ਨੂੰ ਬਹੁਤ ਚੰਗੀ ਤਰ੍ਹਾਂ ਜਿਹੜਾ ਉਹ ਇਸਤੇਮਾਲ ਕਰ ਸਕਦਾ ਹੈ ਆਪਣੇ ਹੱਕਾਂ ਦੇ ਲਈ। Some basic facts about India and about the mindset of Hindu elites are essential to understand for the leadership of any separatist or human rights movement in India. The first is that India has never been an ideologically bonded country, but the Hindus claim that Hindustan is for Hindus is an open secret. This very assertion of inborn thought of Hindus is very root cause of vindictive atmosphere in India, and naturally it generates the sense of alienation and subjugation in the non-Hindu communities. Unfortunately, the Hindu elite is benefiting politically out of the situation of religious bias and hate, and has always been prone to dominate other religious minorities instead of finding out ways for peaceful coexistence with them. The Hindus did not realize
this low point on his part even after the partition of India based on two-nation theory in 1947. ਉਹਨਾਂ ਨੇ ਇਹ ਹਿੰਦੂ ਸਾਈਕੀ ਦਾ ਦਿੱਤਾ ਹੈ ਕਿ ਵੀ ਪਹਿਲੀ ਗੱਲ ਉਹ ਇਹ ਬਿਲੀਵ ਕਰਦੇ ਨੇ ਔਰ ਇਸ ਨੂੰ ਪ੍ਰਚਾਰਦੇ ਨੇ ਕਿ ਜੀ ਅਸੀਂ ਜਿਹੜਾ ਇੱਕ ਮੁਲਕ ਦੇ ਤੌਰ ਦੇ ਉੱਤੇ ਹਿੰਦੁਸਤਾਨ ਜਿਹੜਾ ਹੈ ਇਹ ਹਿੰਦੂਆਂ ਦੇ ਲਈ ਹੈ। ਔਰ ਲੇਕਿਨ ਹਕੀਕਤ ਇਹ ਹੈ ਕਿ ਆਈਡੀਓਲੋਜੀਕਲੀ ਤਾਂ ਕੋਈ ਚੀਜ਼ ਵਿਚਾਰਧਾਰਕ ਜਾਂ ਨੁਕਤਾ ਕਿਸੇ ਵੀ ਜਿਸ ਦੇ ਲਈ ਤੁਸੀਂ ਕਹਿੰਦੇ ਹੋ ਨਜ਼ਰੀਏ ਦੇ ਐਂਗਲ ਤੋਂ ਤਾਂ ਉਹ ਆਪਸ ਦੇ ਵਿੱਚ ਬੱਝੇ ਹੋਏ ਨਹੀਂ ਨੇ, ਲੇਕਿਨ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਇਹ ਗਲਤ ਗੱਲ ਵੀ ਵੜੀ ਹੋਈ ਹੈ ਔਰ ਇਸ ਲਈ ਉਹ ਬਦਲਾ ਲਊ ਭਾਵਨਾ ਰੱਖਦੇ ਨੇ ਜਿਹੜਾ ਵੀ ਇਸ ਦੇ ਖਿਲਾਫ ਆਵਾਜ਼ ਚੁੱਕਦਾ ਹੈ। ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਆਲਰੇਡੀ ਉਹਨਾਂ ਦੇ ਇਸ ਨਜ਼ਰੀਏ ਕਰਕੇ ਹੀ 1947 ਦੇ ਵਿੱਚ ਮੁਲਕ ਦੀ ਵੰਡ ਹੋਈ, ਪਾਕਿਸਤਾਨ ਹੋਣ ਦੇ ਵਿੱਚ ਆਇਆ। ਪਰ Hindu majority and the United India are two natural advantages which cater to the haughty ambition of Hindu imperialists to subjugate the non-Hindu communities and promote Hindutva within India and boast important for Hindu elite and he can do anything to maintain them. कि भी ये जड़ा हाँ within India and boast of its being the largest democracy of the world and dream to be ਦਾ ਵੀਟੋ ਪਾਵਰ। ਹੁਣ ਉਹ ਜਿਹੜੇ ਇਹ ਗਲਤ ਜਿਹੜੇ ਉਹਨਾਂ ਨੇ ਧਾਰਨਾਵਾਂ ਆਪਣੇ ਮਨ 'ਚ ਬਣਾਈਆਂ ਹੋਈਆਂ ਨੇ ਉਸ 'ਚੋਂ ਇਹ ਕੱਢਦੇ ਨੇ ਕਿ ਭਾਈ ਇੱਕ ਤਾਂ ਉਹ ਨਾਨ ਹਿੰਦੂਆਂ ਨੂੰ ਸੁਪਰੈਸ ਕਰਦੇ ਨੇ, ਹਿੰਦੂਤਵਾ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਦੇ ਨੇ ਔਰ ਇਸ ਸਾਰੇ ਨੂੰ ਫਿਰ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿ ਕੇ ਔਰ ਇਹ ਸਮਝ ਕੇ ਕਿ ਵੀ ਉਹਨਾਂ ਦੇ ਕੋਲ ਵੀਟੋ ਪਾਵਰ ਵੀ ਆਏਗੀ ਇੱਕ ਦਿਨ, ਉਹ ਬਿਹੇਵ ਕਰਦੇ ਨੇ। That is why the said two factors are very important for the Hindu elite and he can do anything to maintain them. The Operation Blue Star is very highlighted force in India, a very highlighted example of Hindu sensitivity for the integrity of Indian Union. The fact is that democracy and secularism are just force in India and do not conform to the Hindutva ideology. उन्होंने कहा भी ये हिंदुत्वी इस ਆਪਣੇ ਕਾਨਸੈਪਟ ਨੂੰ ਕਿ ਹਿੰਦੂ ਲੈਂਡ ਹੈ ਔਰ ਉਹਨੂੰ ਕੋਈ ਚੈਲੰਜ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਪਿੰਡਾਂ ਵਾਲੇ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਸੀ। ਉਹਨਾਂ ਦੇ ਲਈ ਇਹ ਬਹੁਤ ਵੱਡੀ ਸੈਂਸਿਟਿਵਿਟੀ ਦੀ ਗੱਲ ਸੀ ਔਰ ਉਹਨਾਂ ਨੇ ਇਸੇ ਲਈ ਜਿਹੜਾ ਹੈ the fact is that democracy and secularism are just force in India. ਇਹ ਐਵੇਂ ਇੱਕ ਟਕਵੰਜ ਨੇ, ਰਿਐਲਿਟੀ ਦੇ ਵਿੱਚ ਹਿੰਦੂਤਵਾ ਦੀ ਆਈਡੀਓਲੋਜੀ ਨਾਲ ਨਾ ਸੈਕੂਲਰਿਜ਼ਮ ਮੇਲ ਖਾਂਦਾ ਹੈ ਤੇ ਨਾ ਜਮਹੂਰੀਅਤ ਮੇਲ ਖਾਂਦੀ ਹੈ। ਉਹ ਤਾਂ बेस ही वर्ण आश्रम कास्ट सिस्टम दे उत्ते A large number of Indian ground forces are busy in suppressing the separatist and rights movements. The irony is that the ground forces comprise of the lower classes of the Indian society, including the Muslims and the Sikhs under the Hindu command, and are forced to oppress their own communities. The excessive suicidal deaths of military personnel in India speak of terrible psychological situation they are undergoing in the line of their duties. The discriminatory treatment and discrimination laws against the Muslims are meant to disable them socially, politically and economically so that they are never a challenge to Hindu majority in India. The Sikhs are not challenged to the Hindu majority but they are believed to be dangerous for the Indian Union. ਹੁਣ ਇਹਦੇ 'ਚ ਜਿਹੜਾ ਫੈਕਟਰ ਰਾਜਾ ਨੁਸਰਤ ਅਲੀ ਜੀ ਨੇ ਡਰਾ ਕੀਤਾ ਹੈ ਔਰ ਇਹ ਕਦੇ ਫਿਗਰਸ ਬਹੁਤੀਆਂ ਸਾਹਮਣੇ ਨਹੀਂ ਆਉਂਦੀਆਂ, ਬਹੁਤ ਵਾਰ ਕਸ਼ਮੀਰ ਦੇ ਹਵਾਲੇ ਨਾਲ, ਮਨੀਪੁਰ ਦੇ ਜਾਂ ਨਾਗਾਲੈਂਡ ਜਾਂ ਦੂਸਰੇ ਵੀ ਫੌਜੀ ਭਾਰਤ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ 'ਚ ਮਾਈਨੋਰਿਟੀ ਵਾਲੇ ਜਾਂ ਈਵਨ ਲੋ ਕਾਸਟ ਜਿਨ੍ਹਾਂ ਨੂੰ ਅਛੂਤ ਬਣਾਇਆ ਉਹ ਸੁਸਾਈਡ ਕਰਦੇ ਨੇ। ਇਹ ਫੈਕਟਰ ਬਹੁਤ ਕਿ ਵੀ ਇੱਕ ਤਾਂ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਆਪਣੇ ਲੋਕਾਂ ਨੂੰ ਹੀ ਦਬਾਉਣ ਦੇ ਲਈ ਔਰ ਜਿਸ ਪ੍ਰੈਸ਼ਰ ਥੱਲੇ ਉਹ ਜਿਉਂਦੇ ਨੇ, ਇੱਕ ਪਾਸੇ ਰੋਟੀ ਰੋਜ਼ੀ ਦਾ ਮਾਮਲਾ ਵੀ ਹੁੰਦਾ ਕਿ ਉਹ ਆਤਮਘਾਤ ਕਰਨ ਵੱਲ ਤੁਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਆਲਰੇਡੀ ਉਹਨਾਂ ਹੀ ਸਿੱਖਾਂ ਔਰ ਮੁਸਲਮਾਨਾਂ ਔਰ ਲੋਅਰ ਕਾਸਟ ਨੂੰ ਆਪਣੇ ਲੋਕਾਂ ਦੇ ਖਿਲਾਫ ਹੀ ਉਹਨਾਂ ਨੂੰ ਦਬਾਉਣ ਦੇ ਲਈ ਵਰਤਦੇ ਨੇ, ਇਸ ਲਈ ਉਹ ਸਾਈਕੋਲੋਜੀਕਲ ਪ੍ਰੈਸ਼ਰ 'ਚੋਂ ਵੀ ਨਿਕਲਦੇ ਨੇ। ਭਾਵੇਂ ਸਿੱਖ ਜਿਹੜੇ ਨੇ ਉਹ ਕੋਈ ਹਿੰਦੂ ਮੈਜੋਰਿਟੀ ਨੂੰ 2% ਕਿੰਨਾ ਕੁ ਚੈਲੰਜ ਹੋਣਗੇ ਪਰ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਵੀ ਸਿੱਖ ਖਰੋਣ ਵਾਲਾ ਹੈ, ਲੜਨ ਵਾਲਾ ਹੈ ਤੇ ਇੰਡੀਅਨ ਯੂਨੀਅਨ ਨੂੰ ਇਹ ਵੱਡਾ ਚੈਲੰਜ ਨੇ। The guilty conscience of the Hindu ruling elite with respect
to the desecration of Golden Temple and Sikh genocide, the revenge history of the Sikhs, and activism of the Sikh diaspora trigger the Indian authorities not to trust the loyalty of the Sikhs. ਸਿੱਖਾਂ ਦਾ ਇਤਿਹਾਸ, ਉਹਨਾਂ ਦੀ ਬਦਲਾਖੋਰੀ ਦੀ ਭਾਵਨਾ ਔਰ ਜਿਹੜਾ ਡਾਇਸਪੋਰਾ ਦਾ ਇਸ ਵੇਲੇ ਐਕਟਿਵਿਜ਼ਮ ਹੈ ਉਹ ਉਹਨਾਂ ਨੂੰ ਇੰਡੀਅਨ ਅਥਾਰਟੀਜ਼ ਨੂੰ ਸਿੱਖਾਂ ਤੇ ਕਦੇ ਵੀ ਯਕੀਨ ਜਾਂ ਉਹਨਾਂ ਦੀ ਵਫਾਦਾਰੀ ਦੇ ਉੱਤੇ ਉਹ ਯਕੀਨ ਨਹੀਂ ਕਰਦੇ. The Indian deep state is working day in and day out to neutralize the Khalistan movement through different covert methods. Apparently, to Indian security agencies, the elimination of the effective and dynamic Sikh leadership, like that of Pindramwale, is the best game plan to avert the repeat of 1984 tragedy or not to take upon itself the blame of Sikh genocide. Deep Sidhu and Sidhu Musewala met their tragic end due to their open attachment with the Sikh cause. Both were popular, visionary and promising leaders. Jailed Amritpal Singh is an elected member of Lok Sabha and is under trial for raising voice for the Sikh identity. ਸਾਨੂੰ ਆਪਣੇ ਲਿਖਾਰੀਆਂ ਚੋਂ ਵੀ ਇਸ ਐਂਗਲ ਨੂੰ ਸਮਝਣ ਵਾਲੇ ਨਹੀਂ ਮਿਲਣਗੇ ਕਿ ਪਿੰਡਾਂ ਵਾਲਿਆਂ ਤੋਂ ਬਾਅਦ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਜਿਹੜੇ ਨੌਜਵਾਨੀ ਦੀ ਇਮੇਜਿਨੇਸ਼ਨ ਨੂੰ ਕੈਪਚਰ ਕਰ ਰਹੇ ਸੀ, ਨਾ ਵਿਕਣ ਵਾਲੇ ਸੀ, ਉਹਨਾਂ ਨੇ ਕਿਹਾ ਵੀ ਬਜਾਏ ਸਾਨੂੰ ਜੈਨੋਸਾਈਡ ਕਰਨਾ ਪਏ ਬਾਅਦ ਚ ਤੇ ਉਹਦਾ ਬਲੇਮ ਆਏ, ਨਾ ਰਹੇ ਬਾਂਸ ਨਾ ਵਜੇ ਬੰਸਰੀ, ਉਹਨਾਂ ਨੂੰ ਵੀ ਐਲੀਮੀਨੇਟ ਕੀਤਾ ਔਰ ਅਮਰਪਾਲ ਸਿੰਘ ਜਿਹੜਾ ਇਲੈਕਟਡ ਐਮਪੀ ਹੈ ਉਹਨੂੰ ਉਹਨਾਂ ਨੇ 2200 ਕਿਲੋਮੀਟਰ ਦੂਰ ਜਿਹੜਾ ਹੈ ਉਹ ਰੱਖਿਆ ਹੋਇਆ ਔਰ ਝੂਠੇ ਕੇਸਾਂ ਦੇ ਵਿੱਚ ਉਲਝਾਇਆ ਹੋਇਆ. ਬਿਲਕੁਲ. India is notorious for the transnational killings and plans to kill the Sikh leadership and Kashmiri freedom fighters. In the light of above lines, one can well sense that for the Hindu elite, the integrity of Indian Union is far dearer than the lives and rights of the non-Hindu communities in India. But the fact is that further division of India can only be averted by granting equal rights to all non-Hindu communities and thereby winning their loyalties. ਕਿ ਵੀ ਇਹ ਉੱਥੇ ਜੋ ਉਹਨਾਂ ਨੇ ਦੀਪ ਸਿੱਧੂ, ਸਿੱਧੂ ਮੂਸੇਵਾਲਾ ਦੇ ਨਾਲ ਕੀਤਾ ਜਾਂ ਅਮਰਤਪਾਲ ਸਿੰਘ ਨੂੰ ਜੇਲ੍ਹ ਕੀਤਾ, ਬਾਹਰ ਉਹਨਾਂ ਨੇ ਇਸ ਆਵਾਜ਼ ਨੂੰ ਦਬਾਉਣ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਹੈ ਉਹ ਸਹਾਰਾ ਲਿਆ ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਉਹਨਾਂ ਦੇ ਲਈ ਜੇ ਉਹ ਸਮਝਦੇ ਨੇ ਕਿ ਫਰਦਰ ਇੰਡੀਆ ਦੀ ਡਿਵੀਜ਼ਨ ਨਾ ਹੋਏ ਤਾਂ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਬਰਾਬਰ ਦੇ ਹੱਕ ਦੇਣੇ ਇਹ ਸਭ ਤੋਂ ਅਹਿਮੀਅਤ ਵਾਲੀ ਗੱਲ ਹੈ. However, the Hindu psyche is opposed to it and the Hindu elite is not inclined to grant civil liberties to non-Hindus and treat them equally. His major focus is to strengthen and empower the Hindu majority in all respects to keep intact the present Indian Union and to make India a Hindu state rather than a secular. ਪਰ ਕਿਉਂਕਿ ਜਿਹੜੀ ਹਿੰਦੂ ਮਾਨਸਿਕਤਾ ਹੈ ਉਹ ਇਸ ਦੇ ਬਿਲਕੁਲ ਵਿਰੁੱਧ ਹੈ, ਉਹ ਕਦੇ ਵੀ ਸਿਵਲ ਲਿਬਰਟੀਜ਼ ਨਾਨ ਹਿੰਦੂਜ਼ ਨੂੰ ਨਹੀਂ ਦੇਣਗੇ, ਬਰਾਬਰ ਦਾ ਕਦੇ ਸਲੂਕ ਕਰ ਨਹੀਂ ਸਕਦੇ. ਉਹਨਾਂ ਦਾ ਸਭ ਤੋਂ ਜਿਹੜਾ ਪਾਵਰਫੁਲ ਹੈ ਤਰੀਕਾ ਹੈ ਕਿ ਹਿੰਦੂ ਮੈਜੋਰਿਟੀ ਨੂੰ ਇੰਨਾ ਤਾਕਤਵਰ ਕਰੋ ਔਰ ਉਹਨੂੰ ਇੰਟੈਕਟ ਰੱਖੋ ਤਾਂ ਕਿ ਜਿਹੜੀ ਪ੍ਰੈਜ਼ੈਂਟ ਇੰਡੀਅਨ ਯੂਨੀਅਨ ਹੈ ਇਹ ਅਲਟੀਮੇਟਲੀ ਹਿੰਦੂ ਸਟੇਟ ਬਣੇ, ਨਾ ਕਿ ਇੱਕ ਸੈਕੂਲਰ ਸਟੇਟ. ਬਿਲਕੁਲ. The world connives with India for trade and other interests. However, the Hinduism is opposed to democracy and the international standards of human rights because of caste system and idol worshipping. Moreover, the importance of cow and its excretion for Hindus is sure to have social implications, and certainly it impacts the coexistence of the Hindus with other religious minorities negatively, especially with the Muslims. Had there not been the Hindu majoritarian rule in India, a believer of Hinduism would not have comforted with his core beliefs in the present day scientific world. Despite the social and political dominance of Hindu extremists, so-called love jihad, phobia, anti-conversion laws, and the exile of Dr. Zakir Naik speak of the embedded fear and hate of the Hindu elite against the Islam and the Muslims. ਉਹਨਾਂ ਨੇ ਇਹ ਕਿਹਾ ਕਿ ਵੀ ਇਹ ਹਿੰਦੂ ਜਿਹੜਾ ਉਹਨਾਂ ਦਾ ਬੁੱਤ ਪ੍ਰਸਤੀ ਹੈ, ਕਾਸਟ ਸਿਸਟਮ, ਆਈਡਲ ਵਰਸ਼ਿਪ, ਗਾਂ ਨੂੰ ਕਿਸ ਹੱਦ ਤੱਕ ਜਾਣਾ ਔਰ ਇਹ
ਇਸ ਸਾਇੰਟੀਫਿਕ ਯੁੱਗ ਦੇ ਵਿੱਚ ਵੀ ਜੇ ਉਹਨਾਂ ਦਾ ਹਿੰਦੂ ਮੈਜੋਰੀਟੇਰੀਅਨ ਉਹ ਭਾਵਨਾਵਾਂ ਜਿਉਂਦੀਆਂ ਨਾ ਰੱਖਣ ਤਾਂ ਸ਼ਾਇਦ ਆਮ ਲੋਕ ਵੀ ਇਸ ਤੋਂ ਰਿਵੋਲਟ ਕਰਨ। ਇਸੇ ਕਰਕੇ ਜਿਹੜੇ ਇਹਨਾਂ ਨੂੰ ਚੈਲੰਜ ਕਰਨ ਵਾਲੇ ਨੇ ਜ਼ਾਕਰ ਨਾਇਕ ਜਾਂ ਦੂਸਰਾ ਉਹਨਾਂ ਦੀ ਔਰ ਜਿਸ ਕਿਸਮ ਦੇ ਲਾਅ ਇਹਨਾਂ ਨੇ ਐਂਟਾਈ ਕਨਵਰਸ਼ਨ ਲਾਅ ਔਰ ਦੂਜੇ ਲਿਆਂਦੇ ਔਰ ਮੁਸਲਮਾਨਾਂ ਨੂੰ ਬਲੇਮ ਕੀਤਾ ਜਾਂਦਾ ਹੈ ਜੀ ਲਵ ਜਿਹਾਦ ਤੇ ਫਲਾਣਾ ਜਿਹਾਦ ਔਰ ਈਵਨ COVID-19 ਜਿਹਾਦ ਵੀ ਉਹਨਾਂ ਤੇ। ਫਿਰ ਸੈਕੰਡਲੀ ਦਾ ਹਿੰਦੂ ਮੈਜੋਰਿਟੀ ਇਜ਼ ਵੈਰੀ ਪਾਵਰਫੁਲ ਟੂਲ in the hands of Hindu elite to make very tyrannical decisions such as the military action on Golden Temple in 1984, state terrorism in Indian held Kashmir, demolition of Babri Mosque, massacre of Muslims in Gujarat, revocation of special status for disputed Kashmir, Citizenship Amendment Act 2019 and NRC etc. Indian democracy and secularism have proved very bad experience for the religious minorities, especially the Muslims and the Sikhs and for the world peace. ਫਿਰ ਉਹਨਾਂ ਨੇ ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਵੀ ਉਹ ਕਿਉਂਕਿ ਹਿੰਦੂ ਮੈਜੋਰਿਟੀ ਨੂੰ ਇੰਟੈਕਟ ਰੱਖਦੇ ਆ ਉਹਨਾਂ ਨੇ ਜੋ ਕੁਝ ਕੀਤਾ ਉਹ ਜੂਨ 84 ਹੋਏ ਬਾਬਰੀ ਮਸਜਿਦ ਨੂੰ ਢਾਣਾ ਹੋਏ ਗੁਜਰਾਤ ਦੇ ਵਿੱਚ 2002 ਚ ਮੁਸਲਮਾਨਾਂ ਦਾ ਕਤਲੇਆਮ ਹੋਏ ਕਸ਼ਮੀਰ ਦੇ ਸਟੇਟਸ ਨੂੰ ਖਤਮ ਕਰਨਾ ਹੋਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਾਂ NRC ਹੋਏ ਇਹ ਜਿਹੜੇ ਨੇ ਉਹਨਾਂ ਨੇ ਇਸ ਸਾਰੇ ਦੇ ਉੱਤੇ ਮਾਈਨੋਰਟੀਜ਼ ਦੇ ਉੱਤੇ ਪੂਰੇ ਜ਼ੁਲਮ ਕੀਤੇ ਨੇ। The religious minorities can protest at the risk of their life, property and respect, but they cannot influence the legislation in India. A very lasting assurance of Hindus upper hand ਕਿ ਵੀ ਉਹ ਆਵਾਜ਼ ਚੁੱਕਣਗੇ ਮਾਰੇ ਜਾਣਗੇ ਪ੍ਰਾਪਰਟੀਆਂ ਜ਼ਬਤ ਹੋਣਗੀਆਂ ਬੁਲਡੋਜ਼ ਹੋਣਗੀਆਂ ਪਰ ਮੈਜੋਰਿਟੀ ਤਾਂ ਉਹਨਾਂ ਕੋਲ ਹੈ ਕਾਨੂੰਨ ਨੂੰ ਉਹ ਪ੍ਰਭਾਵਿਤ ਨਹੀਂ ਕਰ ਸਕਦੇ। Keeping in view the rigorous facts of the Indian Union, one can say with certainty that the non-Hindu communities of India are at the mercy of Hindu extremists, and if some minorities still feel free in India, then in a lighter vein, it is no more than a wishful thinking, self-betraying and short-sightedness। कि ये जड़ा हिंदू एक्सट्रीमिस्ट का एजेंडा है इस दे थले कोई माइनॉरिटी तो सेफ हो ही नहीं सकती रह ही नहीं सकती तो जे फिर भी किसी ਨੂੰ ਉੱਥੇ ਲੱਗਦਾ ਹੈ ਕਿ ਜੀ ਅਸੀਂ ਬਹੁਤ ਖੁਸ਼ ਹਾਂ ਤਾਂ ਫਿਰ ਉਹ ਇੱਕ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਔਰ ਇੱਕ ਡ੍ਰੀਮ ਲੈਂਡ ਦੇ ਵਿੱਚ ਰਹਿੰਦੇ ਨੇ। ਅਖੀਰਲਾ ਉਹਨਾਂ ਦਾ ਪੈਰਾਗ੍ਰਾਫ ਹੈ Despite the connivance of advanced world with India with respect to its state managed violations of human rights and despite the connivance of the advanced world and UN resolutions, discriminatory laws and state terrorism, the separatist movements are continuing in India। कि ਇਹਦੇ ਬਾਵਜੂਦ ਕਿ ਜਿਹੜਾ ਐਡਵਾਂਸਡ ਵਰਲਡ ਹੈ ਉਹ ਵਪਾਰਕ ਹਿੱਤਾਂ ਕਰਕੇ ਉਹਨਾਂ ਦੇ ਨਾਲ ਅਲਾਈਅੰਸ ਰੱਖਦਾ ਹੈ ਬਾਕੀ ਮੁੱਦਿਆਂ ਨੂੰ ਜਾਂ UN ਰੈਜ਼ੋਲੂਸ਼ਨਸ ਨੂੰ ਦਰਕਨਾਰ ਕਰਕੇ ਲੇਕਿਨ ਇਹਦੇ ਬਾਵਜੂਦ ਭਾਰਤ ਦੇ ਵਿੱਚ ਜਿਹੜੀਆਂ ਅੱਡਵਾਦੀ ਲਹਿਰਾਂ ਨੇ ਉਹ ਬਰਾਬਰ ਜਾਰੀ ਨੇ। The Kashmiri Muslims are not compromising on their demand despite the state coercion and terrorism. The Khalistan movement is gaining strength day by day. Most gatherings of the Sikhs are held in Gurdwaras, which suggest that Khalistan movement is based on the teachings of the Sikh Guru। उन्होंने कहा ना कश्मीरी दबण वाले ने खालिस्तान ਦੀ मूवमेंट भी दिन ब दिन ਜ਼ੋਰ ਫੜ ਰਹੀ ਹੈ। ਗੁਰਦੁਆਰਿਆਂ ਦੇ ਵਿੱਚ ਹੀ ਸਿੱਖਾਂ ਦੇ ਬਹੁਤ ਸਾਰੇ ਇਕੱਠ ਹੁੰਦੇ ਨੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਖਾਲਿਸਤਾਨ ਦਾ ਕਨਸੈਪਟ ਹੈ ਉਹ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹੈ। Whatever the advantages India enjoys, it is doomed to break up due to Hindu extremism, alienation and subjugation of 20 to 30% of its population, enforcement of Hindutva ideology, vindictive atmosphere of the country, demands of the right of self-determination and enmity with the neighbors। कि बेशक इंडिया जो मर्जी अपने दावे करे लेकिन एक गल सर्टन है कि भी 20 ਤੋਂ 30% आबादी ਹੁਣ 20 ਕਰੋੜ ਤਾਂ ਮੁਸਲਮਾਨ ਨੇ ਵੀ 20 ਤੋਂ 30% ਆਬਾਦੀ ਜਿਹੜੀ ਹੈ ਉਸ ਨੂੰ ਨੇ ਐਲੀਨੇਟ ਕਰ ਲਿਆ। ਉਹਨਾਂ ਦਾ ਜਿਹੜਾ ਮੁਲਕ ਦੇ ਵਿੱਚ ਇੱਕ ਬਦਲਾ ਲਓ ਭਾਵਨਾ ਵਾਲਾ ਸਾਰਾ ਪਾਰਟ ਹੈ ਔਰ ਇਹ ਜਿਹੜੀਆਂ ਡਿਮਾਂਡ ਆਫ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਔਰ ਗੁਆਂਢੀਆਂ ਦੇ ਨਾਲ ਦੁਸ਼ਮਣੀ ਇਹ ਸਾਰੇ ਭਾਰਤ ਨੂੰ ਟੁੱਟਣ ਵੱਲ ਵਧਾ ਰਹੇ ਨੇ। ਪਾਕਿਸਤਾਨ ਨੀਡਸ ਟੂ ਬੀ ਪੋਲੀਟੀਕਲੀ ਸਟੇਬਲ as soon as possible for its survival, integrity and effective role in the region।
ਕਿ ਪਾਕਿਸਤਾਨ ਨੂੰ ਬਹੁਤ ਜਲਦੀ ਸਿਆਸੀ ਤੌਰ ਤੇ ਸਥਿਰ ਹੋਣਾ ਚਾਹੀਦਾ ਹੈ, ਆਪਣੀ ਹੋਂਦ ਲਈ, ਆਪਣੀ ਇੰਟੈਗਰਿਟੀ ਔਰ ਖਿੱਤੇ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਰੋਲ ਹੈ ਉਸ ਨੂੰ ਨਿਭਾਉਣ ਦੇ ਲਈ mere military power is not sufficient to deal with the hostile neighbor like India governed by the Hindu extremists। ਉਹਨਾਂ ਨੇ ਆਪਣੇ ਮੁਲਕ ਦੇ ਲੋਕਾਂ ਨੂੰ ਖਾਸ ਤੌਰ ਤੇ ਐਸਟੈਬਲਿਸ਼ਮੈਂਟ ਨੂੰ ਇਹ ਮੈਸੇਜ ਵੀ ਦਿੱਤਾ ਹੈ, ਪੋਲੀਟੀਕਲ ਲੀਡਰਸ਼ਿਪ ਨੂੰ ਵੀ, ਕਿ ਫੌਜੀ ਤੌਰ ਦੇ ਉੱਤੇ ਤਾਕਤਵਰ ਹੋਣਾ ਹੀ ਕਾਫੀ ਨਹੀਂ ਹੁੰਦਾ, ਜਿਹੜਾ ਜਿੱਥੇ ਕਿ ਇੰਡੀਆ, ਜਿੱਥੇ ਹਿੰਦੂ ਐਕਸਟ੍ਰੀਮਿਸਟ ਉਹਨੂੰ ਗਵਰਨ ਕਰ ਰਹੇ ਨੇ। ਪੀਪਲ ਐਟ ਦ ਹੈਲਮ ਆਫ ਅਫੇਅਰਸ ਇਨ ਪਾਕਿਸਤਾਨ ਮਸਟ ਹੈਵ ਰੀਅਲਾਈਜ਼ ਦਿਸ। ਉਹਨਾਂ ਨੂੰ ਹੁਣ ਤੱਕ ਇਸ ਦਾ ਜਿਹੜਾ ਇਲਮ ਹੋ ਜਾਣਾ ਚਾਹੀਦਾ ਹੈ। ਇਹ ਸਟਰੋਂਗ ਐਂਡ ਸਟੇਬਲ ਪਾਕਿਸਤਾਨ will naturally be a great strength for the ਖਾਲਿਸਤਾਨ ਮੂਵਮੈਂਟ। ਬਿਲਕੁਲ, ਔਰ ਅਸੀਂ ਤਾਂ ਆਪਣੇ ਆਲਮੋਸਟ ਜਦੋਂ ਵੀ ਮੌਕਾ ਮਿਲਦਾ ਹੈ ਕਿ ਭਾਈ ਸਾਡੇ ਲਈ ਕਾਨਸੈਪਟ ਵੀ, ਕਿਉਂਕਿ ਉਹੀ ਟੂ ਨੇਸ਼ਨ ਥਿਊਰੀ, ਅਸੀਂ ਹਿੰਦੂ ਨਹੀਂ ਹੈ, ਆਪਣਾ ਸਾਡੀ ਤਹਿਜ਼ੀਬ ਹੈ, ਉਹਦੇ ਤੇ ਪਾਕਿਸਤਾਨ ਬਣਿਆ, ਨੈਕਸਟ ਡੋਰ ਨੇਬਰ, ਔਰ ਹਰ ਲਿਹਾਜ਼ ਨਾਲ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਸਟਰੋਂਗ ਤੇ ਸਟੇਬਲ ਪਾਕਿਸਤਾਨ ਇਹ ਖਾਲਿਸਤਾਨ ਦੀ ਮੂਵਮੈਂਟ ਦੇ ਲਈ ਜ਼ਰੂਰੀ ਹੈ। ਸਰਟਨਲੀ the Sikh intellectuals must also be desiring Pakistan to be so। ਇਹ ਸਿੱਖ ਬੁੱਧੀਜੀਵੀ ਵੀ ਪਾਕਿਸਤਾਨ ਨੂੰ ਇਵੇਂ ਹੀ ਚਾਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ ਰਾਜਾ ਨੁਸਰਤ ਅਲੀ ਜੀ। ਔਰ ਅਸੀਂ ਵੀ ਜਦੋਂ ਆਲਰੇਡੀ ਤੁਹਾਡੇ ਮੁਲਕ ਦੇ ਵਿੱਚ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ, ਪਹਿਲਾ ਰੋਜ਼ਾ ਹੋਏਗਾ, ਔਰ ਅਸੀਂ ਇਹ ਤੁਹਾਡੀ ਖੂਬਸੂਰਤ ਟ੍ਰਿਬਿਊਟ ਹੈ ਮੂਵਮੈਂਟ ਨੂੰ। ਔਰ ਜਿਵੇਂ ਤੁਸੀਂ ਸਾਰੇ ਇਸ਼ੂ ਨੂੰ ਇਨ ਟੋਟੈਲਿਟੀ ਦੇਖਿਆ, ਸਮਝਿਆ ਔਰ ਜਿਵੇਂ ਬਿਆਨਿਆ, ਕਾਸ਼ ਸਾਡੇ ਕੋਲ ਵੀ ਕੁਛ ਇੰਨੀ ਡੂੰਘੀ ਸੋਚ ਵਾਲੇ ਬੁੱਧੀਜੀਵੀ ਹੁੰਦੇ, ਜੇ ਨੇ ਤਾਂ ਉਹ ਇੱਕ ਡਰ ਥੱਲੇ ਬੋਲਦੇ ਨਹੀਂ, ਔਰ ਅਸੀਂ ਹਮੇਸ਼ਾ ਹੀ ਤੁਹਾਡੇ ਸ਼ੁਕਰਗੁਜ਼ਾਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਦੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ
ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਇਸ ਵੇਲੇ ਵਰਲਡ ਵਾਈਡ ਜਿਹੜੀ ਖਬਰ ਹੈ ਉਹ ਵਾਈਟ ਹਾਊਸ ਵਿੱਚ ਵਾਪਰੀ ਘਟਨਾ ਦੀ ਹੈ। ਸੋ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਅਤੇ ਅਮਰੀਕੀ ਪ੍ਰੈਜ਼ੀਡੈਂਟ ਵਿਚਾਲੇ ਮਿਨਰਲ ਡੀਲ ਤੇ ਦਸਤਕ ਹੋਣੇ ਸਨ ਔਰ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਸੀ, ਪਰ ਮੀਡੀਆ ਕੈਮਰਿਆਂ ਦੇ ਸਾਹਮਣੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਪ੍ਰੈਜ਼ੀਡੈਂਟ ਟਰੰਪ ਅਤੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਵਿਚਾਲੇ ਹੋਈ ਬਹਿਸਬਾਜ਼ੀ ਨੇ ਸਭ ਕੁਝ ਦਾ ਭੋਗ ਪਾ ਦਿੱਤਾ। ਭਾਵੇਂ ਜ਼ੈਲੈਂਸਕੀ ਨੂੰ ਡੈਲੀਗੇਸ਼ਨ ਸਮੇਤ ਵਾਈਟ ਹਾਊਸ ਛੱਡ ਕੇ ਜਾਣਾ ਪਿਆ, ਪਰ ਉਸ ਨੇ ਆਪਣੇ ਲੋਕਾਂ ਦੇ ਲਈ ਸਟੈਂਡ ਲੈ ਕੇ ਗੈਰਤ ਤੇ ਅਣਖ ਦਾ ਸਬੂਤ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਰਿਪੀਟਡਲੀ ਪਿਛਲੇ ਪੀਰੀਅਡ ਤੋਂ, ਖਾਸ ਤੌਰ 'ਤੇ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਵਾਈਟ ਹਾਊਸ ਦੇ ਵਿੱਚ ਆਏ ਔਰ ਜ਼ਾਹਰ ਹੈ ਵੀ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਵੀ ਇਹੀ ਪੋਜੀਸ਼ਨ ਲਈ ਸੀ ਕਿ ਵੀ ਉਹ ਸਭ ਕੁਝ ਬਦਲਣਗੇ, ਗਵਰਨਮੈਂਟ ਨੂੰ ਵੀ ਟ੍ਰਿਮ ਕਰਨਗੇ ਔਰ ਇੰਟਰਨੈਸ਼ਨਲੀ ਵੀ ਯੂਕਰੇਨ ਵਾਰ ਵੀ ਐਂਡ ਕਰਨਗੇ, ਮਿਡਲ ਈਸਟ ਵੀ ਐਂਡ ਹੋਏਗਾ, ਗਜ਼ਾ ਦਾ ਮੁੱਦਾ ਵੀ ਜਾਂ ਦੂਜਾ ਵੀ। ਪਰ ਇਸ ਸਭ ਦੇ ਲਈ ਉਹਨਾਂ ਦੇ ਕੋਲ ਕਿਹੜੇ ਨੁਸਖੇ ਨੇ ਜਾਂ ਉਹ ਕਿਵੇਂ ਬਿਹੇਵ ਕਰਨਗੇ, ਇਸ ਬਾਰੇ ਕੋਈ ਬਹੁਤਾ ਕਿਸੇ ਨੂੰ ਅਹਿਸਾਸ ਜਾਂ ਗਿਆਨ ਨਹੀਂ ਸੀ। ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਪਹਿਲੀ ਟਰਮ ਵੇਲੇ ਉਹਨਾਂ ਨੇ ਇਰਾਕ ਵਾਰ ਖਤਮ ਕਰਨ ਦੇ ਲਈ ਵੀ ਫੌਜ ਦੀ ਵਿਦਡਰਾਲ ਔਰ ਉਹਨਾਂ ਦੇ ਪੀਰੀਅਡ ਦੇ ਵਿੱਚ ਹੀ ਤਾਲਿਬਾਨ ਨਾਲ ਗੱਲਬਾਤ ਦੇ ਲਈ ਦੋਹਾ ਕਤਰ ਦੇ ਵਿੱਚ ਦਫ਼ਤਰ ਖੋਲ੍ਹਿਆ ਗਿਆ, ਨੈਗੋਸ਼ੀਏਸ਼ਨ ਹੋਈ। ਭਾਵੇਂ ਵਿਦਡਰਾ ਤਾਂ ਬਾਈਡਨ ਦੇ ਵੇਲੇ ਹੋਈ ਨੈਟੋ ਫੋਰਸ, ਲੇਕਿਨ ਉਹਦਾ ਸਾਰਾ ਫਰੇਮਵਰਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਹੀ ਹੋਇਆ। ਸੋ ਇਵੇਂ ਸੋਚਿਆ ਜਾ ਰਿਹਾ ਸੀ ਕਿ ਵੀ ਉਹਦੇ 'ਚ ਵੀ ਇੱਕ ਜਿਹੜਾ ਬੈਲੈਂਸ ਸਟ੍ਰਾਈਕ ਕੀਤਾ ਗਿਆ ਸੀ ਔਰ ਹੁਣ ਵੀ ਜਿਹੜਾ ਕਿ ਵੀ ਕੋਈ ਨਾ ਕੋਈ ਬੈਲੈਂਸ ਸਟ੍ਰਾਈਕ ਹੋਏਗਾ। ਪਰ ਆਉਂਦੇ ਹੀ ਜਿਹੜੇ ਇਹ ਪਿਛਲੇ 4 ਹਫ਼ਤੇ ਦਾ ਪੀਰੀਅਡ ਹੈ, ਹੁਣ ਤਾਂ 5 ਹਫ਼ਤੇ ਹੋ ਗਏ, ਆਲਮੋਸਟ 6ਵਾਂ ਲੱਗਾ ਹੋਇਆ। ਬਿਲਕੁਲ ਜਿਵੇਂ ਉਹਨਾਂ ਨੇ ਇੰਟਰਨੈਸ਼ਨਲ, ਨੈਸ਼ਨਲ, ਡੋਮੈਸਟਿਕ ਲੈਵਲ ਦੇ ਉੱਤੇ ਜਿਹੜੇ ਫੈਸਲੇ ਲਏ ਨੇ, ਇਹਨਾਂ ਦੇ ਰਿਜ਼ਲਟ ਕੀ ਹੋਣਗੇ ਇਹ ਤਾਂ ਆਉਣ ਵਾਲੇ ਪੀਰੀਅਡ 'ਚ ਹੀ ਨਜ਼ਰ ਆਏਗਾ ਕੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਉਹ ਆਪਣੀ ਉਸ ਡੋਮੈਸਟਿਕ ਸਪੋਰਟ ਬੇਸ ਦੇ ਲਈ ਟੂ ਦਾ ਗੈਲਰੀ ਪਲੇ ਕਰ ਰਹੇ ਨੇ ਔਰ ਉਹਨਾਂ ਦੀ ਜਿਹੜੀ ਵਿਦਨ ਕੰਟਰੀ ਅਪਰੂਵਲ ਰੇਟ ਹੈ ਉਹ ਇਸ ਵੇਲੇ ਹਾਈਐਸਟ ਹੈ। ਇਹਦਾ ਮਤਲਬ ਇਹ ਹੈ ਕਿ ਵੀ ਉਹ ਉਸ ਲਾਈਨ ਦੇ ਉੱਤੇ ਹੀ ਆਪਣੇ ਵੱਲੋਂ ਜਿਹੜਾ ਉਹ ਡਿਲੀਵਰ ਕਰ ਰਹੇ ਨੇ ਜੋ ਉਹਨਾਂ ਨੇ ਪ੍ਰੋਮਿਸ ਕੀਤਾ। ਪਰ ਇਸ ਸਾਰੇ ਚੋਂ ਜਿੱਥੇ ਅਸੀਂ ਨਿਊ ਵਰਲਡ ਆਰਡਰ ਵੱਲ ਤਾਂ ਅਸੀਂ ਦੇਖ ਰਹੇ ਸੀ ਕਿ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਜੋ ਬਣਿਆ ਸੰਸਥਾਵਾਂ ਹੋ ਚਾਹੀਆਂ ਜਾਂ ਦੂਸਰਾ, ਉਹ ਸਾਰੀਆਂ ਨਿਊ ਮੈਪ ਮੇਕਿੰਗ ਦੀ ਅਸੀਂ ਗੱਲ ਕਰਦੇ ਹਾਂ, ਖਾਲਿਸਤਾਨ ਵੀ ਅਸੀਂ ਉਸ 'ਚੋਂ ਹੀ ਹੋਪ ਕਰਦੇ ਹਾਂ। ਪਰ ਇਸ ਸਾਰੇ ਦੇ ਚੱਲਦੇ ਆ ਜਿਵੇਂ ਗਜ਼ਾ ਦੇ ਮਾਮਲੇ 'ਚ ਆਊਟ ਆਫ ਬਾਕਸ ਨਹੀਂ, ਇੱਕ ਜਿਹੜੀ ਅਨਇਮੈਜੀਨੇਬਲ ਗੱਲ ਹੈ ਔਰ ਈਵਨ 2-3 ਦਿਨ ਪਹਿਲਾਂ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਜਿਹੜਾ ਗਜ਼ਾ ਰਿਜ਼ੋਰਟ ਬਣੇਗਾ, ਟੂਰਿਸਟ ਕਿਵੇਂ ਲੱਗੇਗਾ, ਉਹ ਵੀ ਵੀਡੀਓ ਪੋਸਟ ਕੀਤੀ ਹੈ। ਇੱਕ ਵੀ ਸਵਾਏ ਨੈਤਨਯਾਹੂ ਨੂੰ ਛੱਡ ਕੇ ਕੋਈ ਹਮਾਇਤ ਦੇ ਵਿੱਚ ਨਹੀਂ ਆਇਆ, ਲੇਕਿਨ ਅਜੇ ਵੀ 2 ਦਿਨ ਪਹਿਲਾਂ ਹੀ ਵੀਡੀਓ ਪੋਸਟ ਕੀਤੀ ਹੈ AI ਜਨਰੇਟਡ, ਯਾਨੀ ਉਹ ਉਹਨੂੰ ਸਟਿਕ ਕਰ ਰਹੇ ਨੇ। ਯੂਕਰੇਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਸੀਂ ਕਿਹਾ ਵੀ ਰੂਸ ਨੂੰ ਪ੍ਰੋਵੋਕ ਕੀਤਾ ਗਿਆ ਬਾਰ-ਬਾਰ ਯੂਕਰੇਨ ਦਾ ਨੂੰ ਨੈਟੋ ਦੀ ਮੈਂਬਰਸ਼ਿਪ ਦੇ ਨਾਂ ਥੱਲੇ, ਔਰ ਦੂਸਰਾ ਪਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਯੂਕਰੇਨ ਦੇ ਲੋਕਾਂ ਨੇ ਕੁਰਬਾਨੀ ਕੀਤੀ, ਮਰੇ, ਉਹ ਅਮਰੀਕਾ ਦੀ ਨੀਤੀ ਦੇ ਥੱਲੇ ਹੀ ਸੀ। ਉਹ ਭਾਵੇਂ ਬਾਈਡਨ ਸੀ ਜਾਂ ਕੋਈ ਹੋਰ ਹੁੰਦਾ, ਨੀਤੀ ਤਾਂ ਅਮਰੀਕਾ ਦੀ ਨੈਟੋ
ਜਿਹੜਾ ਉਹ ਅਮਰੀਕਾ ਦਾ ਹੀ ਜਿਹੜਾ ਉਹ ਫੁੱਟ ਸੋਲਜਰ ਹੈ। ਬਿਲਕੁਲ ਨੈਟੋ ਬਣਿਆ ਹੀ ਅਮਰੀਕਨਾਂ ਦੇ ਜਿਹੜੇ ਹਿੱਤਾਂ ਦੀ ਰਾਖੀ ਦੇ ਲਈ। ਉਹ ਭਾਵੇਂ ਤੁਸੀਂ ਸਾਊਥ ਕੋਰੀਅਨ ਵਾਰ ਹੋਏ, ਕੰਬੋਡੀਅਨ ਹੋਏ, ਲਾਓਸ ਹੋਏ, ਲੇਟੈਸਟ ਅਫਗਾਨਿਸਤਾਨ ਹੋਏ, ਇਰਾਕ ਵਾਰ ਹੋਏ, ਕੈਨੇਡਾ ਵੀ ਨੈਟੋ ਦਾ ਹਿੱਸਾ ਹੈ। ਇਹਦੇ ਬਾਵਜੂਦ ਕਿ ਵੀ ਇਹ ਕੋਈ ਆਪਸ 'ਚ ਜਾ ਕੇ ਲੱਗਦੇ ਨਹੀਂ ਨੇ, ਲੇਕਿਨ ਤੁਸੀਂ ਆਲ ਆਫ ਏ ਸਡਨ ਜਿਹੜੇ ਤੁਹਾਡੇ ਗੱਲ ਇਹ ਨਹੀਂ ਹੈ ਵੀ ਇਸ 'ਚੋਂ ਇਮੀਡੀਏਟ ਕੀ ਨਿਕਲੇਗਾ। ਠੀਕ ਹੈ, ਪ੍ਰੈਜ਼ੀਡੈਂਟ ਟਰੰਪ ਅਮਰੀਕਨ ਹਿੱਤਾਂ ਦੇ ਲਈ ਜੇ ਉਹਨਾਂ ਨੇ ਟੈਰਿਫ ਵਧਾਉਣ ਦੀ ਗੱਲ ਕੀਤੀ ਬਰਾਬਰ ਦਾ ਕਿ ਭਾਈ ਸਾਡੇ ਨਾਲ, ਉਹ ਸਮਝ ਆ ਸਕਦਾ। ਬਿਲਕੁਲ, ਪਰ ਜਿਵੇਂ ਤੁਸੀਂ ਆਪਣੇ ਦੋਸਤਾਂ ਨੂੰ ਜਾਂ ਜਿਹੜੇ ਕੱਲ ਤੱਕ ਦੇ ਤੁਹਾਡੇ ਅਲਾਈ ਸੀ ਉਹਨਾਂ ਨੂੰ ਤੋੜ ਕੇ ਤੁਸੀਂ ਸੁੱਟ ਰਹੇ ਹੋ, ਇਹ ਠੀਕ ਹੈ। ਸ਼ਾਇਦ ਹੈਨਰੀ ਕਿਸਿੰਜਰ ਜਿਹੜਾ ਸੈਕਟਰੀ ਆਫ ਸਟੇਟ ਸੀ ਉਹਦੇ ਵੇਲੇ, ਨਿਕਸਨ ਦੇ ਵੇਲੇ, ਉਹਨੇ ਕਿਹਾ ਸੀ ਵੀ ਅਮਰੀਕਾ ਦੀ ਦੋਸਤੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ। ਫਿਰ ਉਹਨੇ ਕਿਹਾ ਵੀ ਦੋਸਤੀ ਦੁਸ਼ਮਣੀ ਤੋਂ ਵੀ ਮਾੜੀ। ਹੁਣ ਜੋ ਇਹ ਵਾਪਰ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਵੀ ਇੱਕ ਜਿਵੇਂ ਉਹ ਕੈਟ ਇਨ ਦਾ ਪਿਜਨਸ, ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿਓ, ਨੈਟੋ ਵਾਲਿਆਂ ਦਾ ਤਾਂ ਇਹ ਹਾਲ ਹੈ ਵੀ ਕਿਸ ਲੈਵਲ ਦੇ ਉੱਤੇ ਉਹ ਜਾ ਰਹੇ ਨੇ। ਇੰਗਲੈਂਡ, ਫਰਾਂਸ, ਜਰਮਨੀ ਆਪੋ ਆਪਣੀ ਅਲਾਈਨਮੈਂਟ ਕਰ ਰਹੇ ਨੇ। ਪਰ ਸਭ ਤੋਂ ਬਦਤਰ ਹਾਲਤ ਦੇ ਵਿੱਚ ਜ਼ੈਲੈਂਸਕੀ ਜਾਂ ਯੂਕਰੇਨ ਨੂੰ ਪੁਸ਼ ਕੀਤਾ ਗਿਆ। ਪਹਿਲੀ ਗੱਲ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਕਿ ਜੀ ਇਹ ਯੂਕਰੇਨ ਦੀ ਜੰਗ ਇਹਨਾਂ ਸ਼ੁਰੂ ਕੀਤੀ ਹੈ ਜ਼ੈਲੈਂਸਕੀ ਨੇ ਰੂਸ ਦੇ ਖਿਲਾਫ। ਫਿਰ ਇਹ ਕਿ ਜੀ ਰੂਸ ਨੂੰ ਅਸੀਂ ਡੀਲ ਦੇ ਰਹੇ ਹਾਂ, ਇਲਾਕਾ ਜਿਹੜਾ ਹੈਗਾ ਉਹਦੇ ਕੋਲ ਉਹ ਰੱਖੇ ਔਰ ਉਹਨੂੰ ਬਿਲਕੁਲ ਨੈਟੋ ਬਾਰੇ ਭੁੱਲ ਜਾਓ, ਇਹ ਅਨਡੂਏਬਲ ਹੈ। ਚਲੋ ਇਹ ਵੀ ਸਮਝ ਆ, ਪਰ ਇਹ ਤੁਸੀਂ ਜੇ ਕੋਈ ਚੀਜ਼ ਨੂੰ ਨੇੜੇ ਲਿਆਉਂਦੇ ਹੋ, ਕੋਈ ਇਹ ਜ਼ੈਲੈਂਸਕੀ ਦਾ ਇਹ ਮੰਗਣਾ ਕਿ ਭਾਈ ਉਹਦਾ ਫਿਰ ਕਿ ਵੀ ਅਸੀਂ ਤੁਹਾਨੂੰ $300 ਬਿਲੀਅਨ ਤੁਹਾਡੇ ਤੇ ਲਾਇਆ, ਸਾਨੂੰ ਇਹਦਾ ਹਰਜਾਨਾ ਦਿਓ, ਸਾਨੂੰ ਮੋੜੋ, ਵੀ ਕੋਈ ਤੁਸੀਂ ਕਰਜ਼ਾ ਦਿੱਤਾ ਹੋਇਆ। ਇਹ ਤਾਂ ਤੁਹਾਡੀ ਜੰਗ ਉਹ ਲੜਨ ਦੇ ਲਈ ਉਹਨਾਂ ਨੇ ਆਪਣੇ ਲੱਖਾਂ ਲੋਕ ਮਰਵਾਏ ਨੇ ਜਾਂ ਮਰਨ ਲਈ ਤਿਆਰ ਖੜੇ ਨੇ। ਇਸ ਸਭ ਦੇ ਬਾਵਜੂਦ ਪ੍ਰੈਸ਼ਰ ਉਸ ਤੇ ਕਿ ਵੀ ਲਿਆ ਵੀ ਮਿਨਰਲ ਦੇ, ਉਹ ਵੀ ਮੰਨ ਗਿਆ। ਪਰ ਉਹਦੀ ਇੰਨੀ ਕੁ ਮੰਗ ਕਿ ਭਾਈ ਘੱਟੋ ਘੱਟ ਡੀਲ ਵੀ ਉਹਨੇ ਕਿਹਾ ਵੀ ਇਹ, ਜਦੋਂ ਉਹਨੇ ਜ਼ੈਲੈਂਸਕੀ ਨੇ ਇਹ ਵੀ ਕਿਹਾ ਸੀ ਕਿ ਜਿਹੜੀ ਰਸ਼ੀਆ ਦਾ ਕ੍ਰੀਏਟਡ ਇੱਕ ਡਿਸੈਪਸ਼ਨ ਹੈ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਫਸ ਰਹੇ ਨੇ, ਤੇ ਟਰੰਪ ਨੇ ਸਿੱਧਾ ਅਟੈਕ ਖੋਲ੍ਹ ਦਿੱਤਾ ਸੀ ਕਿ ਵੀ ਇਹ ਤਾਂ ਡਿਕਟੇਟਰ ਹੈ, ਚੋਣਾਂ ਵੀ ਨਹੀਂ ਕਰਵਾਈਆਂ ਹੋਈਆਂ, ਚੋਣਾਂ ਕਰਵਾ ਦੂ। ਹੁਣ ਜਦੋਂ ਉਹਨਾਂ ਨੂੰ ਜ਼ੈਲੈਂਸਕੀ ਨੂੰ ਇਨਵਾਈਟ ਕੀਤਾ ਕਿ ਵੀ ਉਹ ਡੀਲ ਸਾਈਨ ਕਰਨ ਆ ਰਿਹਾ, ਅੱਜ ਜਦੋਂ ਉਹ ਆਇਆ ਵੀ, ਤੇ ਫਿਰ ਜਦੋਂ ਇੱਕ ਦਿਨ ਪਹਿਲਾਂ ਪੁੱਛਿਆ ਗਿਆ ਟਰੰਪ ਨੂੰ ਵੀ ਤੁਸੀਂ ਤਾਂ ਉਹਨੂੰ ਡਿਕਟੇਟਰ, ਕਹਿੰਦਾ ਅੱਛਾ ਮੈਨੂੰ ਆਈ ਡੋਂਟ ਰਿਮੈਂਬਰ ਮੈਂ ਕਿਹਾ ਸੀ ਕਿ ਨਹੀਂ। ਚਲੋ ਉਹ ਵੀ ਸਮਝ ਆਇਆ ਪੋਲੀਟੀਸ਼ੀਅਨ ਜਿਵੇਂ ਕਰਦੇ ਨੇ। ਪਰ ਅੱਜ ਜਿਹੜਾ ਡਰਾਮਾ ਇਨ ਦਾ ਗਲੇਅਰ ਆਫ ਦਾ ਕੈਮਰਾਸ ਦੁਨੀਆ ਦੇ ਸਾਹਮਣੇ ਹੋਇਆ, ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵੀ ਕਿਉਂ ਕਦੇ ਇਹ ਤਾਂ ਹੁੰਦਾ ਸੀ ਕਿ ਵੀ ਪੁਰਾਣੇ ਪੀਰੀਅਡ ਦੇ ਵਿੱਚ ਜਦੋਂ ਕੋਈ ਐਂਬੈਸਡਰ ਕਿਸੇ ਰਿਜੀਮ ਦਾ ਜਾਂ ਕਿਸੇ ਐਮਪਾਇਰ ਦਾ ਗੱਲਬਾਤ ਲਈ ਦੂਸਰਿਆਂ ਕੋਲ ਗਿਆ, ਇਹ ਤਾਂ ਹੁੰਦਾ ਸੀ ਕਿ ਕਈ ਵਾਰ ਉਹਨੂੰ ਉਹ ਮਾਰ ਹੀ ਦਿੰਦੇ ਸੀ, ਇਲਚੀ ਕਹਿੰਦੇ ਸੀ ਉਹਨੂੰ, ਉਦੋਂ ਜੰਗ ਦਾ ਐਲਾਨ ਹੋ ਜਾਂਦਾ ਸੀ। ਕਈ ਵਾਰ ਦਬਾਅ ਲਈ ਹੁੰਦਾ ਸੀ, ਜਿਵੇਂ ਇਹ ਆਂਦਾ ਹੈ ਵੀ ਫਕੀਰ ਅਜ਼ੀਜ਼ੁਦੀਨ ਜਿਹੜਾ ਸਿੱਖ ਰਾਜ ਦੇ ਵੇਲੇ ਫੋਰਨ ਮਿਨਿਸਟਰ ਸੀ ਸਿੱਖ ਰਾਜ ਦਾ, ਔਰ ਨਵਾਬ ਆਫ ਪਸ਼ਾਵਰ ਦੇ ਨਾਲ ਜਦੋਂ ਕੋਈ ਨੈਗੋਸ਼ੀਏਸ਼ਨ ਜਾਂ ਦੂਜੀ ਚੱਲ ਰਹੀ ਸੀ ਤੇ ਉਹਨੂੰ ਭੇਜਿਆ ਅਜ਼ੀਜ਼ੁਦੀਨ ਨੂੰ ਸਿੱਖ ਰਾਜ ਵੱਲੋਂ ਗੱਲਬਾਤ ਲਈ। ਤੇ ਪਹਿਲਾਂ ਤਾਂ ਉਹਨਾਂ ਨੇ ਉਹਨੂੰ ਜ਼ਲੀਲ ਕੀਤਾ ਕਿ ਵੀ ਤੂੰ ਇੱਕ ਮੂਮਨ ਹੋ ਕੇ ਕਾਫਰਾਂ ਦੀ ਨੌਕਰੀ ਕਰਦਾ ਹੈ, ਇਹ ਉਹ ਕਰਦਾ ਹੈ। ਫਿਰ ਉਹਨਾਂ ਦੀ ਨੀਅਤ ਮਾੜੀ ਹੋਈ ਕਿ ਵੀ ਇਹਦਾ ਕੰਮ ਹੀ ਕਰ ਦਈਏ, ਔਰ ਦੂਸਰਾ ਇਹਨੂੰ ਜੇ ਅਸੀਂ ਕੈਪਟਿਵ ਕਰਾਂਗੇ ਫਿਰ ਆਪਣੀ ਮਰਜ਼ੀ ਨਾਲ। ਉਹਨਾਂ ਨੂੰ ਪਤਾ ਸੀ ਕਿ ਫਕੀਰ ਅਜ਼ੀਜ਼ੁਦੀਨ ਨੂੰ ਮਹਾਰਾਜਾ ਰਣਜੀਤ ਸਿੰਘ ਕਿੰਨਾ ਪਿਆਰ ਮਨ ਪਾਉਂਦੀਆਂ ਸੀ, ਤੇ ਜਿੱਥੇ ਵੀ ਇਹ ਗੱਲਬਾਤ ਹੋ ਰਹੀ ਸੀ ਤੇ ਅਜ਼ੀਜ਼ੁਦੀਨ ਨੇ ਇਹ ਕਿਹਾ ਵੀ ਦੇਖੋ ਇੱਕ ਗੱਲ ਦਾ ਧਿਆਨ ਰੱਖਣਾ, ਜਿਉਂ-ਜਿਉਂ ਨੈਗੋਸ਼ੀਏਸ਼ਨ ਚੱਲ ਰਹੀ ਸੀ ਔਰ ਉਹਨਾਂ ਦੇ ਇਰਾਦੇ ਮਾੜੇ ਹੋ ਰਹੇ ਸੀ, ਉਹਨੇ ਕਿਹਾ ਵੀ ਜ਼ਰਾ ਨਜ਼ਰ ਮਾਰੋ ਚਾਰ ਚੁਫੇਰੇ ਦੀਆਂ ਪਹਾੜੀਆਂ ਤੇ ਉਹਨਾਂ ਨੇ ਦੇਖਿਆ ਵੀ ਇਧਰਲੀਆਂ ਵੀ ਪਹਾੜੀਆਂ ਤੇ ਵੀ ਜਿਹੜੇ ਨੇ ਸੋਲਜਰ, ਸਿੱਖ ਸੋਲਜਰ ਖੜੇ ਨੇ, ਉਧਰ ਵੀ ਨੇ। ਯਾਨੀ ਆਲਰੇਡੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਵੀ ਇਹਨਾਂ ਦੀ ਨੀਅਤ ਵੱਧ ਹੋ ਸਕਦੀ ਹੈ। ਉਹਨੇ ਕਿਹਾ ਵੀ ਇਹ ਦੇਖ ਲਓ, ਮੈਨੂੰ ਤਾਂ ਤੁਸੀਂ ਮਾਰ ਸਕਦੇ ਹੋ, ਵੱਢ ਸਕਦੇ ਹੋ, ਤੁਹਾਡਾ ਕੱਖ ਨਹੀਂ ਰਹਿਣਾ ਫਿਰ। ਔਰ ਉਹਨਾਂ ਨੇ ਉਹਨੂੰ ਇੱਜ਼ਤ ਦੇ ਨਾਲ ਵਿਦਾ। ਸੋ ਇਸ ਕਿਸਮ ਦੇ ਵਾਕਿਆਤ ਰਹੇ ਨੇ। ਕਈ ਵਾਰ ਇਹ ਵੀ ਰਿਹਾ ਵੀ ਇਲਚੀ ਨੂੰ ਮਾਰ ਦਿੰਦੇ ਸੀ। ਪਰ ਜਿਵੇਂ ਅੱਜ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਜਾਂ ਉਸ ਲੈਵਲ ਦੇ ਉੱਤੇ ਜਿਹੜਾ ਕਿ ਇੱਕ ਇਸ਼ੂ ਅਮਰੀਕਾ ਜਾਂ ਨੈਟੋ ਦਾ ਖੜਾ ਕੀਤਾ ਇਸ਼ੂ ਸੀ, ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਆਪਣੇ ਲੋਕਾਂ ਦੇ ਨਾਲ ਆਪਣੇ ਲੋਕਾਂ ਦੇ ਹੱਕਾਂ ਲਈ ਖਲੋਤਾ ਹੈ,
ਉਹ ਆਂਦਾ ਹੈ, ਉਹ ਡੀਲ ਵੀ ਕਰਨ ਨੂੰ ਤਿਆਰ ਹੈ। ਜਿਸ ਕਿਸਮ ਦੀ ਗੁਫ਼ਤਗੂ JD ਵੈਂਸ, ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਟਰੰਪ ਔਰ ਜ਼ੈਲੈਂਸਕੀ ਵਿਚਾਲੇ ਹੋਈ, ਹਾਲਾਂਕਿ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਾਫੀ ਜਿਹੜਾ ਹੈ ਉਹ ਡਿਗਨੀਫਾਈਡ ਢੰਗ ਦੇ ਨਾਲ ਹੀ ਆਪਣੀ ਗੱਲ ਕਹਿਣੀ, ਲੇਕਿਨ ਜਿਵੇਂ ਵਾਈਸ ਪ੍ਰੈਜ਼ੀਡੈਂਟ ਨੇ ਪ੍ਰਵੋਕ ਕੀਤਾ JD ਵੈਂਸ ਨੇ, ਉਹਨੂੰ ਜ਼ੈਲੈਂਸਕੀ ਨੂੰ ਬਲੇਮ ਕਰਨਾ ਚਾਹਿਆ ਔਰ ਦੂਸਰਾ, ਲੇਕਿਨ ਉਹ ਅਲਟੀਮੇਟਲੀ ਉਹਨੇ ਜਿਹੜਾ ਫਿਰ ਜਿਵੇਂ ਉਹ ਸੱਚ ਹੁੰਦਾ ਉਹ ਆਪਣੇ ਲੋਕਾਂ ਦੀ ਉਹਨੇ ਗੱਲ ਕੀਤੀ ਔਰ ਗੱਲਬਾਤ ਮੁੱਕ ਗਈ। ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਨਿਕਲ ਜਾਓ ਵਾਈਟ ਹਾਊਸ ਚੋਂ, ਆਪਣੀ ਡੈਲੀਗੇਸ਼ਨ, ਉਹ ਸੈਲਡ ਦੀਆਂ ਪਲੇਟਾਂ, ਲੰਚ ਤਿਆਰ ਸੀ, ਜੁਆਇੰਟ ਪ੍ਰੈਸ ਕਾਨਫਰੰਸ ਕਰਨੀ ਸੀ, ਡੀਲ ਤੇ ਸਾਈਨ ਹੋਣਾ ਸੀ, ਉਹ ਸਭ ਕੁਝ ਜਿਹੜਾ ਖਤਮ ਹੋਇਆ। ਇਹ ਕਿੱਧਰ ਲਿਜਾਏਗਾ? ਕਿਉਂਕਿ ਅਲਟੀਮੇਟਲੀ UK ਦੇ ਪ੍ਰਾਈਮ ਮਿਨਿਸਟਰ ਨੇ ਸੰਡੇ ਇੱਕ ਵੱਡੀ ਕਾਨਫਰੰਸ ਸੱਦੀ ਹੋਈ ਹੈ ਨੈਟੋ ਮੁਲਕਾਂ ਦੀ, ਜਿਨ੍ਹਾਂ 'ਚ ਫਰਾਂਸ ਜਾਂ ਜਰਮਨੀ ਜਾਂ ਦੂਸਰਿਆਂ ਨੂੰ ਵੀ ਇਨਵਾਈਟ ਕੀਤਾ ਹੈ ਜੀ, ਕਿਉਂਕਿ ਉਹਨਾਂ ਨੇ ਤਾਂ ਭਰੋਸਾ ਦਿਵਾਇਆ, ਫਰਾਂਸ ਨੇ ਵੀ, ਦੂਜਿਆਂ ਨੇ ਵੀ, ਅਸੀਂ ਤਾਂ ਖੜੇ ਹਾਂ ਯੂਕਰੇਨ ਨਾਲ। ਹੁਣ ਇਹ ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਮਿਨਰਲ ਡੀਲ ਸਾਈਨ ਹੋਈ ਨਹੀਂ, ਕਿਉਂਕਿ ਇਨਕ ਜ਼ੈਲੈਂਸਕੀ ਦਾ ਸੀ ਕਿ ਵੀ ਤੁਸੀਂ ਗਾਰੰਟੀ ਤਾਂ ਕਰੋ ਅਮਰੀਕਾ, ਚਲੋ ਅਸੀਂ ਆਪਣਾ ਇਲਾਕਾ ਵੀ ਛੱਡਣ ਨੂੰ ਤਿਆਰ ਹੋ ਜਾਵਾਂਗੇ, ਤੁਹਾਨੂੰ ਵੀ ਮਿਨਰਲ ਰੇਅਰ ਅਰਥ ਮਿਨਰਲਸ ਦੇ ਰਹੇ ਹਾਂ, ਕਿ ਵੀ ਤੁਸੀਂ ਗਾਰੰਟੀ ਕਰੋਗੇ ਡਿਫੈਂਸ। ਉਹ ਕਹਿੰਦੇ ਜਦੋਂ ਸਾਡੇ ਉੱਥੇ ਵਰਕਰ ਹੋਣਗੇ ਰਸ਼ੀਆ ਡੇਅਰ ਹੀ ਨਹੀਂ ਕਰੇਗਾ। ਸੋ ਮਤਲਬ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਆਪਣੇ ਆਪ 'ਚ, ਜੇ ਤਾਂ ਹੁਣ ਅਮਰੀਕਾ ਨੇ ਇਸ ਇਸ਼ੂ ਦੇ ਉੱਤੇ ਹੋਰ ਹਾਰਡ ਲਾਈਨ ਲਈ ਕਿ ਵੀ ਜਿਹੜਾ ਵੀ ਜ਼ੈਲੈਂਸਕੀ ਜਾਂ ਉਹਦੇ ਨਾਲ ਖਲੋਤਾ ਹੈ, ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਮਦਦ ਤੋਂ ਬਿਨਾਂ, ਵੈਪਨਸ ਤੋਂ ਬਿਨਾਂ, ਫਾਈਨੈਂਸ਼ੀਅਲੀ, ਹਾਲਾਂਕਿ ਜਦੋਂ $300 ਬਿਲੀਅਨ ਔਰ 80-100% ਖਰਚ ਕਰ ਰਿਹਾ ਅਮਰੀਕਾ, ਤੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਰੋਕਤਾ ਸੀ ਕਿ 60% ਅਸੀਂ ਇਹ ਖਰਚਾ ਬੇਅਰ ਕਰ ਰਹੇ ਹਾਂ, ਜੇ ਉਹ ਗੋ ਹੈਡ ਵੀ ਕਰਦੇ ਨੇ। ਸੋ ਇਸ ਪੀਰੀਅਡ 'ਚ ਰੂਸ ਨੂੰ ਇਸ ਕਿਸਮ ਦੀ ਸ਼ੈ ਦੇਣਾ ਔਰ ਬਿਲਕੁਲ ਡਿਚ ਕਰਨਾ, ਇਹ ਸਮਝ ਤੋਂ ਬਾਹਰ ਹੈ। ਹਾਲਾਂਕਿ ਇਸ ਦੇ ਉੱਤੇ ਮੈਂ ਬਹੁਤ ਸਾਰੀਆਂ ਖਬਰਾਂ ਕੱਢੀਆਂ ਹੋਈਆਂ ਨੇ, ਲੇਕਿਨ ਮੈਂ ਘੜੀ ਵੱਲ ਵੀ ਦੇਖ ਰਿਹਾ, ਪਹਿਲਾ ਸੈਗਮੈਂਟ ਸਾਡਾ ਥੋੜਾ ਲੰਬਾ ਹੋਇਆ ਔਰ ਇਸ ਸਾਰੇ ਦੇ ਉੱਤੇ ਜਿਉਂ ਹੀ ਜ਼ੈਲੈਂਸਕੀ ਨੇ ਜਿਹੜਾ ਉਹ ਡੈਲੀਗੇਸ਼ਨ ਦੇ ਨਾਲ ਵਾਈਟ ਹਾਊਸ ਚੋਂ ਨਿਕਲ ਗਿਆ ਤੇ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕੀਤਾ, ਸਟੇਟਮੈਂਟ ਹੈ ਉਹਨਾਂ ਦੀ, ਇਹ ਹੁਣ ਸੈਟੇਅਰ ਹੈ, ਮਸਖਰਾਪਨ ਹੈ, ਜਾਂ ਜਿਵੇਂ ਹੋਇਆ ਉਹ ਜਾਣ ਬੁੱਝ ਕੇ ਇਵੇਂ ਹੀ ਸਟੇਜ ਕੀਤਾ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ੈਲੈਂਸਕੀ ਨੇ ਆਪਣੀ ਆਵਾਜ਼ ਉੱਚੀ, ਜ਼ਿਆਦਾ ਪ੍ਰਵੋਕ ਵਾਈਸ ਪ੍ਰੈਜ਼ੀਡੈਂਟ ਨੇ ਕੀਤਾ ਔਰ ਉਸ ਗੱਲ ਨੂੰ ਉਹਨੇ ਬਰਾਬਰ ਜਾਰੀ ਰੱਖਿਆ। ਈਵਨ UK ਦਾ ਪ੍ਰਾਈਮ ਮਿਨਿਸਟਰ ਵੀ ਜਦੋਂ ਆਇਆ ਤੇ JD ਵੈਂਸ ਨੇ ਯੂਰਪੀਅਨ ਯੂਨੀਅਨ ਦੀ ਮੀਟਿੰਗ ਦੇ ਵਿੱਚ ਉੱਥੇ ਖਲੋ ਕੇ ਕਿਹਾ ਸੀ ਕਿ ਜੀ ਸਾਡੀ UK ਨਾਲ ਪ੍ਰੋਬਲਮ ਇਹ ਹੈ ਕਿ ਤੁਸੀਂ ਜਿਹੜਾ ਰਾਈਟ ਆਫ ਫ੍ਰੀ ਸਪੀਚ ਹੈ ਉਹਨੂੰ ਕਰਬ ਕੀਤਾ ਹੈ। ਔਰ ਹੁਣ ਵੀ ਜਦੋਂ ਉਹ ਆਇਆ ਉਹਨੇ ਉਹਦੇ ਨਾਲੋਂ ਰਾਦਰ ਡਬਲ ਹੀ ਦੁਹਰਾਇਆ JD ਵੈਂਸ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਤਾਂ ਉਹ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ, ਸੁਭਾਨ ਅੱਲਾ, ਇਹ ਗੱਲ ਕਿੱਧਰ ਨੂੰ ਜਾਏਗੀ। ਪਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਫਰੇਮ ਕੀਤਾ ਗੱਲ, ਜੇ ਅਸੀਂ ਇਹ ਦੇਖੀਏ ਵੀ ਬਿਟਵੀਨ ਦਾ ਲਾਈਨਸ ਇਹਦੇ ਚੋਂ ਕੀ ਹੋਏਗਾ, ਉਹ ਕਹਿੰਦੇ ਨੇ ਜੀ ਵੀ ਹੈਡ ਏ ਵੈਰੀ ਮੀਨਿੰਗਫੁਲ ਮੀਟਿੰਗ ਇਨ ਦਾ ਵਾਈਟ ਹਾਊਸ ਟੂਡੇ। ਇਹ ਤਾਂ ਵਿਅੰਗ ਹੈ ਕਿ ਅੱਜ ਬਹੁਤ ਅਰਥ ਭਰਪੂਰ ਜਿਹੜੀ ਹੈ ਮੀਟਿੰਗ ਸਾਡੀ ਵਾਈਟ ਹਾਊਸ ਹੋਈ। ਮਚ ਵਾਜ਼ ਲਰਨਡ that could never be understood without conversation under such fire and pressure, ਕਿ ਜੇ ਇੰਨਾ ਫਾਇਰ ਐਂਡ ਪ੍ਰੈਸ਼ਰ ਨਾ ਹੁੰਦਾ, ਜੋ ਕੁਝ ਅਸੀਂ ਸਿੱਖਿਆ ਇਹਦੇ ਤੋਂ ਬਿਨਾਂ ਨਹੀਂ ਸੀ ਸਿੱਖਿਆ ਜਾ ਸਕਦਾ। ਉਹ ਜ਼ੈਲੈਂਸਕੀ ਨੇ ਐਸਾ ਕੁਝ ਵੀ ਨਹੀਂ ਕਿਹਾ ਹੈ ਔਰ ਇਹ ਫਿਰ ਉਹ ਅੱਗੋਂ ਕਹਿੰਦੇ ਨੇ ਇਟਸ ਅਮੇਜ਼ਿੰਗ what comes out through emotion and I have determined that President Zelensky is not ready for peace if America is involved because he feels our involvement gives him a big advantage in negotiations. ਹੁਣੇ ਉਹਨਾਂ ਦਾ ਆਪਣਾ ਕੱਢਿਆ ਕਨਕਲੂਜਨ ਹੈ, ਕੋਈ ਕਹਿੰਦੇ ਨੇ ਕਿ ਵੀ ਇਹ ਬੜਾ ਹੈਰਾਨੀਜਨਕ ਹੈ ਕਿ ਜਦੋਂ ਭਾਵਨਾਵਾਂ ਜਾਂ ਜਜ਼ਬਾਤ ਭੜਕੇ ਹੁੰਦੇ ਨੇ ਔਰ ਉਸ ਪੀਰੀਅਡ ਦੇ ਵਿੱਚ ਜੋ ਕੁਛ ਬਾਹਰ ਆਉਂਦਾ ਹੈ, ਮੈਂ ਇਸ ਚੋਂ ਇਹੀ ਡਿਟਰਮਨ ਕਰਦਾ ਜਾਂ ਫੈਸਲਾ ਕਰਦਾ ਕਿ ਜ਼ੈਲੈਂਸਕੀ ਅਮਨ ਲਈ ਤਿਆਰ ਨਹੀਂ ਨੇ ਜੇ ਅਮਰੀਕਾ ਇਨਵੋਲਵ ਹੁੰਦਾ। ਇਹ ਗੱਲ ਠੀਕ ਨਹੀਂ ਹੈ। ਰਾਦਰ ਉਹਨੇ ਤਾਂ ਸਿਰਫ ਗਾਰੰਟੀ ਮੰਗੀ ਕਿ ਵੀ ਤੁਸੀਂ ਰੇਅਰ ਫੀਲਡ ਵੀ ਲੈ ਲਓ, ਨੈਗੋਸ਼ੀਏਟ ਵੀ ਕਰਾਓ, ਪਰ ਘੱਟੋ ਘੱਟ ਫਰਦਰ। ਔਰ ਉਹਨੇ ਕਿਹਾ ਇੱਕ ਮਿੰਟ ਕਿ ਵੀ 25 ਵਾਰ ਰਸ਼ੀਆ ਨੇ ਅੱਡ-ਅੱਡ ਮੌਕਿਆਂ ਤੇ ਸੀਜ਼ ਫਾਇਰ ਔਰ ਦੂਸਰਾ ਕਰਕੇ ਉਹ ਤੋਂ ਮੁਨਕਰ ਹੋਇਆ ਹੈ। ਉਹਨੇ ਕਿਹਾ ਕਿ ਇਫ ਅਮਰੀਕਾ ਇਜ਼ ਇਨਵੋਲਵਡ
because he feels our involvement gives him a big advantage in negotiations ਕਿ ਜੇ ਅਸੀਂ ਇਨਵੋਲਵ ਹੁੰਦੇ ਆ ਤੇ ਉਹ ਬਹੁਤ ਐਡਵਾਂਟੇਜ, ਉਹਨੂੰ ਕਾਹਦੀ ਐਡਵਾਂਟੇਜ, ਉਹਨਾਂ ਨੂੰ ਰੋਜ਼ ਭੰਨ ਰਹੇ ਨੇ। ਹੁਣ ਵੀ ਪਿਛਲੇ ਇੱਕ ਹਫ਼ਤੇ 'ਚ ਕਿੰਨੇ ਡਰੋਨ ਫਾਇਰ ਕੀਤੇ, ਕਿੰਨੀਆਂ ਮਿਜ਼ਾਈਲਾਂ ਮਾਰ ਰਹੇ ਨੇ, ਕਿਵੇਂ ਤਬਾਹ ਕਰ ਰਹੇ ਨੇ। ਆਈ ਡੋਂਟ ਵਾਂਟ ਐਡਵਾਂਟੇਜ, ਆਈ ਵਾਂਟ ਪੀਸ। ਹੁਣ ਪਹਿਲੀ ਗੱਲ ਤੇ ਉਹ ਜਿਹੜਾ ਜ਼ੈਲੈਂਸਕੀ ਜਾਂ ਯੂਕਰੇਨੀਅਨ ਨੇ ਉਹ ਵਾਰ ਚਾਹੁੰਦੇ ਨੇ, ਉਹ ਵੀ ਤਾਂ ਪੀਸ ਚਾਹੁੰਦੇ ਨੇ, ਪਰ ਉਹ ਇੰਨਾ ਨੁਕਸਾਨ ਕਰਾ ਕੇ ਵਿਦ ਡਿਗਨਿਟੀ। ਚਲੋ ਡਿਗਨਿਟੀ ਤਾਂ ਉਦੋਂ ਹੀ ਖਤਮ ਹੋ ਗਈ ਜਦੋਂ ਤੁਸੀਂ ਕਿਹਾ ਜੀ ਰਸ਼ੀਆ ਰੱਖ ਲੈ ਜਿਹੜਾ 20% ਉਹਦੇ ਕੋਲ ਹੈ ਔਰ ਰੇਅਰ ਸਾਨੂੰ ਦੇ ਦਿਓ, ਪਰ ਗਾਰੰਟੀ ਤਾਂ ਦਿਓ ਪੀਸ ਦੀ। ਡਿਗਨਿਟੀ ਤਾਂ ਤੁਸੀਂ ਉਹਨਾਂ ਦੀ ਖੋ ਹੀ ਲਈ ਹੈ। ਆਈ ਡੋਂਟ ਵਾਂਟ ਐਡਵਾਂਟੇਜ, ਆਈ ਵਾਂਟ ਪੀਸ। ਹੀ ਡਿਸਰਿਸਪੈਕਟਡ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਨ ਇਟਸ ਚੈਰਿਸ਼ਡ ਓਵਲ ਆਫਿਸ, ਕਿ ਓਵਲ ਆਫਿਸ ਦੇ ਵਿੱਚ ਜਿਹੜਾ ਉਹਨੇ ਡਿਸਰਿਸਪੈਕਟ ਅਮਰੀਕਾ ਦਾ। ਨਹੀਂ, ਮੈਂ ਸਮਝਦਾ ਵੀ ਇਹ ਅਮਰੀਕਨਸ ਜਿਹੜੇ ਸਾਡੀ ਸਾਡੇ ਸੱਦੇ ਦੇ ਉੱਤੇ, ਅਮਰੀਕਾ ਦੇ ਸੱਦੇ ਦੇ ਉੱਤੇ ਆਇਆ, ਤੁਹਾਡਾ ਵਾਈਟ ਹਾਊਸ ਦਾ ਗੈਸਟ ਸੀ, ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਉਹ ਮਾਹੌਲ ਕ੍ਰੀਏਟ, ਜਾਂ ਤਾਂ ਜੇ ਨਹੀਂ ਡੀਲ ਦੇ ਲਈ ਤਿਆਰ ਸੀ ਫਿਰ ਇਨਵਾਈਟ ਹੀ ਨਾ ਕਰਦੇ, ਜੇ ਆ ਵੀ ਗਿਆ ਸੀ ਇਸ ਕਿਸਮ ਦੀ ਭੋਪ ਲੀਲਾ ਨਾ ਕਰਦੇ। ਪਰ ਹੁਣ ਉਹਨੂੰ ਕਹਿਣਾ ਕਿ ਜੀ ਉਹਨੇ ਡਿਸਰਿਸਪੈਕਟ ਕੀਤਾ, ਉਹ ਆਪਣੇ ਲੋਕਾਂ ਲਈ ਖਲੋਤਾ। ਹਾਲਾਂਕਿ ਇਹ ਵੀ ਕਿਤੇ ਮੈਂ ਪੜ੍ਹਿਆ ਕਿ ਵੀ ਉਹਨੂੰ ਇਹਨੇ ਜ਼ੈਲੈਂਸਕੀ ਨੂੰ ਟਰੰਪ ਨੇ ਕਿਹਾ ਸੀ ਵੀ ਜਦੋਂ ਮਿਲਣ ਆਉਣਾ ਤਾਂ ਸੂਟ ਪਾ ਕੇ ਆਈ, ਕਿਉਂਕਿ ਉਹਨੇ ਇਹ ਕਿਹਾ ਕਿ ਵੀ ਜਦੋਂ ਜੰਗ ਖਤਮ ਹੋ ਗਈ ਨਾ, ਮੇਰੇ ਲੋਕ ਆਪਣੇ ਹੱਕਾਂ ਲਈ ਖਲੋ ਗਏ ਔਰ ਆਪਣੇ ਸੁਰੱਖਿਅਤ, ਉਦੋਂ ਮੈਂ ਪਾਵਾਂਗਾ। ਔਰ ਉਵੇਂ ਹੀ ਆਇਆ, ਉਹਨੇ ਕੋਈ ਸੂਟ ਸਾਟ ਨਹੀਂ ਸੀ ਪਾਇਆ ਹੋਇਆ। ਔਰ ਹੀ ਕੈਨ ਕਮ ਬੈਕ ਵੈਨ ਹੀ ਇਜ਼ ਰੈਡੀ ਫॉर ਪੀਸ। ਇਹ ਫਿਕਰਾ ਦੱਸਦਾ ਹੈ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹ ਉਹਦੇ ਤੇ ਦਬਾਅ ਬਣਾਉਣ ਲਈ ਕੀਤਾ ਗਿਆ। ਹੁਣ ਉਹ ਕਿਵੇਂ ਹੋਏਗਾ ਅੱਜ ਦੀ ਡੇਟ 'ਚ, ਜਿੰਨੇ ਸਾਡੇ ਜਿਵੇਂ ਵੀਰ ਸੁਖਜਿੰਦਰ ਸਿੰਘ ਬਾਜਵਾ ਅਤੇ ਸਿੱਖਾਂ ਦੀ ਗੱਲ ਦੇਖ ਰਹੇ, ਹਾਲਾਂਕਿ ਸਾਡੀਆਂ ਹਮਦਰਦੀਆਂ ਅਮਰੀਕਾ ਨਾਲ ਨੇ, ਅਮਰੀਕਾ ਸਾਡਾ ਮੁਲਕ ਹੈ, ਲੇਕਿਨ ਜਿਹੜੀ ਗੈਰਤ ਤੇ ਅਣਖ ਦੀ ਗੱਲ ਹੁੰਦੀ ਹੈ ਉਹ ਸਿੱਖ ਦੇ ਮਨ ਨੂੰ ਚੰਗੀ ਲੱਗਦੀ ਹੈ। ਉਹ ਭਾਵੇਂ ਉਹਦੇ 'ਚ ਫਿਰ ਤੁਸੀਂ ਸਾਡੀ ਜਿਹਨੂੰ ਲੈਕ ਆਫ ਪੋਲੀਟੀਕਲ ਵਿਜ਼ਡਮ ਹੀ ਹੋਏ ਵੀ ਅਸੀਂ ਜਿਹੜਾ ਉਹਦੀ ਜ਼ੈਲੈਂਸਕੀ ਦੇ ਹੱਕ 'ਚ ਖਲੋ ਰਹੇ, ਹੱਕ 'ਚ ਨਹੀਂ ਖਲੋ ਰਹੇ। ਅਸੀਂ ਕਹਿ ਰਹੇ ਵੀ ਇੱਕ ਉਹ ਮੁਲਕ 3 ਸਾਲ ਹੋ ਗਏ ਇਹਨਾਂ ਦਿਨਾਂ 'ਚ ਫਰਵਰੀ 'ਚ ਸਫਰਿੰਗ 'ਚ ਹੈ, ਔਰ ਉਹਨੇ ਆਪਣੀ ਲੜਾਈ ਉਹ ਖੁਦ ਆਪ ਥੋੜੀ ਸੋਚ ਸਕਦਾ ਸੀਗਾ। ਅਮਰੀਕਾ ਦੀ ਨੇ, ਬਾਈਡਨ ਦੀ ਗਲਤ ਸੀ, ਠੀਕ ਸੀ, ਇਹ ਟੌਪਿਕ ਦੀ ਡਿਸਕਸ਼ਨ ਹੋ ਸਕਦਾ ਹੈ। ਰਸ਼ੀਆ ਨੂੰ ਪ੍ਰਵੋਕ ਕਰਨਾ, ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਯੂਕਰੇਨ ਨੇ ਤਾਂ ਪ੍ਰੋਕਸੀ ਵਾਰ ਲੜੀ ਹੈ ਅਮਰੀਕਾ ਦੀ, ਨੈਟੋ ਦੀ। ਹੁਣ ਤੁਸੀਂ ਉਹਨੂੰ ਉਹ ਕਹੋ ਜੀ ਉਹ ਰੱਖ ਵੀ ਲਏ ਔਰ ਤੁਸੀਂ ਉਹਨਾਂ ਨੂੰ ਗਾਰੰਟੀ ਕਰਨ ਨੂੰ ਤਿਆਰ ਵੀ ਨਹੀਂ, ਉਹਨਾਂ ਨੂੰ ਵੀ ਕਹਿ ਰਹੇ ਹੋ ਨਹੀਂ। ਇਹ ਫਿਰ ਅਲਟੀਮੇਟਲੀ ਇੱਕ ਹੱਦ ਹੋ ਜਾਂਦੀ ਹੈ ਬਹੁਤ, ਜਿਹਦੇ 'ਚ ਬੰਦਾ ਕਹਿੰਦਾ ਇਨਫ ਇਜ਼ ਇਨਫ। ਸੋ ਘੱਟੋ ਘੱਟ ਕੱਲ੍ਹ ਨੂੰ ਜ਼ੈਲੈਂਸਕੀ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹ ਵੱਖਰੀ ਕਹਾਣੀ ਹੈ, ਵੀ ਘੱਟੋ ਘੱਟ ਅੱਜ ਉਹਨੇ ਇਹ ਜ਼ਰੂਰ ਦੱਸਿਆ ਕਿ ਗੈਰਤ ਔਰ ਅਣਖ ਕੀ ਚੀਜ਼ ਹੁੰਦੀ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਦਰਸ਼ਕੋ ਬ੍ਰੇਕ ਤੋਂ ਬਾਅਦ ਹੁਣ ਫਿਰ ਤੁਹਾਡਾ ਸਾਰਾ ਸਵਾਗਤ ਹੈ ਸਾਰਿਆਂ ਦਾ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦਾ ਇੱਕ ਵੱਡਾ ਡੈਲੀਗੇਸ਼ਨ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹੈ ਔਰ ਦੌਰੇ ਤੇ ਠੀਕ ਪਹਿਲਾਂ ਹਿਊਮਨ ਰਾਈਟਸ ਸਮੇਤ 12 ਜਥੇਬੰਦੀਆਂ ਨੇ ਡੈਲੀਗੇਸ਼ਨ ਨੂੰ ਬੇਨਤੀ ਕੀਤੀ ਸੀ ਕਿ ਉਹ ਭਾਰਤ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਦੇ ਮੁੱਦੇ ਤੇ ਮੋਦੀ ਸਰਕਾਰ ਕੋਲ ਜਿਹੜਾ ਉਹ ਇਸ਼ੂ ਹੈ ਉਹ ਉਠਾਉਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਟੈਰਿਫ ਨੂੰ ਲੈ ਕੇ ਨੀਤੀ ਹੈ, ਜਿਹਦੇ 'ਚ ਜਦੋਂ ਅਸੀਂ ਨੈਟੋ ਦੀ ਗੱਲ ਕਰਦੇ ਹਾਂ, ਨੈਟੋ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਉਹ ਅਲਾਇੰਸ ਹੈ ਜਿਹੜਾ ਅਮਰੀਕਾ ਨੇ ਫੌਜੀ ਅਲਾਇੰਸ ਦੇ ਤੌਰ ਤੇ ਕ੍ਰੀਏਟ ਕੀਤਾ। ਓਵਰ ਏ ਪੀਰੀਅਡ ਆਫ ਟਾਈਮ, ਉਦੋਂ ਜਦੋਂ ਨੈਟੋ ਕ੍ਰੀਏਟ ਹੋਇਆ ਉਦੋਂ 2 ਪੋਲਰ ਵਰਲਡ ਸੀ, ਸੋਵੀਅਤ ਯੂਨੀਅਨ ਔਰ ਅਮਰੀਕਾ, ਔਰ ਨੈਟੋ ਫੌਜੀ ਇਤਿਹਾਦ ਸੀ ਯੂਰਪ ਦੇ ਮੇਨ ਮੁਲਕਾਂ ਦਾ, ਜਿਹਦੇ 'ਚ ਈਵਨ ਟਰਕੀ ਨੂੰ ਵੀ ਜਿਹੜਾ ਉਹ ਜੁਆਇਨ ਕਰਾਇਆ। ਹੁਣ ਟਰਕੀ ਨੈਟੋ ਦਾ ਮੈਂਬਰ ਤਾਂ ਹੈ, ਲੇਕਿਨ ਜਿਹੜਾ ਯੂਰਪੀਅਨ ਯੂਨੀਅਨ ਦਾ ਕਾਨਸੈਪਟ ਸੀ ਇਹ 1990 'ਚ, ਜੇ ਮੈਂ ਗਲਤ ਨਾ ਹੋਵਾਂ, ਤੇ ਹੋਂਦ 'ਚ ਆਇਆ, ਜਿਹਦੇ 'ਚ ਯੂਰਪ ਦੇ ਮੁਲਕਾਂ ਨੇ ਇਹ ਫੈਸਲਾ ਕਰਕੇ ਕਿ ਆਪਸੀ ਬਾਰਡਰ 'ਚ ਸਾਰਾ ਯੂਰਪ ਖੁੱਲ੍ਹਾ ਹੋਏਗਾ, ਕੋਈ ਕਿਤੇ ਆ ਜਾ ਸਕਦਾ ਹੈ, ਔਰ ਉਹ ਸਾਰੇ ਦੇ ਥੱਲੇ ਯੂਰਪੀਅਨ ਪਾਰਲੀਮੈਂਟ ਬਣਾਈ, ਯੂਰਪੀਅਨ ਕੋਰਟ ਬਣਾਇਆ, ਔਰ ਯੂਰਪ ਦੀ ਇੱਕ ਆਪਣੀ ਆਈਡੈਂਟਿਟੀ ਨੂੰ ਜਿਹੜਾ ਯੂਰਪੀਅਨ ਯੂਨੀਅਨ ਦੇ ਥੱਲੇ ਜਿਹੜਾ ਉਹ ਮੇਨਟੇਨ ਕੀਤਾ। ਔਰ ਯੂਰਪੀਅਨ ਯੂਨੀਅਨ ਔਰ ਨੈਟੋ ਦਾ ਕੋਈ ਟਕਰਾਅ ਨਹੀਂ, ਕਿਉਂਕਿ ਨੈਟੋ ਦੇ ਵਿੱਚ ਵੀ ਬਹੁਤ ਸਾਰੇ ਮੈਂਬਰ ਯੂਰਪ ਦੇ ਹੀ ਨੇ, ਪਰ ਯੂਰਪੀਅਨ ਯੂਨੀਅਨ ਨੇ ਪੋਲੀਟੀਕਲੀ ਔਰ ਅਦਰਵਾਈਜ਼ ਆਪਣੀ ਇੰਡੀਪੈਂਡੈਂਸ, ਕਿਉਂਕਿ ਨੈਟੋ ਦਾ ਤਾਂ ਮਤਲਬ ਫਿਰ ਉਹ ਫੌਜੀ ਛਾਉਣੀਆਂ ਵਾਲਾ ਕੰਮ ਹੀ ਸੀ। ਔਰ ਮੇਰਾ ਖਿਆਲ ਹੈ ਵੀ ਇਹ ਸ਼ਾਇਦ ਉਹਨਾਂ ਜ਼ਮਾਨਿਆਂ 'ਚ ਜਿਹੜੇ ਅਮਰੀਕਨ ਵਾਈਟ ਹਾਊਸ ਜਾਂ ਕਾਂਗਰਸ, ਉਹਨਾਂ ਨੂੰ ਉਹਦੇ 'ਚ ਕੋਈ ਇਤਰਾਜ਼ ਵੀ ਨਹੀਂ ਲੱਗਿਆ, ਕਿਉਂਕਿ ਯੂਰਪ ਕਦੇ ਵੀ ਅਮਰੀਕਾ ਦੇ ਖਿਲਾਫ ਨਹੀਂ ਭੁਗਤਿਆ ਹੈ। ਹਾਲਾਂਕਿ ਇਹ ਤਾਂ ਹੋਇਆ ਕਿ ਕੁਝ ਮੁੱਦਿਆਂ ਤੇ, ਜਿਵੇਂ ਇਰਾਕ ਵਾਰ ਸੀ 2003 ਦੇ ਵਿੱਚ, ਫਰਾਂਸ ਨੇ ਜਿਹੜਾ ਜੁਆਇਨ ਨਹੀਂ ਸੀ ਕੀਤਾ ਕਿਉਂਕਿ ਉਹ ਅਮਰੀਕਾ ਦੇ ਇਸ ਪ੍ਰੈਮਿਸ ਨਾਲ ਸਹਿਮਤ ਨਹੀਂ ਸੀ ਕਿ ਸਦਾਮ ਹੁਸੈਨ ਦੇ ਕੋਲ ਜਿਹੜੇ ਨੇ ਉਹ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਜਿਹੜਾ ਬਾਅਦ 'ਚ ਗੱਲ ਠੀਕ ਵੀ ਸਾਬਤ ਹੋਈ। ਪਰ ਕਿਤੇ ਨਾ ਕਿਤੇ ਜਿਹੜੀ ਐਕਸਟ੍ਰੀਮ ਲੌਬੀ ਇੱਥੇ ਵੀ ਰਹੀ ਹੈ, ਉਹਨਾਂ ਨੂੰ ਇਹ ਜ਼ਰੂਰ ਲੱਗਦਾ ਰਿਹਾ ਕਿਤੇ ਨਾ ਕਿਤੇ ਕਿ ਇਹ ਜਿਹੜੀ ਯੂਰਪੀਅਨ ਯੂਨੀਅਨ ਹੈ ਇਹਦੀ ਹੋਂਦ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਇਹ ਮੈਂ ਜਦੋਂ ਇਹ ਸਟੇਟਮੈਂਟ ਦੇਖਦਾ ਹਾਂ ਕਿ ਵੀ ਟਰੰਪ ਨੇ ਇਹ ਜਿਹੜਾ ਟਰੰਪ ਸੇਜ਼ ਯੂਰਪੀਅਨ ਯੂਨੀਅਨ ਵਾਸ ਬੋਰਨ ਟੂ ਚੀਟ US, ਉਹਨਾਂ ਨੇ 26 ਫਰਵਰੀ ਦਾ ਉਹਨਾਂ ਦੀ ਸਟੇਟਮੈਂਟ ਹੈ, ਉਹਨਾਂ ਨੇ ਇੱਕ ਗਾਲ ਕੱਢ ਕੇ ਕਿਹਾ ਕਿ ਯੂਰਪੀਅਨ ਯੂਨੀਅਨ ਵਾਸ ਬੋਰਨ ਐਕਸਪਲੋਇਟਿਵ ਮੀਨਿੰਗ ਚੀਟ, the United States laying bare his hostility to the long-time US partner as he detailed new tariffs. ਹੁਣ ਮਤਲਬ ਯੂਰਪੀਅਨ ਯੂਨੀਅਨ ਦੇ ਉੱਤੇ 25% ਟੈਰਿਫ ਲਾਉਣ ਦੀਆਂ ਤਿਆਰੀਆਂ ਨੇ। ਕੈਨੇਡਾ ਨੂੰ ਵੀ, ਕੈਨੇਡਾ ਦਾ ਤਾਂ ਇੱਕ ਈਵਨ ਅਮਰੀਕਾ ਦੇ ਟਰੰਪ ਦੇ ਬੜੇ ਕੌਨਫੀਡੈਂਟ ਨੇ ਇਹ ਕੇਸ ਬਿਲਡ ਕੀਤਾ ਹੋਇਆ ਵੀ ਜਿਹੜੀਆਂ 5 ਆਈਜ਼ ਕੰਟਰੀਜ਼ ਨੇ ਇੰਟੈਲੀਜੈਂਸ ਸ਼ੇਅਰਿੰਗ ਦੀਆਂ, ਜਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਇਹਦੇ 'ਚੋਂ ਕੈਨੇਡਾ ਨੂੰ ਬਾਹਰ ਕੱਢੋ ਜੀ। ਔਰ ਇਹ ਹਾਲਾਂਕਿ ਇਹ ਅਪਰੂਵ ਤਾਂ ਨਹੀਂ ਹੋਇਆ, ਪਰ ਇਸ ਲੈਵਲ ਤੱਕ ਕੈਨੇਡਾ ਨਾਲ ਤਾਂ ਹੌਸਟਿਲਿਟੀ ਹੈ ਹੀ ਹੈ। ਯੂਰਪੀਅਨ ਯੂਨੀਅਨ ਬਾਰੇ ਜਿਹੜਾ ਟਰੰਪ ਦਾ ਇਹ ਕਹਿਣਾ ਕਿ ਵੀ ਇਹ ਤਾਂ ਸਾਨੂੰ ਧੋਖਾ ਦੇਣ ਲਈ ਪੈਦਾ ਹੋਈ, ਔਰ ਮੈਂ ਇਹਨਾਂ ਦੇ ਉੱਤੇ ਜਿਹੜਾ ਇਹ ਚੰਗੀ ਤਰ੍ਹਾਂ ਠੋਕਾਂਗਾ 25% ਟੈਰਿਫ ਦੇ ਉੱਤੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਰਪੀਅਨ ਯੂਨੀਅਨ ਨੂੰ ਵੀ ਫਿਕਰ ਪਿਆ ਹੈ ਯੂਰਪ ਦੇ ਮੁਲਕਾਂ ਨੂੰ ਕਿ ਵੀ ਉਹਨਾਂ ਨੇ ਆਪਣਾ ਟ੍ਰੇਡ ਕਿਵੇਂ ਸੰਭਾਲਣਾ ਹੈ, ਕਿਵੇਂ ਕਰਨਾ ਹੈ। ਹੁਣ ਇੰਡੀਆ ਨੂੰ ਆਪਣਾ ਵਕਤ ਪਿਆ। ਅੱਜ ਜੇ ਤੁਸੀਂ ਜਿੰਨੇ ਯੂਟਿਊਬਰ ਨੇ ਦੇਖੋ ਕਿ ਵੀ ਪਿਛਲੇ 28 ਸਾਲਾਂ 'ਚ ਜਿੰਨੀ ਵੱਡੀ ਗਿਰਾਵਟ ਅੱਜ ਸ਼ੇਅਰ ਬਾਜ਼ਾਰ 'ਚ ਆਈ, 28 ਸਾਲਾਂ ਬਾਅਦ ਇੰਨੀ ਵੱਡੀ ਗਿਰਾਵਟ, ਕਈ ਹਜ਼ਾਰ ਕਰੋੜ ਉੱਡ ਗਿਆ ਪੈਸੇ ਲੋਕ ਬਾਹਰ, ਲਗਭਗ $1 ਟ੍ਰਿਲੀਅਨ ਦੇ ਨੇੜੇ ਤੇੜੇ ਜਿਹੜੀ ਇਹਨਾਂ ਸਾਰੇ ਪੀਰੀਅਡ ਦੇ ਵਿੱਚ ਲਾਸ ਹੋਇਆ ਹੈ ਸ਼ੇਅਰ ਮਾਰਕੀਟ, ਕਿਉਂਕਿ ਜਿਹੜੇ ਬਾਹਰਲੇ ਇਨਵੈਸਟਰ ਨੇ ਉਹ ਕੱਢ ਰਹੇ ਨੇ ਕਿ ਟਰੰਪ ਨੇ ਕੀ ਕਰਨਾ ਹੈ। ਹਾਲਾਂਕਿ ਕੋਈ ਮੰਦੀ ਤਾਂ ਨਹੀਂ ਚੱਲੀ ਹੋਈ, ਡਾਲਰ ਬਹੁਤ ਸਟਰੋਂਗ ਹੋ ਰਿਹਾ ਹੈ, ਕੋਈ ਰਿਸੈਸ਼ਨ ਨਹੀਂ ਹੈ, ਲੇਕਿਨ ਇੱਕ ਅਨਸਰਟਨਟੀ, ਫੀਅਰ ਵੀ ਕੀ ਹੋਏਗਾ, ਉਤੋਂ ਕੱਢ ਰਹੇ ਨੇ। ਹੁਣ ਜਦੋਂ ਦੋਨੋਂ ਹੀ ਸਫਰਰ ਨੇ, ਯੂਰਪ ਦੇ ਵਿੱਚ ਇੱਕ ਖੌਫ ਹੈ, ਇੰਡੀਆ ਦੇ ਵਿੱਚ ਇੱਕ ਖੌਫ ਹੈ, ਇੰਡੀਆ ਤਾਂ ਲੂਜ਼ ਕਰ ਰਿਹਾ ਬਹੁਤ ਤੇਜ਼ੀ ਨਾਲ ਆਪਣਾ ਸ਼ੇਅਰ ਮਾਰਕੀਟ ਨੂੰ। ਹੁਣ ਉਹਨਾਂ ਦੋਨਾਂ ਨੂੰ ਲੱਗਦਾ ਵੀ ਜੇ ਟਰੰਪ ਨੇ ਇਹੀ ਲਾਈਨ ਲਈ ਤੇ ਫਿਰ ਅਸੀਂ
ਆਪਣੇ ਟ੍ਰੇਡ ਨੂੰ ਵਧਾਈਏ, ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨ ਦੇ ਲਈ। ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਯੂਰਪੀਅਨ ਯੂਨੀਅਨ ਦਾ ਇੱਕ ਬਹੁਤ ਵੱਡਾ ਡੈਲੀਗੇਸ਼ਨ, ਜਿਹਦੇ ਵਿੱਚ ਮੇਰਾ ਖਿਆਲ ਹੈ 70-80 ਤੋਂ ਜ਼ਿਆਦਾ ਨੇ, 27 ਮੁਲਕਾਂ ਦੇ ਨੁਮਾਇੰਦੇ, ਉਹ ਦਿੱਲੀ 'ਚ ਪਹੁੰਚੇ ਹੋਏ ਨੇ। ਔਰ ਇਹ ਉਹਨਾਂ ਦੀ ਜਿਹੜੀ ਹੈਡ ਹੈ ਯੂਰਪੀਅਨ ਯੂਨੀਅਨ ਦੀ, ਪ੍ਰੈਜ਼ੀਡੈਂਟ ਯੂਰਸੁਲਾ ਵੌਨ ਡੈਰ ਲਿਓਨ, ਉਹ ਜਿਹੜੀ ਹੈ ਇਸ ਲਾਰਜ ਡੈਲੀਗੇਸ਼ਨ ਨੂੰ ਲੈ ਕੇ ਜਿਹੜੀ ਹੈ, ਔਰ 21 ਯੂਰਪੀਅਨ ਯੂਨੀਅਨ ਕਮਿਸ਼ਨਰ ਨੇ 27 ਫਰਵਰੀ ਤੋਂ ਉਹ ਉੱਥੇ ਦਿੱਲੀ 'ਚ ਆਏ ਹੋਏ ਨੇ। ਦੋ ਰੋਜ਼ਾ ਉਹਨਾਂ ਦੀ ਵਿਜ਼ਿਟ ਹੈ। ਔਰ ਉਹ ਜਿਹੜਾ ਮੋਦੀ ਨੂੰ ਔਰ ਦੂਜੇ ਵੱਡਾ ਡੈਲੀਗੇਸ਼ਨ, ਔਰ ਇਹ ਐਗਰੀ ਅਪੋਨ ਹੋਇਆ ਕਿ 2025 ਦੇ ਐਂਡ ਤੱਕ ਫ੍ਰੀ ਟ੍ਰੇਡ ਡੀਲ ਯੂਰਪੀਅਨ ਯੂਨੀਅਨ ਔਰ ਭਾਰਤ ਦੇ ਵਿਚਾਲੇ ਸਾਈਨ ਹੋਏਗੀ। ਔਰ ਉਹਦੇ 'ਚ ਈਵਨ ਉਹਨਾਂ ਨੇ ਕਿਹਾ ਵੀ ਅਨਪ੍ਰੈਸੀਡੈਂਟਡ ਹੈ ਕਿ ਇਸ ਲੈਵਲ ਦਾ ਡੈਲੀਗੇਸ਼ਨ ਔਰ ਇਸ ਲੈਵਲ ਦੀ ਗੁਫ਼ਤਗੂ, ਔਰ ਇਹ ਨਵੀਂ ਪੁਸ਼ ਹੈ ਇਸ ਪਾਸੇ ਨੂੰ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹ ਉਸ ਖੌਫ 'ਚੋਂ ਹੀ ਪੈਦਾ ਹੋਈ ਗੱਲ ਹੈ, ਜਿਹੜਾ ਖੌਫ ਟਰੰਪ ਨੇ ਯੂਰਪੀਅਨ ਯੂਨੀਅਨ ਨੂੰ ਵੀ ਔਰ ਇੰਡੀਆ ਨੂੰ ਵੀ ਦਿੱਤਾ ਹੈ। ਪਰ ਜਿਹੜੀ ਖਬਰ ਪ੍ਰੋਮੀਨੈਂਟਲੀ ਕੱਲ੍ਹ ਦੇ ਮੀਡੀਆ 'ਚ ਯੂਰਪ ਦੇ ਔਰ ਦੂਸਰੇ ਲੱਗੀ ਸੀ ਕਿ ਯੂਰਪੀਅਨ ਯੂਨੀਅਨ ਦੇ ਇਸ ਡੈਲੀਗੇਸ਼ਨ ਤੋਂ ਠੀਕ ਪਹਿਲਾਂ ਜਿਹੜਾ 12 ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਯੂਰਪੀਅਨ ਯੂਨੀਅਨ ਕਮਿਸ਼ਨਰਸ ਨੂੰ ਲਿਖਿਆ ਕਿ ਵੀ ਇਹ ਤੁਹਾਡੀ ਜਿਹੜੀ ਅਨਪ੍ਰੈਸੀਡੈਂਟਡ ਵਿਜ਼ਿਟ ਹੈ ਇੰਡੀਆ ਨੂੰ, ਬੜੀ ਸਡਨ ਨੋਟਿਸ ਦੇ ਉੱਤੇ, ਉਸ ਦੇ ਵਿੱਚ ਜਿਹਦੇ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ, ਬਾਇਲੇਟਰਲ ਟ੍ਰੇਡ ਨੂੰ, ਇਕਨੋਮਿਕ ਟੈਕਨੋਲੋਜੀ, ਸਿਕਿਉਰਿਟੀ ਟਾਈਜ਼। ਔਰ ਇਹ 12 ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਹਿਊਮਨ ਰਾਈਟਸ ਵਾਚ ਵੀ ਸ਼ਾਮਲ ਹੈ, ਉਹਨਾਂ ਨੇ ਯੂਰਪੀਅਨ ਯੂਨੀਅਨ ਕਮਿਸ਼ਨ ਪ੍ਰੈਜ਼ੀਡੈਂਟ ਯੂਰਸੁਲਾ ਵੌਨ ਡੈਰ ਲਿਓਨ ਨੂੰ ਕਿਹਾ, ਔਰ ਬਾਕੀ ਵਿਜ਼ਿਟਿੰਗ ਕਮਿਸ਼ਨਰਸ ਨੂੰ ਵੀ, ਕਿ ਜਦੋਂ ਤੁਸੀਂ ਮਿਲੋਗੇ ਮੋਦੀ ਦੇ ਨਾਲ, ਟੂ ਬ੍ਰੇਕ ਦਾ ਯੂਰਪੀਅਨ ਯੂਨੀਅਨਸ ਪ੍ਰੋਲੋਂਗਡ ਸਾਇਲੈਂਸ on Indian Prime Minister Narendra Modi's crackdown on human rights, and to make it clear that progress on bilateral relations depends on tangible rights progress. कि भी तुसी इस मुद्दे ਨੂੰ ਉਠਾਣਾ ਹੈ। 12 ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕਿਹਾ ਕਿ ਵੀ ਇਹ ਜੋ ਉੱਥੇ ਮੋਦੀ ਕਰ ਰਿਹਾ, ਇੰਡੀਅਨ ਅਥਾਰਟੀਜ਼ ਕਰ ਰਹੀਆਂ। ਦੋ ਆਰਗੇਨਾਈਜੇਸ਼ਨਸ urge the commissioners to press Indian authorities to release unjustly imprisoned human rights defenders and peaceful critics of the government, amend or repeal abusive legislation that severely curtails freedom of expression and association, and end discriminatory and abusive policies and practices against religious minorities. ਇਹ specific ਮੰਗ ਕੀਤੀ ਹੈ ਕਿ ਬਈ ਤੁਸੀਂ ਇੰਡੀਅਨ ਅਥਾਰਟੀਜ਼ ਦੇ ਉੱਤੇ ਪ੍ਰਵੇਲ ਕਰੋ ਕਿ ਜਿਹੜੇ ਹਿਊਮਨ ਰਾਈਟਸ ਨੂੰ ਡਿਫੈਂਡ ਕਰਨ ਵਾਲੇ, ਜਿਨ੍ਹਾਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਤਾੜਿਆ ਹੋਇਆ ਹੈ, ਜਿਹੜੇ ਹਕੂਮਤ ਨੂੰ ਅਮਨਮਈ ਤਰੀਕੇ ਨਾਲ ਕ੍ਰਿਟਿਸਾਈਜ਼ ਕਰ, ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ, ਤੁਸੀਂ ਇੰਨੇ ਅਬਿਊਸਿਵ ਜਿਹੜੇ ਹਿਊਮਨ ਨੇ ਉਹ ਲਾਅ ਪਾਸ ਕਰ ਰਹੇ ਹੋ, ਜਿਹੜੇ ਕਿ ਫਰੀडम ਆਫ ਐਕਸਪ੍ਰੈਸ਼ਨ ਨੂੰ ਕਰਟੇਲ ਕਰਦੇ ਨੇ, ਔਰ ਇਸੇ ਤਰ੍ਹਾਂ ਤੁਹਾਡੀਆਂ ਡਿਸਕ੍ਰਿਮੀਨੇਸ਼ਨ, ਵਿਤਕਰੇ ਵਾਲੀਆਂ ਪਾਲਿਸੀਜ਼ ਨੇ, ਉਹਨਾਂ ਦਾ ਐਂਡ ਕਰੋ। ਔਰ ਉਹਨਾਂ ਨੇ ਆਲਰੇਡੀ ਇਸ ਮੁੱਦੇ ਦੇ ਉੱਤੇ ਯੂਰਪੀਅਨ ਪਾਰਲੀਮੈਂਟ ਦੀ ਜਿਹੜੀ ਹੈ ਇੱਕ ਸੈਸ਼ਨ ਵੀ ਹੋਇਆ, ਔਰ ਪੋਲੀਟੀਕਲ ਸਪੈਕਟਰਮ ਤੋਂ ਬਿਯੋਂਡ ਜਾ ਕੇ ਸਭ ਕੁਛ ਨੇ ਇਸ ਦੇ ਉੱਤੇ ਜਿਹੜਾ ਉਹ ਸਪੋਰਟ ਕੀਤਾ। ਹੁਣ ਇਹ ਸਾਨੂੰ ਨਹੀਂ ਪਤਾ ਕਿ ਇਹ ਮੰਗ ਘੱਟੋ ਘੱਟ ਪਬਲਿਕਲੀ ਤਾਂ ਨਹੀਂ ਆਈ ਕਿ ਵੀ ਉਹਨਾਂ ਨੇ ਕੀਤਾ ਹੋਏ ਇਸ ਨੂੰ, ਪਰ ਜਦੋਂ ਯੂਰਪੀਅਨ ਯੂਨੀਅਨ ਦਾ ਇੰਨਾ ਵੱਡਾ 27 ਮੁਲਕਾਂ ਦਾ ਡੈਲੀਗੇਸ਼ਨ ਉੱਥੇ ਆਇਆ, ਇਸ ਇਸ਼ੂ ਨੂੰ ਜ਼ਰੂਰ ਲਿਆਂਦਾ ਹੋਏਗਾ। ਅਸੀਂ ਥੈਂਕਫੁਲ ਵੀ ਹਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ, ਪਰ ਇਸ ਵੇਲੇ ਹਿਊਮਨ ਰਾਈਟਸ ਦਾ ਨਹੀਂ ਕਿਸੇ ਨੂੰ ਫਿਕਰ, ਇਸ ਵੇਲੇ ਤਾਂ ਜੇਬ ਦਾ ਫਿਕਰ ਹੈ ਕਿ ਬਚਾ ਲਓ ਔਰ ਟੈਰਿਫਾਈ ਕਿ ਆਈ। ਸੋ ਉਹਦੇ ਥੱਲੇ ਇਨ ਪ੍ਰੈਸ਼ਰ ਜਿਹੜਾ ਯੂਰਪੀਅਨ ਯੂਨੀਅਨ ਔਰ ਇੰਡੀਆ ਆਪਸ ਦੇ ਵਿੱਚ ਨੇੜੇ ਆ ਰਹੇ ਨੇ। ਹਾਲਾਂਕਿ ਜਿਉਂ-ਜਿਉਂ ਵਕਤ ਬੀਤੇਗਾ ਇਹ ਨਜ਼ਰ ਆਏਗਾ ਕਿ ਕੌਣ ਕਿੱਧਰ ਨੂੰ ਜਾ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨਾ ਬ੍ਰੇਕ, ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ
700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਹ ਜਾਪਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਨੇ ਵੀ ਬਾਦਲ ਦਲੀਆਂ ਅੱਗੇ ਪੂਰਨ ਆਤਮ ਸਮਰਪਣ ਕਰ ਦਿੱਤਾ ਹੈ ਔਰ ਅੱਜ ਉਹ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਨਿੱਜੀ ਰਿਹਾਇਸ਼ ਤੇ ਗਏ ਅਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਵਾਪਸ ਲੈਣ ਲਈ ਕਿਹਾ ਅਤੇ ਉਸ ਦੀਆਂ ਤਾਰੀਫਾਂ ਦੇ ਪੁੱਲ ਬਣੇਗੇ। ਯਾਦ ਰਹੇ, ਲੋਕ ਤਖਤਾਂ ਤੇ ਇਨਸਾਫ ਲੈਣ ਲਈ ਫਰਿਆਦੀ ਹੁੰਦੇ ਹਨ, ਨਾ ਕਿ ਤਖਤ ਖੁਦ ਲੋਕਾਂ ਦੇ ਘਰ ਤੁਰੇ ਫਿਰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਹੀ ਮੇਰੀ ਪੰਜਾਬ 'ਚ ਇੱਕ ਪ੍ਰੋਮੀਨੈਂਟ ਸਿੱਖ ਆਗੂ ਨਾਲ ਗੱਲ ਹੋ ਰਹੀ ਸੀ ਔਰ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਜਿਹੜਾ ਉਹ ਨਿਰਾਸ਼ਾ ਦਾ ਪ੍ਰਗਟਾਵਾ ਸੀ। ਉਹ ਕਹਿਣ ਲੱਗੇ ਕਿ ਭਾਈ ਔਖੇ ਵੇਲਿਆਂ 'ਚ ਵੀ ਚਲੋ ਲੀਡਰਸ਼ਿਪ ਕ੍ਰਾਈਸਿਸ ਜਾਂ ਅਕਾਲੀ ਦਲ ਜਦੋਂ ਆਪਸ 'ਚ ਲੜਦੇ ਵੀ ਸੀ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਫਿਰ ਬਾਦਲ, ਟੌੜਾ, ਤਲਵੰਡੀ ਵੀ ਜਿਹੜੇ ਨੇ ਉਹ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦਾ ਕੰਮ ਕਰਦੇ ਸੀ। ਪਰ ਉਹਨਾਂ ਨੇ ਕਿਹਾ ਵੀ ਇਹ ਕਦੇ ਨਹੀਂ ਹੋਇਆ ਕਿ ਅਕਾਲ ਤਖਤ ਔਰ ਅਕਾਲ ਤਖਤ ਦਾ ਹੁਕਮਨਾਮਾ, ਔਰ ਉਹ ਕਹਿਣ ਲੱਗੇ ਕਿ ਈਵਨ ਜਦੋਂ ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਦਾ ਹੁਕਮਨਾਮਾ ਆਇਆ, ਈਵਨ ਕੋਈ ਕਾਂਗਰਸੀ ਜਾਂ ਕਮਿਊਨਿਸਟ ਜਾਂ ਦੂਜਾ ਵੀ ਕੋਈ ਡੇਅਰ ਨਹੀਂ ਸੀ ਕਰ ਸਕਦਾ ਕਿ ਕਿਸੇ ਸਿੱਖ ਇੱਕ ਨੇ ਵੀ ਇਹ ਕਿਹਾ ਹੋਏ ਕਿ ਵੀ ਇਹ ਜਿਹੜਾ ਅਸੀਂ ਇਸ ਨੂੰ ਨਹੀਂ ਮੰਨਦੇ, ਔਰ ਦੂਜੇ ਰਾਦਰ ਇਸ ਸਭ ਦੇ ਉੱਤੇ ਇਹਦੇ ਬਾਵਜੂਦ ਕਿ ਭਾਈ ਉਹ ਕਾਂਗਰਸੀ ਜਾਂ ਦੂਜੇ ਤਾਂ ਕੋਈ ਜਿਹੜੇ ਨੇ ਉਹ ਸਮਰਪਿਤ ਨਹੀਂ ਹੈਗੇ ਅਕਾਲ ਤਖਤ ਨੂੰ, ਉਹ ਤਾਂ ਆਪਣਾ ਪਾਰਟੀ ਏਜੰਡਾ ਫੋਲੋ ਕਰਦੇ ਨੇ। ਉਹਨੇ ਕਿਹਾ ਵੀ ਇੰਨਾ ਆ ਸੀ ਅਕਾਲ ਤਖਤ ਦਾ, ਪਰ ਅੱਜ ਉਹਨਾਂ ਨੇ ਕਿਹਾ ਵੀ ਅਸੀਂ ਇਹ ਦਿਨ ਵੀ ਦੇਖਣੇ ਸੀ ਕਿ ਉਹ ਅਕਾਲੀ ਦਲ ਜਾਂ ਉਹ ਸ਼੍ਰੋਮਣੀ ਕਮੇਟੀ ਜਿਹੜੀ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਬਣੀ, ਜਿਹੜਾ ਅਕਾਲੀ ਦਲ ਹਾਫਿਜ਼ ਹੈ ਸਿੱਖੀ ਮੀਰੀ ਪੀਰੀ ਦੇ ਕਨਸੈਪਟ ਨੂੰ ਅੱਗੇ ਤੋਰਨ ਦਾ, ਕਹਿੰਦੇ ਬਾਕੀ ਤਾਂ ਬੇੜਾ ਅਗਰ ਬਾਦਲ ਕਿਆ ਨੇ ਕੀਤਾ ਹੀ ਸੀ, ਕਿ ਅੱਜ ਜਿਹੜੇ ਥਰਡ ਰੇਟ ਲੋਕ ਨੇ ਅਕਾਲੀਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਅੱਜ ਕੀ ਹਾਲ ਕਰ ਦਿੱਤਾ ਹੈ, ਜਥੇਦਾਰਾਂ ਦਾ ਕੀ ਕਰਤਾ। ਔਰ ਜ਼ਾਹਰ ਹੈ ਕਿ ਵੀ ਜਦੋਂ ਪੁਰਾਣੇ ਗੁਰਬਚਨ ਸਿੰਘ ਨੂੰ ਜਿਹੜਾ ਉਹ ਹੁਣ ਉਹਦੀਆਂ ਜੇ ਅਸੀਂ ਸਹੂਲਤਾਂ ਵਾਪਸ ਲੈ ਲਈਆਂ, ਅਸੀਂ ਫਲਾਣਾ ਕਰ ਲਿਆ, ਇਹੀ ਸੀ ਕਿ ਜੀ ਬਾਦਲ ਨੇ ਇਹਨਾਂ 5 ਜਥੇਦਾਰਾਂ ਨੂੰ ਜਿਹੜਾ ਆਪਣੇ ਘਰ ਸੱਦ ਕੇ ਤੇ ਉਹਨਾਂ ਨੂੰ ਕਿਹਾ ਕਿ ਜੀ ਇਹਨੂੰ ਮਾਫ ਕਰੋ, ਇਹਨੂੰ ਰਾਮ ਰਹੀਮ ਨੂੰ, ਔਰ ਦੂਜੇ ਕਿ ਜੀ ਜਥੇਦਾਰਾਂ ਨੂੰ ਘਰ ਸੱਦਣਾ ਕਿੰਨੀ ਵੱਡੀ ਤੋਹੀਨ ਹੈ ਔਰ ਕਿੰਨਾ ਵੱਡਾ ਹੈ, ਔਰ ਮਾਫੀਨਾਮਾ ਤੇ ਸ਼੍ਰੋਮਣੀ ਕਮੇਟੀ ਨੇ 92 ਲੱਖ ਖਰਚ ਕੀਤਾ ਮੀਡੀਆ ਦੇ ਵਿੱਚ ਐਡਾਂ ਦੇਣ ਨੂੰ, ਇਹ ਜਸਟੀਫਾਈ ਕਰਨ ਨੂੰ ਕਿ ਜੀ ਅਸੀਂ ਬਿਲਕੁਲ ਠੀਕ ਕੀਤਾ। ਹੁਣ ਅੱਜ ਕੀ ਹੋ ਰਿਹਾ? ਬਿਲਕੁਲ 2 ਦਸੰਬਰ ਤੋਂ ਲੈ ਕੇ ਤੁਸੀਂ 3 ਮਹੀਨੇ ਹੋ ਗਏ ਨੇ ਜੋਕ ਬਣਾ ਕੇ ਰੱਖ ਦਿੱਤਾ ਅਕਾਲ ਤਖਤ ਨੂੰ ਔਰ ਦੂਸਰਿਆਂ ਨੂੰ। ਗਿਆਨੀ ਰਘਬੀਰ ਸਿੰਘ ਦੇਖਣ ਨੂੰ ਦਰਸ਼ਨੀ ਨੇ, ਮੈਨੂੰ ਨਹੀਂ ਪਤਾ ਇਹਨਾਂ ਦਾ ਪਿਛੋਕੜ ਕੀ ਹੈ, ਪਰ ਇਹ ਆਏ ਉਸ ਗ੍ਰੰਥੀ ਲੈਵਲ, ਹੈਡ ਗ੍ਰੰਥੀ, ਸ਼ਾਇਦ ਅਜੇ ਵੀ ਦਰਬਾਰ ਸਾਹਿਬ ਦੇ ਫੰਕਸ਼ਨਿੰਗ ਹੈਡ ਗ੍ਰੰਥੀ ਵੀ ਨੇ। ਕਦੇ ਉਹ ਸੋਸ਼ਲ ਮੀਡੀਆ ਪੋਸਟ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਕੀ ਹੋਇਆ ਉਹਦਾ ਪ੍ਰੋਟੈਸਟ ਕਰਦੇ ਨੇ, ਕਦੇ ਉਹ ਐਨ ਜਦੋਂ ਕ੍ਰਾਈਸਿਸ ਪੂਰਾ ਉੱਥੇ ਬਣਿਆ ਹੋਇਆ ਸੀ, ਇੰਗਲੈਂਡ ਆ ਗਿਆ ਕਿ ਜੀ ਮੈਂ ਬੱਚੇ ਪਰਿਵਾਰਕ ਕਾਰਨਾਂ ਕਰਕੇ ਆ ਰਿਹਾ, ਫਿਰ ਵਾਪਸ ਹੋਏ, ਫਿਰ ਤੁਸੀਂ ਸੋਸ਼ਲ ਮੀਡੀਆ ਪੋਸਟ ਕੀਤਾ ਕਿ ਜੀ ਜੋ ਮੇਰਾ ਦਿਲ ਬਹੁਤ ਦੁਖਿਆ ਜੋ ਕੁਝ ਹੋਇਆ ਸ਼੍ਰੋਮਣੀ ਕਮੇਟੀ ਨੇ ਨਹੀਂ ਮੰਨਿਆ।
ਧਾਮੀ ਇਸਤੀਫਾ ਦੇ ਦਿੰਦਾ ਇਹ ਕਹਿ ਕੇ ਕਿ ਜੀ ਇਖਲਾਕੀ ਗਰਾਊਂਡ ਦੇ ਉੱਤੇ ਮੈਂ ਦੇ ਰਿਹਾ। ਅਜੇ ਉਹਨਾਂ ਦੀ ਅੰਤਰਮ ਕਮੇਟੀ ਦੀ ਮੀਟਿੰਗ ਹੋਣੀ ਹੈ, ਉਹ ਤਾਂ ਡਰਾਮਾ ਹੀ ਹੈ ਕਿ ਜੀ ਵਾਪਸ ਲਓ। ਹੁਣ ਜਿਹੜੀ ਖਬਰ ਹੈ ਅੱਜ ਦੀ ਕਿ ਵੀ ਗਿਆਨੀ ਰਘਬੀਰ ਸਿੰਘ ਵੀ ਔਰ ਸ਼ਾਇਦ ਕਈਆਂ ਥਾਂ ਤੇ ਗਿਆਨੀ ਸੁਲਤਾਨ ਸਿੰਘ ਵੀ ਜਿਹੜਾ ਉਹਨਾਂ ਪੰਜਾਂ ਚੋਂ ਹੀ ਨੇ, ਉਹ ਉਹਦੇ ਧਾਮੀ ਦੇ ਘਰ ਗਏ, ਉਹਨੂੰ ਇਹ ਕਹਿਣ ਕਿ ਨਾ ਨਾ ਤੂੰ ਤਾਂ ਬਹੁਤ ਵਧੀਆ ਗੁਰਸਿੱਖ ਹੈ, ਤੇਰੇ ਵਰਗਾ ਇਮਾਨਦਾਰ ਕੋਈ ਪ੍ਰਧਾਨ ਪਹਿਲਾਂ ਨਹੀਂ ਮਿਲਿਆ, ਤੂੰ ਅਸਤੀਫਾ ਨਾ ਦੇ, ਅਸਤੀਫਾ ਜਿਹੜਾ ਹੈ ਉਹਨੂੰ ਵਾਪਸ ਲੈ। ਉਹ ਤਾਂ ਵੈਸੇ ਹੀ ਨੌਟੰਕੀ ਹੈ। ਹੁਣ ਇਹ ਕਦੇ ਨਹੀਂ ਤਖਤ ਦੇ ਉੱਤੇ, ਤਖਤ ਸਮਨ ਕਰਦਾ। ਤਖਤ ਜੇ ਤੁਸੀਂ ਆਪਣੇ ਆਪ ਨੂੰ, ਜਦੋਂ ਰਘਬੀਰ ਸਿੰਘ ਮੀਡੀਆ ਸਾਹਮਣੇ ਕਹਿੰਦੇ ਨੇ ਕਿ ਜੀ ਇਹ ਅੰਤਰਿਮ ਕਮੇਟੀ ਤੇ ਮੈਂ ਵਿਚਾਰਾਂ ਤੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਸਾਡੀ ਜੁਰਿਸਡਿਕਸ਼ਨ ਤਾਂ 4 ਦੀਵਾਰਾਂ ਤੱਕ ਹੀ ਹੈ, ਸਾਡਾ ਹੁਕਮ 4 ਦੀਵਾਰਾਂ ਦੇ ਅੰਦਰ ਹੀ ਹੈ, ਉਸ ਤੋਂ ਬਾਹਰ ਨਹੀਂ। ਇਹ ਉਹਨਾਂ ਨੇ ਵਿਅੰਗ ਕੀਤਾ, ਠੀਕ ਕੀਤਾ। ਪਰ ਜੇ ਤੁਹਾਨੂੰ ਸੱਚਮੁੱਚ ਇਹ ਅਹਿਸਾਸ ਹੈ ਕਿ ਇਹ ਤਖਤ ਹੈ, ਤੁਸੀਂ ਉਸ ਤੇ ਜਥੇਦਾਰ ਹੋ, ਤੁਸੀਂ ਇੱਕ ਅਥਾਰਟੀ ਵੀਲਡ ਕਰ ਰਹੇ ਹੋ, ਤਾਂ ਤਖਤ ਜਿਹੜਾ ਹੈ ਉਹ ਜਿਹਨੂੰ ਤੁਸੀਂ ਦੋਸ਼ੀ ਵੀ ਦੱਸਿਆ ਕਿ ਭਾਈ ਉਹਨੇ ਤੁਹਾਡਾ ਹੁਕਮ ਨਹੀਂ ਮੰਨਿਆ ਕਿ ਭਾਈ ਇਹ ਜਿਹੜੀ ਕਾਰਵਾਈ ਹੈ ਉਹ ਕਰਨ ਦਾ ਹੱਕ ਨਹੀਂ ਹੈ ਸ਼੍ਰੋਮਣੀ ਕਮੇਟੀ ਨੂੰ, ਕੋਈ ਵੀ ਇਨਵੈਸਟੀਗੇਸ਼ਨ ਜਥੇਦਾਰ ਦੇ ਮਾਮਲੇ 'ਚ, ਉਹ ਗਿਲਟੀ ਹੈ, ਕਲਪਰੇਟ ਹੈ। ਉਹ ਤਾਂ ਉਸ ਦੇ ਲਈ ਕਹਿ ਰਿਹਾ ਜੀ ਮੈਂ ਇਖਲਾਕੀ ਤੌਰ ਦੇ ਉੱਤੇ ਦੇ ਰਿਹਾ। ਹਾਲਾਂ ਉਹਨੇ ਜਸਟੀਫਾਈ ਕੀਤਾ ਜੀ ਸਾਡੇ ਕੋਲ ਰਾਈਟ ਹੈ, ਅਸੀਂ ਕੱਢ ਸਕਦੇ ਹਾਂ, ਰੱਖ ਸਕਦੇ ਹਾਂ। ਜਥੇਦਾਰ ਦਾ ਘਰ ਜਾਣਾ ਇਹ ਆਪਣੇ ਆਪ 'ਚ ਕੀ ਸ਼ੋਅ ਕਰਦਾ? ਇਹ ਅਲਟੀਮੇਟਲੀ ਇਹ ਸਾਰੀ ਜਿਹੜੀ ਇਹ ਕਵਾਇਦ ਹੋ ਰਹੀ ਹੈ ਜਮਹੂਰੀਆਂ ਦੀ, ਇਸ ਚੋਂ ਸਵਾਏ ਅਫਸੋਸ ਦੇ, ਦੁੱਖ ਦੇ, ਔਰ ਜੋ ਕੁਛ ਜਿਵੇਂ ਜੂਨ 84 ਜਦੋਂ ਅਕਾਲ ਤਖਤ ਖੰਡਰਾਤ ਬਣਾ ਦਿੱਤਾ ਸੀ ਟੈਂਕਾਂ ਤੋਪਾਂ ਦੇ ਨਾਲ, ਭਾਰਤੀ ਫੌਜ ਦੇ ਹਮਲੇ ਨੇ ਸਿੱਖਾਂ ਦੇ, ਹਰ ਸਿੱਖ ਦੇ ਅੰਦਰ ਇੱਕ ਅਕਾਲ ਤਖਤ ਉਸਰ ਆਇਆ ਸੀ। ਬਿਲਕੁਲ ਅਕਾਲ ਤਖਤ ਡਿਫਾਇੰਸ ਹੈ, ਅਕਾਲ ਤਖਤ ਡਿਗਨਿਟੀ ਹੈ, ਅਕਾਲ ਤਖਤ ਮੀਰੀ ਪੀਰੀ ਹੈ, ਅਕਾਲ ਤਖਤ ਸਵੈ ਮਾਣ, ਅਣਖ ਔਰ ਕੌਮ ਦੀ ਆਜ਼ਾਦੀ ਦਾ ਪ੍ਰਤੀਕ ਹੈ। ਤੇ ਇਹ ਉਦੋਂ ਵੀ ਜਿਹੜੀ ਸਭ ਤੋਂ ਜ਼ਿਆਦਾ ਸਿੱਖਾਂ ਨੂੰ ਅਕਾਲ ਤਖਤ ਦੇ ਖੰਡਰਾਤ ਬਣਾਉਣ ਦਾ ਦੁੱਖ ਨਹੀਂ ਸੀ, ਉਹ ਤਾਂ ਉਹਨਾਂ ਨੇ ਉਹਦਾ ਰਿਵੈਂਜ ਲੈਣਾ ਸੀ। ਜਦੋਂ ਉਸ ਜੂਨ ਦੇ ਹਫ਼ਤੇ 'ਚ ਹੀ ਗਿਆਨੀ ਕਿਰਪਾਲ ਸਿੰਘ ਜਿਹੜਾ ਉਸ ਵੇਲੇ ਦਾ ਜਥੇਦਾਰ ਸੀ, ਉਹ ਇੱਕ ਫੌਜ ਵੱਲੋਂ ਦਿੱਤਿਆ ਲਿਖ ਕੇ ਜਿਹੜਾ ਕਾਗਜ਼ ਸੀ ਉਹ ਹੱਥ ਫੜ ਕੇ ਪੜ੍ਹ ਰਿਹਾ ਸੀ ਕਿ ਜੀ ਖਾਲਸਾ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਉੱਤੇ ਅਟੈਕ ਵੀ ਹੋਇਆ ਬਾਅਦ 'ਚ ਕਿ ਵੀ ਤੂੰ ਡਿਗਨਿਟੀ ਨੂੰ ਲੋਅਰ ਕੀਤਾ। ਸੋ ਅੱਜ ਭਾਵੇਂ ਅਕਾਲ ਤਖਤ ਦੀ ਬਿਲਡਿੰਗ ਬੜੀ ਜ਼ਬਰਦਸਤ ਦੁਬਾਰਾ ਬਣ ਕੇ ਹੀ ਹੈ, ਪਰ ਸਭ ਤੋਂ ਜ਼ਿਆਦਾ ਅਫਸੋਸ ਹੈ ਕਿ ਇਹ ਜਿਹੜਾ ਸਾਰਾ ਲਾਣਾ ਜਥੇਦਾਰਾਂ ਦੇ ਨਾਂ ਥੱਲੇ ਬੈਠਾ ਹੈ, ਇਹ ਅਕਾਲ ਤਖਤ ਦੀ ਡਿਗਨਿਟੀ ਨੂੰ, ਔ ਨੂੰ, ਉਸ ਦੀ ਸਰਵਉੱਚਤਾ ਨੂੰ ਢਾਹ ਲਾ ਰਹੇ ਨੇ ਦੁਸ਼ਮਣ ਦੇ ਹੱਥਾਂ 'ਚ ਖੇਡ ਕੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਐਨਵਰ ਸੈਕਸ਼ਨ ਵਿੱਚ ਆਪਾਂ ਦੋ ਨਜ਼ਮਾਂ ਜਿਹੜੀਆਂ ਸਾਂਝੀਆਂ ਕਰਨ ਜਾ ਰਹੇ ਹਾਂ, ਇੱਕ ਇੰਗਲਿਸ਼ ਵਿੱਚ ਔਰ ਇੱਕ ਪੰਜਾਬੀ ਵਿੱਚ। ਇੰਗਲਿਸ਼ ਵਿੱਚ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਔਰ ਪੰਜਾਬੀ ਵਿੱਚ ਬੀਬੀ ਆਕਾਸ਼ਦੀਪ ਕੌਰ ਜੀ ਹੋਰਾਂ ਦੀ ਹੈ। ਸੋ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਨਾਲ? ਦੇਖੋ, ਅਸੀਂ ਜਿਹੜਾ ਸ਼ੁੱਕਰਵਾਰ ਦਾ ਫਰਾਈਡੇ ਜਾਂ ਜ਼ੁਮੇ ਦਾ ਪ੍ਰੋਗਰਾਮ ਹੁੰਦਾ ਉਹਦੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਕੋਈ ਨਾ ਕੋਈ ਜਿਹੜਾ ਜਿਵੇਂ ਅੱਜ ਸਾਡਾ ਲੀਡ ਸੈਗਮੈਂਟ ਰਾਜਾ ਅਲੀ ਨੁਸਰਤ ਰਾਜਾ ਅਲੀ ਜੀ ਦਾ ਆਰਟੀਕਲ ਸੀ ਕਿ ਖਾਲਿਸਤਾਨ ਇਜ਼ ਇਨ ਦਾ ਮੇਕਿੰਗ ਜੀ। ਇਸੇ ਤਰ੍ਹਾਂ ਲਾਸਟ ਸੈਗਮੈਂਟ 'ਚ ਅਸੀਂ ਸਾਡਾ ਟੈਲੈਂਟ ਸਾਡੇ ਸ਼ਾਇਰਾਂ ਦਾ ਖਾਸ ਤੌਰ 'ਤੇ ਉਸ ਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ। ਔਰ ਅੱਜ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਨੇ ਸਾਨੂੰ ਇੱਕ ਆਪਣੀ ਨਵੀਂ ਨਜ਼ਮ ਭੇਜੀ ਹੈ, ਉੱਥੇ ਪੰਜਾਬੀ ਦੇ ਵਿੱਚ ਉਹਨਾਂ ਦੀ ਬੇਟੀ ਆਕਾਸ਼ਦੀਪ ਕੌਰ ਦੀ ਵੀ ਸ਼ਾਰਟ ਨਜ਼ਮ ਹੈ। ਸੋ ਉਹ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਇਹ ਫਰੂਟ ਡੋਂਟ ਫਾਲਸ ਮਚ ਅਵੇ ਫਰੋਮ ਦਾ ਟਰੀ। ਸੋ ਇਵੇਂ ਹੀ ਉਹਨਾਂ ਦੀ ਬੇਟੀ ਵੀ ਟੈਲੈਂਟਡ ਹੈ ਔਰ ਉਹੀ ਭਾਵਨਾ ਔਰ ਸਪਿਰਿਟ ਦੇ ਨਾਲ ਉਹਨਾਂ ਨੇ ਜਿਹੜੀ ਹੈ ਨਜ਼ਮ ਲਿਖੀ ਹੈ। ਪਹਿਲਾਂ ਮੈਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਰਾਈਜ਼ ਓ ਸਨਸ ਆਫ ਦਾ ਸੋਇਲ, ਇਸ ਧਰਤੀ ਦੇ ਪੁੱਤਰੋ ਖੜੇ ਹੋਵੋ ਜਾਗੋ। ਵਾਈ ਡਜ਼ ਸੋਰੋ ਕਲਾਉਡ ਦਾ ਸਕਾਈ, ਵਾਈ ਡੂ ਸਪਿਰਿਟਸ ਫੇਡ, ਵਾਈ ਡੂ ਡ੍ਰੀਮਸ ਡਾਈ, ਵਾਈ ਡੂ ਫੇਸਿਸ once so bright now drawn in darkness shun the light। ਸਵਾਲੀਆ ਨਿਸ਼ਾਨ ਨੇ ਸਾਰਿਆਂ ਤੇ। Why does sorrow cloud the sky? ਉਦਾਸੀਨਤਾ, ਗਮਗੀਨਤਾ, ਦਿਲਗੀਰੀ ਕਿਉਂ ਹੈ ਫਜ਼ਾ ਦੇ ਵਿੱਚ? Why does sorrow cloud the sky? Why do spirits fade? Why do dreams die? ਉਹ ਜ਼ਿੰਦਾ ਦਿਲੀ ਤੇ ਉਹ ਸੁਪਨੇ ਉਹ ਕਿਉਂ ਫੇਡ ਹੋ ਰਹੇ ਨੇ? Why do faces once so bright? ਉਹ ਚਿਹਰੇ ਜਿਹੜੇ ਕਦੇ ਦਮਕਦੇ ਸੀ, ਚਮਕਦੇ ਸੀ, ਹੁਣ ਕਿਉਂ ਹਨੇਰੇ ਵਾਂਗ ਲੱਗਦੇ ਨੇ? ਕਿਉਂ ਜਿਹੜੇ ਨੇ ਉਹ ਰੌਸ਼ਨੀ ਤੋਂ ਭਗੌੜਾ ਹੋਣਾ ਚਾਹੁੰਦੇ ਨੇ? Why do poisons taint the air, stealing joys beyond repair? Why do shackles bind the free, while rulers laugh at our misery? ਕਿ ਕਿਉਂ ਜ਼ਹਿਰ ਹਵਾ ਦੇ ਵਿੱਚ ਹੈ, ਜ਼ਹਿਰੀਲਾਪਨ? ਸਾਡੇ ਖੇੜੇ ਖੁਸ਼ੀਆਂ ਜਿਵੇਂ ਕਿਸੇ ਨੇ ਚੋਰੀ ਕਰ ਲਏ ਨੇ, ਜਿਹੜੇ ਵਾਪਸ ਨਹੀਂ ਪਰਤਣੇ। ਜਿਵੇਂ ਬੇੜੀਆਂ ਨੇ ਸਾਡੇ ਪੈਰ ਜਕੜ ਦਿੱਤੇ ਨੇ। ਔਰ ਜਿਹੜੇ ਹਾਕਮ ਨੇ, ਜਿਹੜੇ ਇਹ ਸਾਰਾ ਵਰਤਾਰਾ ਕਰ ਰਹੇ ਨੇ, ਉਹ ਸਾਡੇ ਦੁੱਖਾਂ ਚੋਂ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਵਾਈ ਡੂ ਪੋਇਜ਼ਨਸ ਟੇਂਟ ਦਾ ਏਅਰ, stealing joys beyond repair? Why do shackles bind the tree, while rulers laugh at our misery? These are the pests, the silent blight, feeding on fear, dimming the light. Yet no pest is let inside unless we falter, unless we hide. ਹੁਣ ਪੈਸਟ, ਉਹ ਪਿੱਸੂ, ਉਹ ਪਰਜੀਵੀ ਜਿਹੜੇ ਪਲਦੇ ਨੇ, ਉਹ ਕਿਵੇਂ ਹਕੂਮਤਾਂ ਦੇ ਹੱਕਾਂ ਦੇ ਵਿੱਚ, ਹੱਥਾਂ ਦੇ ਵਿੱਚ ਖੇਡਣ ਵਾਲੇ ਉਹਨਾਂ ਦੇ ਪਾਲਤੂ, ਉਹ ਸਾਡੇ ਡਰ ਦੇ ਉੱਤੇ ਅਸੀਂ ਕਿਉਂਕਿ ਖੌਫਜ਼ਦਾ ਹੈ ਅਤੇ ਇਸ ਲਈ ਉਹਨਾਂ ਦੀ ਚਾਹੁੰਦੀ ਹੈ ਉਹ ਉਸ ਦੇ ਉੱਤੇ ਜਿਹੜਾ ਹੈ ਉਹ ਰੌਸ਼ਨੀ ਦੇ ਉੱਤੇ ਇੱਕ ਹਨੇਰਾ ਬਣ ਕੇ ਫੈਲਦੇ ਨੇ। ਕਿਸੇ ਵੀ ਇਸ ਕਿਸਮ ਦੇ ਪਿੱਸੂ ਨੂੰ, ਇਸ ਖੌਫ ਨੂੰ, ਇਸ ਡਰ ਨੂੰ ਅੰਦਰ ਨਾ ਵੜਨ ਦਿਓ। ਹਾਂ, ਜੇ ਅਸੀਂ ਫਾਲਟਰ ਹੋਵਾਂਗੇ, ਅਸੀਂ ਜਿਹੜਾ ਕਮਜ਼ੋਰ ਹੋਵਾਂਗੇ, ਤੇ ਫਿਰ ਇਹ ਪਾਲਤੂਆਂ ਦੇ ਲਈ, ਉਹਨਾਂ ਪਿੱਸੂਆਂ ਦੇ ਲਈ, ਉਹਨਾਂ ਦੁਮ ਛੱਲਿਆਂ ਦੇ ਲਈ ਖੁੱਲੀ ਖੇਡ ਹੋਏਗੀ। They thrive because we close our eyes, because we kneel to their disguise. They see you weak, they seek to erase your name, your truth,
योर सैक्रेड प्लेस। ये पालतू ये दुमछल्ले इसे ਲਈ ਜਿਹੜੇ ਨੇ ਥਰਾਈਵ ਕਰਦੇ ਨੇ ਜਾਂ ਇਹਨਾਂ ਦੀ ਚੜ੍ਹਤ ਹੁੰਦੀ ਹੈ ਕਿਉਂਕਿ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ, ਅਸੀਂ ਭਗੌੜਾਪਨ ਸ਼ੋਅ ਕਰਦੇ ਹਾਂ ਕਿਉਂਕਿ ਅਸੀਂ ਉਹਨਾਂ ਦੇ ਸਾਹਮਣੇ ਜਿਹੜੇ ਭੇਖਧਾਰੀ ਨੇ ਉਹਨਾਂ ਦੇ ਅੱਗੇ ਝੁਕੇ ਹੋਏ ਆ। ਉਹ ਤੁਹਾਨੂੰ ਕਮਜ਼ੋਰ ਦੇਖਦੇ ਨੇ ਤੇ ਉਹ ਤੁਹਾਨੂੰ ਮਿਟਾ ਦੇਣਾ ਚਾਹੁੰਦੇ ਨੇ ਔਰ ਉਹ ਤੁਹਾਡਾ ਨਾਂ, ਤੁਹਾਡੇ ਨਾਲ ਜੁੜੀ ਹੋਈ ਸੱਚ ਔਰ ਤੁਹਾਡੇ ਹੋਲੀ ਪਲੇਸਿਸ, ਪਵਿੱਤਰ ਥਾਵਾਂ, ਉਹਨਾਂ ਸਭ ਦਾ ਮਲੀਆ ਮੇਟ ਕਰਨਾ ਚਾਹੁੰਦੇ ਨੇ। Your fathers bend with broken backs, your mothers weep, their hearts collapse, your children's fate already sold, their dreams bartered, their spirits cold। ਹੁਣ ਕਿ ਤੁਹਾਡੇ ਪਿਤਾਮਾ ਝੁਕੇ, ਤੁਹਾਡੀਆਂ ਮਾਵਾਂ ਚੀਕਦਿਆਂ ਝਾੜਦਿਆਂ ਵੀ ਭਾਵੇਂ ਉਹਨਾਂ ਦੇ ਦਿਲ ਜਿਹੜੇ ਕਲੈਪਸ ਹੋ ਰਹੇ ਸੀ ਕਿਉਂਕਿ ਉਹ ਆਲਰੇਡੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਿਹੜੇ ਵਿਕੇ ਹੋਏ ਨੇ ਜਾਂ ਰੋਲੇ ਹੋਏ ਨੇ ਉਹਨਾਂ ਦੇ ਸੁਪਨਿਆਂ ਦੇ ਨਾਲ ਉਹਨਾਂ ਨੇ ਸਮਝੌਤੇ ਕੀਤੇ ਠੰਡੀਆਂ ਰੂਹਾਂ ਦੇ ਨਾਲ। ਵਿਲ ਯੂ ਸਟਿਲ ਸਲੀਪ ਵਾਈਲ ਫਾਇਰਸ ਬਰਨ ਔਰ ਵਿਲ ਯੂ ਰਾਈਜ਼ ਮੇਕ ਟੇਬਲਸ ਟਰਨ। You were sent to shake the land, to carve justice with your hand। ਹੁਣ ਇਹ ਵੰਗਾਰ ਹੈ ਉਹਨਾਂ ਦੀ ਕਿ ਭਾਈ ਜਦੋਂ ਚਾਰ ਚਫੇਰੇ ਅੱਗਾਂ ਨੇ ਉਦੋਂ ਕੀ ਤੁਸੀਂ ਜਿਹੜਾ ਉਹ ਸੁੱਤੇ ਰਹੋਗੇ ਜਾਂ ਤੁਸੀਂ ਖਲੋਵੋਗੇ? ਟੇਬਲ ਟਰਨ ਹੁੰਦਾ ਹੈ ਵੀ ਬਦਲ ਦਿਓਗੇ, ਬਾਜ਼ੀ ਉਲਟ ਦਿਓਗੇ। ਕੀ ਤੁਸੀਂ ਜਿਹੜਾ ਇਸ ਧਰਤੀ ਨੂੰ ਇਸ ਨੂੰ ਹਿਲਾ ਕੇ ਰੱਖੋਗੇ ਕਿ ਨਹੀਂ? ਤੇ ਇਨਸਾਫ ਆਪਣੇ ਹੱਥ 'ਚ ਲਓਗੇ ਕਿ ਨਹੀਂ? ਇਹ ਕਿਉਂਕਿ ਵੰਗਾਰ ਹੀ ਹੈ। ਰਾਈਜ਼ ਓ ਸਨਸ ਆਫ ਦਾ ਸੋਇਲ, ਧਰਤੀ ਦੇ ਪੁੱਤਰੋ ਜਾਗੋ। ਅਖੀਰਲੇ ਪੈਰਾਗ੍ਰਾਫ ਨੇ No one will save you, stand alone, forge your path with steel and stone, for only those who dare to fight can ever dream to see the light। ਕਿ ਕੋਈ ਤੁਹਾਡੇ ਨਾਲ ਨਹੀਂ ਖਲੋਏਗਾ, ਤੁਹਾਨੂੰ ਇਹ ਆਪਣੀ ਜੰਗ ਆਪ ਲੜਨੀ ਹੋਏਗੀ। ਆਪਣੇ ਆਪ ਨੂੰ ਸਟੀਲ ਨਰਵਸ ਦੇ ਨਾਲ, ਪੱਥਰ ਵਾਂਗ ਦ੍ਰਿੜ ਇਰਾਦੇ ਦੇ ਨਾਲ ਅੱਗੇ ਵਧੋ ਕਿਉਂਕਿ ਜਿਹੜਾ ਲੜਨ ਦਾ ਹੌਸਲਾ ਰੱਖਦੇ ਨੇ ਉਹੀ ਕਦੇ ਇਹ ਹੋਪ ਕਰ ਸਕਦੇ ਨੇ ਕਿ ਟਨਲ ਦੇ ਐਂਡ ਦੇ ਉੱਤੇ ਰੋਸ਼ਨੀ ਹੋਏਗੀ, ਇਨਸਾਫ ਹੋਏਗਾ। ਲਾਸਟ ਪੈ ਰਾਈਜ਼ ਉਹ ਸਨਸ ਆਫ ਦਾ ਸੋਇਲ ਅਵੇਕ, ਉਹ ਧਰਤੀ ਦੇ ਪੁੱਤਰੋ ਖੜੇ ਹੋਵੋ, ਜਾਗੋ। ਫॉर ऑनर, फॉर ट्रूथ, फॉर जस्टिस सेक, अपने मान की खातर, अपनी पत की खातर, सच की खातर, इंसाफ की खातर। लैट नो शैडो क्लेम योर ब्रैथ, स्टैंड एंड फाइट टिल योर लास्ट डे बिफोर डेथ। कि कोई भी तुहाडे राह दे विच कोई रुकावट ना खड़ी होए, खड़े होवो, फाइट करो अखीरले साह ते अखीरली गोली तक। राइज ओ सन्स ऑफ द सॉइल अवेक, फॉर ऑनर, फॉर ट्रूथ, फॉर जस्टिस सेक, लेट नो शैडो क्लेम योर ब्रेथ, स्टैंड एंड फाइट टिल योर लास्ट डे बिफोर डेथ। और बेटी आकाशदीप कौर उन्हां दी नज़म छोटी है पर उस दे विच भी उही जुम्बश, उही पकड़, उही जिहड़ा उस मोटिवेशन है। हौसले दी जोत नूं मंद होण ना दे, तकदीर ते भरोसा रख, खुद खोण ना दे। जिंदगी दे राहां च खनेरियां ने आउणा है, पर रोशनी भी चन्न दी रात लैण आउंदी है। हौसले दी जोत नूं मंद होण ना दे, तकदीर ते भरोसा खुद खोण ना दे। जिंदगी दे राहां च खनेरियां ने आउणा है, पर रोशनी भी चन्न दी रात लैण आउंदी है। दिल दे दर्दां नूं हौली हौली भुलावांगे, वक्त दी पटरी ते फेर चलावांगे। हालात बुरे ने पर तू अजे भी सिंह है, सबर दा चानण होर भी तकड़ा लावांगे। कई वार रहिंदियां नहीं गल्लां अपने हथ,
ਪਰ ਹਿੰਮਤ ਰੱਖਣ ਵਾਲੇ ਕਦੇ ਹੁੰਦੇ ਨਹੀਂ ਨਿਹੱਥ। ਹਰ ਇੱਕ ਰਾਤ ਮੌਕਾ ਨਵਾਂ ਲੈ ਕੇ ਆਉਂਦੀ ਏ, ਹੌਸਲੇ ਵਾਲਿਆਂ ਦੇ ਅੱਗੇ ਤਕਦੀਰ ਵੀ ਝੁਕਦੀ ਏ। ਤੇਰੇ ਹਾਸੇ ਦੀ ਥਾਂ ਬਹੁਤ ਖਾਲੀ ਪਈ ਏ, ਤੂੰ ਆਪਣੇ ਲਈ ਵੀ ਇੱਕ ਵਾਰ ਮੁਸਕਰਾਉਣਾ ਏ। ਤੇਰੇ ਹਾਸੇ ਦੀ ਥਾਂ ਬਹੁਤ ਖਾਲੀ ਪਈ ਏ, ਤੂੰ ਆਪਣੇ ਲਈ ਵੀ ਇੱਕ ਵਾਰ ਮੁਸਕਾਉਣਾ ਏ। ਤਕਦੀਰ ਨੇ ਲਿਖੀ ਜੋ ਵੀ ਪੜ੍ਹ ਕੇ ਨਾ ਡਰ, ਸਾਡੇ ਮਜ਼ਬੂਤ ਪੈਰਾਂ ਹੇਠਾਂ ਵੀ ਜਹਾਨ ਆਉਣਾ। ਇਹ Very ਹੈ nice. ਹੋਪ। ਔਰ ਬੇਟਾ ਆਕਾਸ਼ਦੀਪ ਕੌਰ ਜੀ, ਨਿਰੰਕਾਰ ਸਤਿਗੁਰੂ ਤੁਹਾਨੂੰ ਇਵੇਂ ਹੀ ਬਲ ਬਖਸ਼ਣ, ਬਿਲਕੁਲ ਤੁਸੀਂ ਆਪਣੇ ਪਿਤਾ ਜੀ ਦੇ ਦੱਸੇ ਰਾਹ ਤੇ ਇਵੇਂ ਹੀ ਜਿਹੜੇ ਟਾਰਚ ਬੀਅਰਰ ਬਣੋ ਨੈਕਸਟ ਜਨਰੇਸ਼ਨ ਨਾਲ ਦੀ ਨਾਲ। ਬਿਲਕੁਲ ਸੋ ਨਾਈਸ ਹੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਰਮਿੰਦਰ ਸਿੰਘ AK ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਲਿਖਦੇ ਨੇ, ਔਰ ਨਾਲ ਹੀ ਇਸੇ ਤਰ੍ਹਾਂ M ਕੋਰਜ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਵੀ ਵਿਲ ਗੈਟ ਖਾਲਸਾ ਟੁਡੇ ਔਰ ਟੁਮਾਰੋ। ਔਰ ਫਿਰ ਇਸੇ ਤਰ੍ਹਾਂ ਉਸਤਾਦ ਜੀ ਲਿਖਦੇ ਨੇ ਵਾਹਿਗੁਰੂ ਜੀ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਖਾਲਸਾਨ ਬਣਨ ਤੋਂ ਬਾਅਦ ਸਾਰੇ ਐਟਮ ਪਾਵਰ ਰਾਫੇਲ ਤੇ ਸਾਰੇ F-35 ਖਾਲਸਾਨ ਦੀ ਮਲਕੀਅਤ ਹੋ ਜਾਣਗੇ, ਬਣਾ ਲਵਾਂਗੇ। ਸਾਨੂੰ ਖੜਨ ਲਈ ਇੱਕ ਵਾਰ ਸਥਾਨ ਦੇਣ, ਬੈਠਣ ਰਹਿਣ ਕੰਮ ਕਰਨ ਲਈ ਅਸੀਂ ਆਪ ਸਖਤ ਮਿਹਨਤ ਮਸ਼ੱਕਤ ਕਰਕੇ ਬਣਾ ਲਵਾਂਗੇ। ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਅਕਸਰ ਇਹ ਕਹਿੰਦਾ ਵੀ ਖਾਲਿਸਤਾਨ ਆਪਣੀ ਹੋਂਦ ਜਾਂ ਵਜੂਦ 'ਚ ਆਉਣ ਤੋਂ ਬਾਅਦ ਪਹਿਲੇ 10 ਸਾਲਾਂ ਦੇ ਵਿੱਚ ਦੁਨੀਆ ਦੇ ਫਸਟ ਵਰਲਡ ਮੁਲਕਾਂ ਦੇ ਵਿੱਚ ਉਸ ਦਾ ਸ਼ੁਮਾਰ ਹੋਏਗਾ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਜ਼ੀ ਖਾਨ, ਓਂਕਾਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਕੁਲਦੀਪ ਸਿੰਘ ਜੀ, ਫਿਰ ਗੁਰਪ੍ਰੀਤ ਸਿੰਘ ਜੀ, ਜਿਹੜੇ ਮੈਂ ਨਾਂ ਲੈਂਦੀ ਹਾਂ ਉਹਦਾ ਮਤਲਬ ਹੁੰਦਾ ਕਿ ਉਹਨਾਂ ਨੇ ਫਤਿਹ ਅਰਜ਼ ਕੀਤੀ ਔਰ ਖਾਲਸਾ ਜ਼ਿੰਦਾਬਾਦ ਕਿਹਾ। ਔਰ ਫਿਰ ਇਸੇ ਤਰ੍ਹਾਂ ਗੁਰਜੀਤ ਨਿੱਜਰ ਜੀ, ਸਤਨਾਮ ਸਿੰਘ ਜੀ, ਰਣਜੀਤ ਸਿੰਘ ਜੀ, ਧਰਮ ਸਿੰਘ ਜੀ, ਸਤਬਚਨ ਸਿੰਘ ਜੀ ਕਹਿੰਦੇ ਸਾਡੇ this type of thought sadly this type of thought process should have come from Christian countries with muscles and superior mindset and businesses minded people who could enforce India to come out of land of Punjab। ਸਤਬਚਨ ਸਿੰਘ ਜੀ ਨੇ ਜਿਹੜਾ ਯੂਰਪੀਅਨ ਯੂਨੀਅਨ ਦਾ ਇੱਕ ਵੱਡਾ ਡੈਲੀਗੇਸ਼ਨ 27-28 ਮੁਲਕਾਂ ਦਾ ਗਿਆ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕ੍ਰਿਸਚੀਅਨ ਮੁਲਕ ਨੇ ਔਰ ਇਹ ਮਸਲ ਔਰ ਸਟਰੈਂਥ ਨਾਲ ਗੱਲ ਕਰਦੇ ਇੰਡੀਆ ਦੇ, ਪਰ ਇਹਨਾਂ ਦੇ ਤਾਂ ਬਿਜ਼ਨਸ ਹੀ ਇੰਟਰਸਟ ਨੇ ਔਰ ਇੰਡੀਆ ਨੂੰ ਉਹਨਾਂ ਨੇ ਕੀ ਜਿਹੜਾ ਐਨਫੋਰਸ ਕਰਨਾ ਹੈ। ਠੀਕ ਹੈ, ਅਸੀਂ ਵੀ ਡਿਸਕਸ ਕਰ ਲੈਂਦੇ ਹਾਂ ਕਿਉਂਕਿ ਇਹ ਚੰਗੀ ਗੱਲ ਹੈ ਵੀ 12 ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਲਿਖਿਆ, ਲੇਕਿਨ ਇਹ ਵਪਾਰੀ ਨੇ ਔਰ ਇਹਨਾਂ ਤੋਂ ਸਾਨੂੰ ਕੋਈ ਤਵੱਕੋ ਨਹੀਂ ਹੋਣੀ ਚਾਹੀਦੀ। ਬਲਿਹਾਰ ਸਿੰਘ ਕੰਗ ਜੀ ਵੀ, ਔਰ ਨਿਹੰਗ ਸਿੰਘ ਜੀ ਵੀ, ਔਰ ਕਮਾਂਡੋ ਜੀ ਵੀ, ਪ੍ਰਗਟ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਔਰ ਨਿੱਪਾ ਜੀ ਦਾ ਕੱਲ ਮੇਰੇ ਨਾਲ ਉਹਨਾਂ ਨੂੰ ਕੰਪਲੇਨ ਸੀ, ਸ਼ਿਕਾਇਤ ਸੀ ਕਿ ਤੁਹਾਡਾ ਮੈਸੇਜ ਨਹੀਂ ਪੜ੍ਹਦੇ, ਤੁਸੀਂ ਕੱਲ ਲਿਖਿਆ ਨਹੀਂ ਤੇ ਅਸੀਂ ਪੜ੍ਹਨਾ ਵੀ ਕੀ ਸੀ, ਬਸ ਤੁਸੀਂ ਇਹਨਾਂ ਨੇ ਲਿਖਿਆ ਕਿ ਭੈਣ ਜੀ ਮੇਰਾ ਮੈਸੇਜ ਪੜ੍ਹ ਦਿਆ ਕਰੋ। ਸੋ ਅੱਜ ਤੁਸੀਂ ਲਿਖਿਆ, ਅੱਜ ਮੈਂ ਪੜ੍ਹਨ ਜਾ ਰਹੀ ਹਾਂ। ਥੈਂਕ ਯੂ ਸੋ ਮਚ। ਔਰ ਨੂਪਾ ਜੀ ਕਹਿੰਦੇ ਨੇ ਇੱਕ ਬੰਦਾ ਹਰਭਜਨ ਸਿੰਘ ਨੂੰ ਐਕਸ ਤੇ ਕਹਿੰਦਾ ਖਾਲਸਾ ਮੁਰਦਾਬਾਦ ਕਹਿ ਸਾਬਿਤ ਕਰਕੇ ਤੂੰ ਹਿੰਦੂਆਂ ਦਾ ਵਫਾਦਾਰ ਹੈ। ਔਰ ਫਿਰ ਹਰਭਜਨ ਸਿੰਘ ਨੇ ਕਾਰਵਾਈ ਕਰੀ ਤਾਂ ਕੋਈ ਆਮ ਬੰਦਾ ਹੁੰਦਾ ਫਿਰ ਕਾਰਵਾਈ ਹੋ ਜਾਂਦੀ, ਪਤਾ ਨਹੀਂ ਤੁਹਾਡਾ ਕਹਿਣ ਦਾ ਦੇਖੋ ਇਹਦੇ ਚ ਵੈਸੇ ਹਰਭਜਨ ਸਿੰਘ ਕ੍ਰਿਕਟਰ ਰਾਜ ਸਭਾ ਦਾ ਮੈਂਬਰ ਵੀ ਹੈ। ਇੱਕ ਡਿਬੇਟ ਚੱਲ ਰਹੀ ਸੀ, ਉਹਨੇ ਕਿਸੇ ਹਿੰਦੂ ਤਵੀ ਨੇ ਕਿਹਾ ਵੀ ਅਸੀਂ ਤੈਨੂੰ ਤਾਂ ਵਫਾਦਾਰ ਮੰਨਦੇ ਹਾਂ ਕਿ ਤੂੰ ਖਾਲਿਸਤਾਨ ਮੁਰਦਾਬਾਦ ਕਹਿ। ਇਹ ਡਿਬੇਟ ਚੱਲ ਰਹੀ ਸੀ। ਸੋ ਇਹ ਵੈਸੇ ਹੀ ਹਰਭਜਨ ਸਿੰਘ ਸਿਰ ਤੇ ਟੋਪੀ ਪਾ ਕੇ ਬੈਠਾ ਹੁੰਦਾ ਹੈ ਔਰ ਕੇਜਰੀਵਾਲ ਦੀ ਨੁਮਾਇੰਦਗੀ ਕਰਦਾ, ਪਰ ਇਹ ਗੱਲ ਦੱਸਦੀ ਹੈ ਵੀ ਇਸ ਲੈਵਲ ਤੱਕ ਜਾ ਕੇ ਵੀ ਜਿਹੜੇ ਲੋਕ ਆਪਣੇ ਲੋਕਾਂ ਦੇ ਵੱਲ ਪਿੱਠ ਕਰਕੇ ਖਲੋਣ ਵਾਲੇ ਨੇ, ਪਰ ਹਿੰਦੂ ਤਵੀ ਉਹਨਾਂ ਨੂੰ ਵੀ ਵਫਾਦਾਰ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਨਾਂ ਵਿਚਲਾ ਸਿੱਖ ਕਦੇ ਨਾ ਕਦੇ ਜਾਗਣਾ ਪਵੇ। ਇਹ ਹਾਲ ਹੈ ਜਿਨ੍ਹਾਂ ਦੇ ਲਈ ਇਹ ਮਰਨ ਨੂੰ ਤਿਆਰ ਹੁੰਦੇ ਨੇ। ਔਰ ਇਸੇ ਤਰ੍ਹਾਂ ਸੁਖਦੀਪ ਸਿੰਘ ਜੀ ਵੀ ਔਰ ਗੁਰਜੀਤ ਸਿੰਘ ਜੀ ਵੀ ਚੜ੍ਹਦੇ ਪੰਜਾਬ ਨੂੰ ਤੇ ਲਹਿੰਦੇ ਪੰਜਾਬ ਨੂੰ ਸਲਾਮ ਜੀ।
ਔਰ ਫਿਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਕਹਿੰਦੇ ਨੇ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਮਨਪ੍ਰੀਤ ਸਿੰਘ ਜੀ ਕੱਲ ਵੀ ਵਧਾਈਆਂ ਦਿੱਤੀਆਂ ਸੀ, ਅੱਜ ਵੀ। ਹੁਣ ਇਹ ਡੇਟ ਕੀ ਹੈ ਇਹ ਮੈਨੂੰ ਨਹੀਂ ਪਤਾ, ਪਰ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਗੁਰਨਾਮ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਲਾਡੀ ਸਿੰਘ ਜੀ ਵੀ। ਦੇਸ਼ ਪੰਜਾਬ ਕਹਿੰਦੇ ਆਵਾਜ਼ ਨਹੀਂ ਆ ਰਹੀ, ਆਵਾਜ਼ ਦੀ ਕੋਈ ਪ੍ਰੋਬਲਮ ਚੱਲ ਰਹੀ ਸੀ। ਔਰ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਰਾਜਵਿੰਦਰ ਸਿੰਘ ਜੀ ਵੀ, ਸਿੰਘ ਜੀ ਔਰ ਨਿਹੰਗ ਸਿੰਘ ਜੀ, ਫਿਰ ਮਿਸ਼ਰਾ ਸਿੰਘ ਜੀ ਵੀ। ਮਨਪ੍ਰੀਤ ਸਿੰਘ ਪਿਛਲੇ ਦਿਨੀ ਕਹਿੰਦੇ ਮਸ਼ਹੂਰ ਢਾਡੀ ਸਰਗਵਾਸੀ ਦਿਆ ਸਿੰਘ ਜੀ ਦੀ ਦਿਲਬਰ ਦੇ ਪੁੱਤਰ ਕੁਲਜੀਤ ਸਿੰਘ ਦਿਲਬਰ ਦਾ ਦੇਹਾਂਤ ਹੋ ਗਿਆ। ਹਾਂ, ਨਿਹਾਇਤ ਅਫਸੋਸ ਹੈ। ਇਹ ਵੀ ਬਹੁਤ ਸੁਲਝੇ ਹੋਏ ਔਰ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ, ਜਿਵੇਂ ਭਾਈ ਦਿਆ ਸਿੰਘ ਦਿਲਬਰ ਬੇਖੌਫ ਹੋ ਕੇ ਸੀ, ਔਰ ਇਹਨਾਂ ਦੀ ਸ਼ਾਇਦ ਕੋਈ ਕਿਡਨੀ ਪ੍ਰੋਬਲਮ ਸੀ ਜਾਂ ਕਿਵੇਂ ਸੀ। ਉਹਨਾਂ ਦਾ ਪਰਿਵਾਰ ਸ਼ਾਇਦ ਸਿਐਟਲ 'ਚ ਹੈ ਜੀ, ਔਰ ਇਹ ਬਹੁਤ ਅਫਸੋਸਨਾਕ ਖਬਰ ਹੈ। ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ। ਬਿਲਕੁਲ। ਜਸਕੀਰਤ ਸਿੰਘ ਜੀ ਸਾਡੀ ਚੜ੍ਹਦੀ ਕਲਾ ਲੋਚਦੇ ਨੇ। ਔਰ ਹਰਵਿੰਦਰ ਸਿੰਘ ਜੀ ਕਹਿੰਦੇ ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਬਰਾੜ ਜੀ ਵੀ। ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਅਸੀਂ ਢਾਡੀ ਭਾਈ ਗੁਰਜੀਤ ਸਿੰਘ ਦਿਲਬਰ ਨੂੰ ਸ਼ਰਧਾਂਜਲੀ ਦਿੰਦੇ ਆ। ਔਰ ਪੰਨੂ ਜੀ ਵੀ, ਦਾਨਵੀਰ ਸਿੰਘ ਬਰਾੜ ਜੀ ਵੀ। ਇਹ ਫਤਿਹ ਬੁਲਾਣੇ ਕਿ ਡਾਕਟਰ ਸਾਹਿਬ ਜੀ ਅਤੇ ਭੈਣ ਜੀ ਨਮਕੌਰ ਜੀ, ਆਪ ਜੀ ਦੀਆਂ ਉਮਰਾਂ ਲੰਮੀਆਂ ਕਰੇ। ਥੈਂਕ ਯੂ ਸੋ ਮਚ। ਖਾਲਸਾ ਜ਼ਿੰਦਾਬਾਦ। ਔਰ ਸੁਰਮੁਖ ਮੰਦਰਾ ਜੀ ਵੀ, ਬਹੁਤ ਸ਼ੁਕਰੀਆ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ। ਆਲ ਅਬਾਊਟ ਐਂਡ ਟਰੂਥ ਐਂਡ ਸਿੱਖਿਜ਼ਮ ਜੀ ਵੀ। ਔਰ ਬਿਕਰਮਜੀਤ ਸਿੰਘ ਜੀ ਵੀ। ਔਰ ਹਾਂਜੀ ਰੰਗਰੇਟਾ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਰਕਾਰਾਂ ਚੱਕ ਕੇ ਮੁੰਡਿਆਂ ਦੇ ਜੂਏ ਪੀਏ ਲਈ ਜਾਂਦੀਆਂ ਨੇ। ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਅਗੇਨ ਅੱਜ ਇੱਕ ਝੂਠਾ ਪੁਲਿਸ ਮੁਕਾਬਲਾ ਵੀ ਪੰਜਾਬ 'ਚ ਹੋਇਆ ਹੈ। ਝੂਠੇ ਕੇਸਾਂ 'ਚ ਵੀ ਉਲਝਾਇਆ ਜਾ ਰਿਹਾ ਹੈ ਔਰ ਇਹਨਾਂ ਦਾ ਆਪਣਾ ਇਨਰ ਕ੍ਰਾਈਸਿਸ ਆਮ ਆਦਮੀ ਪਾਰਟੀ ਦਾ ਹੈ। ਔਰ ਮੇਰਾ ਖਿਆਲ ਹੈ ਅਮਿਤ ਸ਼ਾਹ ਨੂੰ ਖੁਸ਼ ਕਰਨ ਦੇ ਲਈ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀਆਂ ਕਾਰਵਾਈਆਂ ਦੇ ਵਿੱਚ ਹੋਰ ਵੀ ਤੇਜ਼ੀ ਆਏਗੀ। ਤਜਿੰਦਰ ਸਿੰਘ ਜੀ ਸਾਨੂੰ ਪੰਜਾਬ ਤੋਂ ਦੇਖ ਰਹੇ ਨੇ ਔਰ ਚਾਹ ਆਫਰ ਕਰ ਰਹੇ ਨੇ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ। ਹਾਂਜੀ। ਔਰ ਫਿਰ ਇਸੇ ਤਰ੍ਹਾਂ ਅੰਮ੍ਰਿਤ ਸਰੋਵਰ ਜੀ ਵੀ, ਔਰ ਪਾਲ ਸਿੰਘ ਜੀ, ਬਲਬੀਰ ਸਿੰਘ ਟਵਾਣਾ ਜੀ ਵੀ, ਔਰ ਫਿਰ ਇਸ ਤਰ੍ਹਾਂ ਜਾਵੇਦ ਬੱਬਰ ਜੀ ਵੀ। ਅਸੀਮ ਅਲੀ ਜੀ ਕਹਿੰਦੇ ਵਾਈ ਡਿਡ ਮਾਸਟਰ ਤਾਰਾ ਸਿੰਘ opposed Pakistan at the time of partition? ਦੇਖੋ, ਥੱਲੇ ਉਹਨਾਂ ਨੇ ਫਿਰ ਮਾਸਟਰ ਤਾਰਾ ਸਿੰਘ ਦੇ ਰੋਲ ਦੀ ਗੱਲ ਕੀਤੀ। ਦੇਖੋ, ਉਸ ਵੇਲੇ ਦਾ ਜਦੋਂ ਅਸੀਂ ਕਿਸੇ ਵੇਲੇ ਫਿਰ ਵੀ ਡਿਟੇਲ 'ਚ ਗੱਲ ਕਰਾਂਗੇ। ਜੇ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਅਸੀਂ ਕਈ ਵਾਰ ਇਸ ਦੇ ਉੱਤੇ ਜਿਹੜਾ ਇਹ ਆਪਣਾ ਤਬਸਰਾ ਦਿੱਤਾ ਹੈ। ਉਸ ਪੀਰੀਅਡ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ ਔਰ ਉਹ ਫੈਸਲਾ ਹੀ ਨਹੀਂ ਕਰ ਸਕੇ ਕਿ ਉਹਨਾਂ ਨੇ ਕੀ ਕਰਨਾ ਹੈ। ਇੱਕ ਪਾਸੇ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਸੀ, ਦੂਸਰੇ ਪਾਸੇ ਜਿੰਨਾ ਚਾਰਜਡ ਮਾਹੌਲ ਕ੍ਰੀਏਟ ਕਰ ਦਿੱਤਾ ਸੀ, ਖਾਸ ਤੌਰ 'ਤੇ ਮਾਰਚ 1947 ਦੇ ਵਿੱਚ ਜਦੋਂ ਕਿ ਖਿਜ਼ਰ ਹਯਾਤ ਖਾਂ ਟਿਵਾਣਾ ਨੇ ਅਸਤੀਫਾ ਦਿੱਤਾ। ਲਾਹੌਰ ਔਰ ਦੂਸਰੀ ਥਾਵਾਂ 'ਤੇ ਜਿਹੜਾ ਉਹ ਦੰਗਿਆਂ ਦੀ ਸ਼ੁਰੂਆਤ ਦੇ ਨਾਲ ਹੀ ਸਭ ਤੋਂ ਜ਼ਿਆਦਾ ਜਿਹੜਾ ਹਰਟ ਹੋਇਆ, ਜਿਹਨੇ ਬਾਅਦ ਦੇ ਵਿੱਚ ਕੋਈ ਆਪਸੀ ਕੰਪਰੋਮਾਈਜ਼ ਵੀ ਨਹੀਂ ਹੋਣ ਦਿੱਤਾ, ਉਹ ਮਾਰਚ ਮਹੀਨੇ ਰਾਵਲਪਿੰਡੀ 'ਚ ਹੋਏ ਸਿੱਖ ਵਿਰੋਧੀ ਜਿਹੜੇ ਰਾਇਟ ਸੀ, ਜਿਹਦਾ ਫਿਰ ਅਸਰ। ਔਰ ਮਾਸਟਰ ਤਾਰਾ ਸਿੰਘ ਕੋਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਲੈਵਲ ਦਾ ਥਿੰਕਰ ਨਹੀਂ ਸੀ ਕਿ ਉਹ ਆਪਣੇ ਕੌਮ ਦੇ ਭਵਿੱਖ ਨੂੰ ਸੋਚ ਸਕਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਅਹਿਮ ਕਾਰਨਾ ਫੈਸਲੇ ਸੀ ਅਕਾਲੀ ਲੀਡਰਸ਼ਿਪ ਦੇ, ਜਿਹਦੇ 'ਚ ਕਿਉਂਕਿ ਮਾਸਟਰ ਤਾਰਾ ਸਿੰਘ ਪ੍ਰੋਮੀਨੈਂਟ ਸੀ, ਉਹਨੇ ਹੀ ਸਾਨੂੰ ਇੱਕ ਗੁਲਾਮੀ 'ਚੋਂ ਕੱਢ ਕੇ ਫਰੰਗੀ ਦੀ ਦੂਸਰੀ ਗੁਲਾਮੀ ਦੇ ਵਿੱਚ ਹਿੰਦੂਆਂ ਦੀ ਧੱਕ ਦਿੱਤਾ। ਇਸੇ ਤਰ੍ਹਾਂ ਹਾਂਜੀ ਗੁਰਨੇਕ ਸਿੰਘ ਔਰ ਇਸੇ ਤਰ੍ਹਾਂ ਫਿਰ ਹੈ ਗੁਰਮੁਖ ਸਿੰਘ ਜੀ ਔਰ ਕੋਸ਼ਰਨ ਜੀ, ਬਲਾਲ ਅਹਿਮਦ ਜੀ ਵੀ ਔਰ ਰੇਸ਼ਮ ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।